ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਟੀਵੀ 84 ਦੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमे। जी डॉक्टर साहब जी आनू प्रोग्राम सचो सच विच बहुत धन्यवाद। जी डॉक्टर साहब आज 4 मार्च 2025 21 फग्गन नानकशाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂਦਾਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਆਪਾਂ ਕੱਲ ਗੈਰ ਹਾਜ਼ਰ ਸੀ ਉਸ ਦੀ ਆਪਾਂ ਮਾਫੀ ਮੰਗਦੇ ਹਾਂ ਔਰ ਤੁਹਾਡੀ ਕਚਹਿਰੀ ਵਿੱਚ ਆਪਾਂ ਜਿਹੜੇ ਅੱਜ ਦੇ ਜਿਹੜੇ ਕਰੰਟ ਇਸ਼ੂ ਨੇ ਜਾਂ ਵੀਕਐਂਡ ਦੇ ਹਵਾਲੇ ਨਾਲ ਜਿਹੜੇ ਇਸ਼ੂ ਨੇ ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਇੱਕ ਗੁਰਸਿੱਖ ਫੈਮਿਲੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਇਸ ਨੂੰ ਚਲਦੇ ਰੱਖਣ ਲਈ ਸਪੋਰਟ ਕਰਨ ਲਈ ਆਪਣੇ ਵਿਊਅਰਸ ਨੂੰ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਸ ਗੁਰਸਿੱਖ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਮਨੁੱਖੀ ਇਤਿਹਾਸ ਵਿੱਚ ਜਾਤ ਪਾਤ ਦਾ ਜਿਹੜਾ ਕੋਡ ਹੈ ਉਹ ਲਗਭਗ 3000 ਸਾਲ ਤੋਂ ਜ਼ਿਆਦਾ ਦਾ ਉਹ ਨਸਲਵਾਦ ਹੈ ਜਿਸ ਨੂੰ ਹਰ ਹਿੰਦੂ ਪ੍ਰੈਕਟਿਸ ਕਰਦਾ ਔਰ ਗਾਂਧੀ ਨੇ ਵੀ ਇਸ ਨੂੰ ਜਸਟੀਫਾਈ ਕੀਤਾ ਔਰ ਇਹ ਜਾਤ ਪਾਤ ਭਾਰਤੀ ਹਿੰਦੂ ਜਿਹੜੇ ਨੇ ਅਮਰੀਕਾ ਵਿੱਚ ਵੀ ਲੈ ਆਏ ਨੇ ਅਤੇ ਜਿਹੜੀ ਜਾਤੀ ਆਧਾਰਿਤ ਵਿਤਕਰਾ ਨੌਕਰੀਆਂ ਵਿੱਚ ਕੀਤਾ ਜਾਂਦਾ ਔਰ ਇਸ ਤੇ ਟਿੱਪਣੀ ਕਰਦਿਆਂ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਮਾਰਕੰਡੇ ਕਾਟੂ ਨੇ ਕਿਹਾ ਹੈ ਕਿ ਮੇਰਾ ਕਥਨ ਹੈ ਕਿ 90% ਜਿਹੜੇ ਭਾਰਤੀ ਨੇ ਉਹ ਮੂਰਖ ਨੇ ਔਰ ਅਮਰੀਕਾ ਵਿੱਚ ਇਹ ਜਾਤ ਪਾਤ ਦਾ ਜਿਹੜਾ ਰੋਲ ਹੈ ਮੇਰੇ ਕਥਨ ਨੂੰ ਬਿਲਕੁਲ ਠੀਕ ਸਾਬਿਤ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਸ ਵੇਲੇ ਜਦੋਂ ਕਿ ਅਸੀਂ ਦੇਖ ਰਹੇ ਹਾਂ ਕਿ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਦੀਆਂ ਨੀਤੀਆਂ ਜੋ ਉਹਨਾਂ ਦੇ ਪੋਲ ਪ੍ਰੋਮਿਸ ਸੀ ਉਹਦੇ ਮੁਤਾਬਕ ਉਹ ਬੜੀ ਬੇਕਿਰਕੀ ਨਾਲ ਲਾਗੂ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਇਲੀਗਲ ਇਮੀਗ੍ਰੇਸ਼ਨ ਦਾ ਮੁੱਦਾ ਜਿਸ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 11 ਤੋਂ 13 ਮਿਲੀਅਨ ਇਲੀਗਲ ਲੋਕ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਨੇ ਜਿਨ੍ਹਾਂ 'ਚ ਪਿਊ ਰਿਸਰਚ ਇੰਸਟੀਚਿਊਟ ਦੇ ਮੁਤਾਬਕ 7,25,000 ਤੋਂ ਜ਼ਿਆਦਾ ਭਾਰਤੀ ਮੂਲ ਦੇ ਨੇ। ਉਹਨਾਂ 'ਚ ਵੀ ਜ਼ਿਆਦਾ ਨੰਬਰ ਗੁਜਰਾਤੀਆਂ ਦਾ ਔਰ ਤੇਲਗੂ ਸਪੀਕਿੰਗ ਜਿਹੜੇ ਨੇ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਵਿੱਚ ਆਂਧਰਾ ਪ੍ਰਦੇਸ਼ ਦਾ ਇੱਕ ਵੱਡਾ ਹਿੱਸਾ ਹੈ ਜੀ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਜਦੋਂ ਅਸੀਂ ਕਿਸੇ ਸਿਸਟਮ ਦਾ ਮਿਸਯੂਜ਼ ਦੇਖਦੇ ਜਿਵੇਂ ਜਦੋਂ UN ਚਾਰਟਰ ਹੋਂਦ ਦੇ ਵਿੱਚ ਆਇਆ ਇੱਕ ਬਹੁਤ ਨੇਕ ਇਰਾਦੇ ਦੇ ਨਾਲ ਕਿਉਂਕਿ ਸੈਕੰਡ ਵਰਲਡ ਵਾਰ ਦੇ ਖਾਤਮੇ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਹੋਂਦ 'ਚ ਆਈ ਔਰ ਇਹ ਗੱਲ ਜ਼ਾਹਰ ਸੀ ਕਿ ਜਿਹੜੇ ਕਮਿਊਨਿਜ਼ਮ ਵਾਲੇ ਮੁਲਕਾਂ ਦੇ ਵਿੱਚ ਕੈਪਚਰ ਹੋਏ ਉਹਨਾਂ ਦੇ ਉੱਤੇ ਕਿਉਂਕਿ ਕਮਿਊਨਿਜ਼ਮ ਬਿਲਕੁਲ ਧਰਮ ਦੇ ਵੀ ਖਿਲਾਫ ਸੀ ਤਾਨਾਸ਼ਾਹੀ ਸੀ ਔਰ ਕੋਈ ਤੁਹਾਨੂੰ ਫਰੀडम ਆਫ ਐਕਸਪ੍ਰੈਸ਼ਨ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਔਰ ਕਿਉਂਕਿ ਉਸ ਤੋਂ ਪਹਿਲਾਂ ਨਾਜ਼ੀਜ਼ਮ ਦਾ ਸ਼ਿਕਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਦੇ ਵਿੱਚ ਯਹੂਦੀ ਵੀ ਜਿਪਸੀ ਵੀ ਕੈਥੋਲਿਕ ਵੀ
ਔਰ ਹੋਰ ਜਿਹੜੇ ਸਿਵਲ ਲਿਬਰਟੇਰੀਅਨ ਵੀ ਉਹ ਹੋਏ ਸੀ, ਔਰ ਉਹਨਾਂ ਜ਼ਮਾਨਿਆਂ 'ਚ ਨਾਜ਼ੀਜ਼ਮ ਦਾ ਖੌਫ ਜਿਹਨਾਂ ਲੋਕਾਂ ਦੇ ਵਿੱਚ ਸੀ ਉਹਨਾਂ ਦੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਸੀ। ਸੋ ਜਦੋਂ ਚਾਰਟਰ ਆਫ ਹਿਊਮਨ ਰਾਈਟਸ ਹੋਂਦ ਦੇ ਵਿੱਚ ਆਇਆ ਔਰ ਉਸ ਤੋਂ ਬਾਅਦ ਉਹਦੇ ਤੇ ਹੀ ਆਧਾਰਿਤ ਜਨੀਵਾ ਕਨਵੈਨਸ਼ਨਸ ਉਹਨਾਂ ਨੇ ਜਿਹੜੇ ਨੇ ਆਪਣੇ ਪ੍ਰੋਟੋਕੋਲ ਬਣਾਏ, ਤਾਂ ਇੱਕ ਗੱਲ ਸੀ ਕਿ ਵੀ ਜੇ ਕੋਈ ਇੱਕ ਹਿੱਸੇ 'ਚੋਂ ਕਿਸੇ ਆਪਣੇ ਧਾਰਮਿਕ ਅਕੀਦੇ ਕਰਕੇ, ਸਿਆਸੀ ਵਿਚਾਰਾਂ ਕਰਕੇ ਜਾਂ ਕੋਈ ਜੈਂਡਰ ਬੇਸਡ ਕੋਈ ਵਿਤਕਰੇ ਦਾ ਸ਼ਿਕਾਰ ਹੈ ਜਾਂ ਉਹਦੀ ਜਾਨ ਨੂੰ ਖਤਰਾ ਹੈ ਤੇ ਉਹ ਅਮਰੀਕਾ 'ਚ ਆ ਕੇ ਜਾਂ ਜਿਹੜੇ ਯੂਰਪ ਦੇ ਹੋਰ ਮੁਲਕਾਂ ਨੇ ਇਸ ਦੇ ਉੱਤੇ ਦਸਤਖਤ ਕੀਤੇ, ਜਿਸ ਦੇ ਲਈ ਲਫ਼ਜ਼ ਅਸੀਂ ਰਿਫਿਊਜੀ ਸਟੇਟਸ ਜਾਂ ਪੋਲੀਟੀਕਲ ਅਸਾਈਲਮ ਇਸਤੇਮਾਲ ਕਰਦੇ ਹਾਂ, ਉਹ ਉਹਨਾਂ ਨੂੰ ਹੱਕ ਹੈ ਵੀ ਉਹਨੂੰ ਕਲੇਮ ਕਰਨ। ਫਿਰ ਇਹ ਇੰਨਾ ਹੀ ਨਹੀਂ ਹੈ, ਅਮਰੀਕਾ ਨੇ ਈਵਨ ਜਦੋਂ ਤੁਸੀਂ ਸਿਟੀਜ਼ਨਸ਼ਿਪ ਦੇ ਲਈ ਜਾਂਦੇ ਹੋ ਉਦੋਂ ਤੁਹਾਡੇ ਕੋਲ ਇਹ ਹੱਕ ਹੁੰਦਾ ਹੈ ਕਿ ਤੁਸੀਂ ਆਪਣਾ ਨਾਂ ਵੀ ਬਦਲ ਸਕਦੇ ਹੋ, ਕਿ ਜੇ ਤੁਹਾਨੂੰ ਇਹ ਡਰ ਹੈ ਕਿ ਈਵਨ ਜਿਹੜੀ ਜਿਸ ਹਕੂਮਤ ਚੋਂ ਤੁਸੀਂ ਨਿਕਲੇ ਹੋ ਉਹ ਤੁਹਾਡਾ ਇੱਥੋਂ ਤੱਕ ਵੀ ਪਿੱਛਾ ਕਰ ਸਕਦਾ ਹੈ, ਜਾਂ ਤੁਹਾਡੇ ਆਪਣੇ ਨਾਂ ਕਰਕੇ ਤੁਹਾਡੇ ਨਾਲ ਇੰਨਾ ਕੁਝ ਹੋਇਆ ਕਿ ਤੁਸੀਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਹੋ, ਲਾਈਕ ਏ ਨਿਊ ਸਲੇਟ, ਪਾਸਟ ਨਾਲੋਂ ਆਪਣੇ ਆਪ ਨੂੰ ਤੋੜਨਾ ਚਾਹੁੰਦੇ ਹੋ, ਤਾਂ ਤੁਸੀਂ ਨਵਾਂ ਨਾਂ ਵੀ ਰੱਖ ਸਕਦੇ ਹੋ। ਤੁਹਾਡੇ ਕੋਲ ਓਥ ਟੇਕਿੰਗ ਤੋਂ ਪਹਿਲਾਂ ਇਹ ਆਪਸ਼ਨ ਹੁੰਦੀ ਹੈ। ਅੱਛਾ, ਬਹੁਤ ਖੂਬਸੂਰਤ। ਇਸੇ ਤਰ੍ਹਾਂ ਕਿਉਂਕਿ ਅਮਰੀਕਾ ਦੀ ਜਿਹੜੀ ਫਾਊਂਡੇਸ਼ਨ ਹੈ ਉਹ ਰਿਲੀਜੀਅਸ ਪਿਲਗ੍ਰਿਮਸ, ਜਿਹੜੇ ਧਰਮ ਆਧਾਰਿਤ ਜਿਨ੍ਹਾਂ ਦੇ ਨਾਲ ਯੂਕੇ ਦੇ ਵਿੱਚ ਜਾਂ ਯੂਰਪ ਦੇ ਵਿੱਚ ਵਿਤਕਰਾ ਹੁੰਦਾ ਸੀ, ਉਹੀ ਮੇਫਲਾਵਰ ਜਹਾਜ਼ ਰਾਹੀਂ ਆਏ। ਸੋ ਅਮਰੀਕਾ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਇੱਥੇ ਧਾਰਮਿਕ ਲਿਬਰਟੀ ਹੋਏ, ਹਰ ਇੱਕ ਨੂੰ ਬਿਨਾਂ ਕਿਸੇ ਖੌਫ ਤੋਂ ਆਪਣਾ ਧਰਮ ਪ੍ਰੈਕਟਿਸ ਕਰਨ ਦਾ ਹੱਕ ਹੋਏ। ਇਕੱਲਾ ਇਹੀ ਨਹੀਂ, ਜਿਹੜਾ ਚੈਰੀਟੇਬਲ ਸਟੇਟਸ ਦੇਣਾ ਹੈ ਉਹਦੇ 'ਚ ਚਰਚ, ਸਿਨਾਗੋਗ, ਟੈਂਪਲ, ਗੁਰਦੁਆਰੇ, ਮਸੀਤਾਂ ਜਾਂ ਕੋਈ ਵੀ ਬੁੱਧਿਸਟ ਮੋਨੈਸਟਰੀਜ਼ ਉਹ ਇੰਨੀ ਲਿਬਰਲੀ ਦਿੱਤੀਆਂ ਜਾਂਦੀਆਂ ਨੇ ਕਿ ਵੀ ਉਹਦੇ 'ਚ ਉਹਨਾਂ ਕੋ ਦੇਖਦੇ ਨੇ ਵੀ ਧਾਰਮਿਕ ਥਾਂ ਹੈ, ਉਹਦੇ 'ਚ ਅਮਰੀਕਨ ਇੰਟਰਫੇਅਰ ਵੀ ਨਹੀਂ ਕਰਦੇ। ਚੈਰਿਟੀ ਜੇ ਤੁਸੀਂ ਦਿੰਦੇ ਹੋ ਤੁਸੀਂ ਟੈਕਸ ਵੀ ਫਾਈਲ ਕਰ ਸਕਦੇ ਹੋ। ਫਿਰ ਇਕੱਲਾ ਇਹੀ ਨਹੀਂ ਕਿ ਜਿਹੜੇ ਧਰਮਾਂ ਦੇ ਲੋਕ ਇੱਥੇ ਜਿਹੜਾ ਧਰਮ ਪ੍ਰੈਕਟਿਸ ਕਰਦੇ ਨੇ ਉਹਨਾਂ ਨੇ ਜੇ ਆਪਣੇ ਜਿਨ੍ਹਾਂ ਨੇ ਰਿਲੀਜੀਅਸ ਸਰਵਿਸਿਜ਼ ਕਰਨੀਆਂ ਨੇ, ਧਾਰਮਿਕ ਸੇਵਾਵਾਂ ਨਿਭਾਉਣੀਆਂ ਨੇ, ਉਹਨਾਂ ਦੇ ਵਿੱਚ ਪੰਡਤ, ਪ੍ਰੀਸਟ, ਰਿਬਾਈ, ਗ੍ਰੰਥੀ ਜਾਂ ਭਿਕਸ਼ੂ, ਮੰਕ, ਉਹਨਾਂ ਨੂੰ ਵੀ ਸਪੈਸ਼ਲ ਜਿਹੜਾ ਸਹੂਲਤਾਂ ਵਾਲਾ ਉਹ ਵੀਜ਼ਾ ਕੈਟਾਗਰੀ ਵੀ ਅੱਡ ਬਣਾਈ ਹੋਈ ਹੈ ਕਿ ਜਿਹਦੇ ਥੱਲੇ ਉਹ ਐਕਸਪੀਡਾਈਟ ਕਰਦੇ ਨੇ। ਔਰ ਉਹਦੇ 'ਚ ਈਵਨ ਇਹ ਵੀ ਕੋਈ ਸ਼ਰਤ ਨਹੀਂ ਰੱਖੀ ਹੁੰਦੀ ਕਿ ਭਾਈ ਉਹਨਾਂ ਨੂੰ ਅੰਗਰੇਜ਼ੀ ਜ਼ਰੂਰ ਆਉਣੀ ਚਾਹੀਦੀ ਹੈ, ਉਹਨਾਂ ਦਾ ਇਹ ਹੁੰਦਾ ਕਿ ਵੀ ਚਲੋ ਐਡਜਸਟ ਹੋਏ ਉਹਨਾਂ ਨੇ ਧਾਰਮਿਕ ਤੌਰ ਤੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਦੋਂ ਅਸੀਂ ਇੱਕ ਪਾਸੇ ਸਾਨੂੰ ਦੁੱਖ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਬੱਚੇ ਬੱਚੀਆਂ ਜਿਹੜੇ ਉੱਥੋਂ 60 ਲੱਖ 70 ਲੱਖ ਕਰੋੜ ਤੱਕ ਲਾ ਕੇ ਏਜੰਟਾਂ ਰਾਹੀਂ ਡੰਕੀ ਰੂਟ ਦੂਜਾ ਪਹੁੰਚਦੇ ਨੇ, ਉਹਨਾਂ ਨੂੰ ਜ਼ਲੀਲ ਕਰਕੇ ਜਿਸ ਅੰਦਾਜ਼ ਵਾਪਸ ਭੇਜਿਆ ਗਿਆ ਜਾਂ ਉਹਨਾਂ ਦੇ ਨਾਲ ਉੱਥੇ ਕੀ ਸਲੂਕ ਹੁੰਦਾ ਹੈ ਜਾਂ ਹੋਏਗਾ। ਲੇਕਿਨ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਵੀ ਕਿਵੇਂ ਇੱਥੇ ਜਿਹੜੇ ਆਏ ਲੋਕ ਨੇ, ਔਰ ਕਿਉਂਕਿ ਅੱਜ ਅਸੀਂ ਕਾਸਟ ਸਿਸਟਮ ਦੇ ਉੱਤੇ ਗੱਲ ਇਸ ਲਈ ਕਰ ਰਹੇ ਹਾਂ ਕਿਉਂਕਿ 2-3 ਖਬਰਾਂ ਉਹਦੇ ਨਾਲ ਹੀ ਸੰਬੰਧਿਤ ਨੇ ਕਿ ਵੀ ਉਹਦਾ ਕਿਵੇਂ ਮਿਸਯੂਜ਼ ਕੀਤਾ। ਸਾਨੂੰ ਕਈ ਵਾਰ ਕੁਝ ਗੁਰਦੁਆਰਿਆਂ ਦੇ ਪ੍ਰਬੰਧਕਾਂ ਤੋਂ ਸ਼ਿਕਾਇਤ ਹੁੰਦੀ ਰਹੀ ਹੈ ਕਿ ਜੀ ਉਹਨਾਂ ਨੇ ਆਪਣੇ ਰਿਸ਼ਤੇਦਾਰ ਨੂੰ ਸੱਦ ਲਿਆ, ਜਿਹੜਾ ਉਹ ਗੁਰਦੁਆਰੇ ਦੇ ਲੈਟਰ ਪੈਡ ਤੇ ਜਾਂ ਦੂਜਾ ਰਾਗੀ ਜੱਥਾ ਬਣਾ ਕੇ ਸੱਦ ਲਿਆ ਜਾਂ, ਪਰ ਇਹ ਬਹੁਤ ਮਿਨਿਸਕਿਊਲ ਲੈਵਲ ਤੇ ਸੀ, ਬਹੁਤ ਮਿਨਿਸਕਿਊਲ ਲੈਵਲ ਤੇ। ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇੱਥੇ ਬੇਸਡ ਜਿਹੜੇ ਹਿੰਦੂਤਵੀ ਸੰਗਠਨ ਨੇ ਉਹਨਾਂ ਨੇ ਕਿਵੇਂ ਮੰਦਰਾਂ 'ਚ, ਜਿਨ੍ਹਾਂ ਮੰਦਰਾਂ ਨੂੰ ਜਿਹੜਾ ਚੈਰਿਟੀ ਸਟੇਟਸ ਮਿਲਿਆ ਹੋਇਆ ਸੀ, ਉਹਨਾਂ ਤੇ ਆਧਾਰਿਤ ਦਰਜਨਾਂ ਲੋਕ ਸੱਦੇ ਜਿਨ੍ਹਾਂ ਤੋਂ ਇਨਫੈਕਟ IT ਸੈਕਟਰ ਦਾ ਕੰਮ, ਡਾਟਾ ਕਲੈਕਸ਼ਨ, ਉਹ ਵਪਾਰ ਕਰ ਰਹੇ ਸੀ, ਲੇਕਿਨ ਉਹਨਾਂ ਨੂੰ ਰਿਲੀਜੀਅਸ ਕੈਟਾਗਰੀ ਦੇ ਵਿੱਚ ਸੱਦਿਆ। ਇਸੇ ਤਰ੍ਹਾਂ ਇੱਥੇ ਨਿਊ ਜਰਸੀ ਦੇ ਵਿੱਚ ਇਹ ਜਿਹੜੇ ਅਕਸ਼ਤਾਮ ਮੰਦਰ ਵਾਲਿਆਂ ਦੇ ਉੱਤੇ ਤਾਂ ਬਹੁਤ ਵੱਡਾ ਕੇਸ ਹੋਇਆ ਕਿ ਵੀ ਕਿਵੇਂ ਉਹਨਾਂ ਨੇ ਮੰਦਰ ਦੇ ਜਿਹੜਾ ਉਹ ਤਾਮੀਰ ਦੇ ਹਵਾਲੇ ਨਾਲ ਜਾਂ ਦੂਜੇ ਧਾਰਮਿਕ ਕੈਟਾਗਰੀ 'ਚ ਸੱਦਿਆ, ਉਹਨਾਂ ਨੂੰ ਬੌਂਡਡ ਲੇਬਰ ਬਣਾ ਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਰੱਖ ਕੇ ਉਹਨਾਂ ਤੋਂ ਕੰਮ ਵੀ ਲਿਆ ਔਰ ਉਹਨਾਂ ਨੂੰ ਪੈਸੇ ਵੀ ਨਹੀਂ ਦਿੱਤੇ। ਫਿਰ ਗੱਲ ਇੱਕ ਸੈਕਟਰ ਤੱਕ ਨਹੀਂ ਹੈ ਕਿ ਵੀ ਇਹ
ਆਪਣੇ ਜ਼ਾਤ ਪਾਤ ਦੇ ਗੰਦ ਨੂੰ ਕਿਵੇਂ ਅਮਰੀਕਾ ਦੀ ਧਰਤੀ ਦੇ ਉੱਤੇ ਲੈ ਕੇ ਆਏ ਨੇ। ਬਿਲਕੁਲ। ਔਰ ਇਹ ਮੈਨੂੰ ਵੀ ਇਸ ਗੱਲ ਦਾ ਇੰਨਾ ਡੂੰਘਾ ਅਹਿਸਾਸ ਨਹੀਂ ਸੀ ਕੰਮ ਦੇ ਹਵਾਲੇ ਨਾਲ ਕਿ ਵੀ ਕਿੰਨੀ ਡਿਸਕ੍ਰਿਮੀਨੇਸ਼ਨ ਹੈ। ਤਾਂ ਜਦੋਂ ਸੀਐਟਲ ਦੇ ਵਿੱਚ ਇੱਕ ਹਾਈ ਕਾਸਟ ਵੂਮਨ ਕਾਉਂਸਲਰ ਨਹੀਂ ਜਿਹੜੀ ਹੈ ਉਹਨੇ ਇਸ ਇਸ਼ੂ ਨੂੰ ਲਿਆਂਦਾ, ਸਾਵੰਤ ਸ਼ਾਇਦ ਉਹਦਾ ਨਾਂ ਹੈ, ਹੁਣ ਤਾਂ ਉਹ ਕਾਉਂਸਲਰ ਨਹੀਂ ਹੈ, ਕਿ ਵੀ ਇਹ ਜ਼ਾਤ ਪਾਤੀ ਡਿਸਕ੍ਰਿਮੀਨੇਸ਼ਨ ਨੂੰ ਵੀ ਜਿਹੜਾ ਰੇਸਿਜ਼ਮ ਦੇ ਤੌਰ ਦੇ ਉੱਤੇ ਰੈਕਗਨਾਈਜ਼ ਕੀਤਾ ਜਾਏ। ਔਰ ਉਹ ਸੀਐਟਲ 'ਚ ਪਾਸ ਵੀ ਹੋਇਆ। ਕੈਲੀਫੋਰਨੀਆ 'ਚ ਵੀ ਇੱਕ ਪੂਰੀ ਮੁਹਿੰਮ ਚੱਲੀ ਔਰ ਉਹ ਕੈਲੀਫੋਰਨੀਆ ਅਸੈਂਬਲੀ ਔਰ ਸੈਨੇਟ ਦੇ ਵਿੱਚ ਪਾਸ ਹੋਇਆ। ਉਹਨੂੰ ਬੀਬੀ ਡਾਕਟਰ ਬੈਂਸ ਲੈ ਕੇ ਆਏ ਔਰ ਬਾਅਦ 'ਚ ਉਹਨੂੰ ਹਿੰਦੂਤਵੀਆਂ ਨੇ ਗਵਰਨਰ ਤੋਂ ਵੀਟੋ ਕਰਾ ਦਿੱਤਾ। ਫਿਰ ਲੀਗਲ ਕੇਸ ਸਾਹਮਣੇ ਆਏ ਕਿ ਵੀ ਬੇ ਏਰੀਆ ਕੈਲੀਫੋਰਨੀਆ ਦੇ ਵਿੱਚ ਕਿਵੇਂ ਇਹ ਜਿਹੜੇ ਹਾਈ ਕਾਸਟ ਆਂਧਰਾ ਦੇ ਜਾਂ ਤਮਿਲਨਾਡੂ ਦੇ ਜਾਂ ਗੁਜਰਾਤ ਦੇ ਖਾਸ ਤੌਰ ਤੇ ਇਹ ਸਾਰੇ ਹਾਇਰ ਅਫੀਸ਼ੀਅਲ ਜਿਹੜੇ ਨੇ ਆਈਟੀ ਸੈਕਟਰ 'ਚ ਵੜੇ ਹੋਏ ਨੇ ਉਹ ਕਿਵੇਂ ਡਿਸਕ੍ਰਿਮੀਨੇਟ ਕਰਦੇ ਨੇ ਜਿਨ੍ਹਾਂ ਨੂੰ ਇਹ ਸ਼ੂਦਰ ਬਣਾਇਆ ਹੋਇਆ ਜਾਂ ਜਿਹੜੇ ਇਹਨਾਂ ਦੀ ਕਲਾਸ ਤੇ ਨਹੀਂ ਨੇ। ਹਾਲਾਂ ਬਹੁਤ ਸਾਰੇ ਜਿਹੜੇ ਸਿੱਖ ਨੌਜਵਾਨ ਵੀ ਆਈਟੀ ਸੈਕਟਰ 'ਚ ਨੇ ਉਹਨਾਂ ਨੇ ਕਿਹਾ ਜੀ ਅਸੀਂ ਇਹ ਹਮੇਸ਼ਾ ਹੀ ਇਹ ਕਿਸੇ ਵੀ ਜਿਹੜਾ ਗੁਜਰਾਤੀ ਜਾਂ ਆਂਧਰਾਈਡ ਜਾਂ ਕਰਨਾਟਕਾ ਜਾਂ ਦੂਜੇ ਵਾਲੇ ਬੌਸ ਦੇ ਥੱਲੇ ਤਾਂ ਇੰਡੀਆ ਤੋਂ ਵੀ ਬਦਤਰ ਹਾਲਤ ਹੋ ਜਾਂਦੀ ਹੈ ਡਿਸਕ੍ਰਿਮੀਨੇਸ਼ਨ ਦੀ। ਅਸੀਂ ਕੋਈ ਵੀ ਗੋਰਾ ਕਾਲਾ ਪੀਲਾ ਕੋਈ ਵੀ ਹੋਰ ਬੌਸ ਹੋਏ ਉਹਨੂੰ ਪ੍ਰੈਫਰ ਕਰਦੇ ਹਾਂ ਇਹਨਾਂ ਦੀਆਂ ਕੰਪਨੀਆਂ 'ਚ ਅਸੀਂ, ਕਿਉਂਕਿ ਇੱਥੇ ਇੰਨਾ ਕੁ ਇਹ ਜਿਹੜਾ ਪੱਖਪਾਤ ਕਰਦੇ ਨੇ, ਪਾਰਟੀਸਨ ਨੇ ਹਿੰਦੂਤਵੀ, ਕਿ ਇਹਨਾਂ ਦੇ ਥੱਲੇ ਅਸੀਂ ਕੰਮ ਨਹੀਂ ਕਰ ਸਕਦੇ। ਔਰ ਇਹ ਇੱਕ ਤੋਂ ਜ਼ਿਆਦਾ ਕੇਸਿਸ ਜਿਹੜੇ ਹਾਲਾਂ ਉਹ ਕੋਈ ਇਹਨਾਂ ਨੂੰ ਅਦਾਲਤਾਂ 'ਚ ਨਹੀਂ ਲੈ ਕੇ ਗਏ ਕਿਉਂਕਿ ਉਹ ਇੱਕ ਲੰਬਾ ਪ੍ਰੋਸੀਜਰ ਹੁੰਦਾ, ਪਰ ਦੂਸਰੇ ਤਾਂ ਇਹਨਾਂ ਨੂੰ ਅਦਾਲਤਾਂ 'ਚ ਲੈ ਕੇ ਗਏ। ਹੁਣ ਇਹਨਾਂ ਹਾਲਤਾਂ 'ਚ ਇਹ ਕਾਸਟ ਸਿਸਟਮ ਦਾ ਕੋਡ ਕਿਸ ਹੱਦ ਤੱਕ ਹੈ, ਕਿੰਨਾ ਡੀਪ ਹੈ, ਔਰ ਇਹਨਾਂ ਦਾ ਆਪਣਾ ਕਿ ਈਵਨ ਇੱਥੇ ਕਾਸਟ ਬੇਸਡ ਮੈਚ ਵੀ ਹੁੰਦੇ ਨੇ, ਕੋਈ ਵਾਲੀਬਾਲ ਦਾ ਜਾਂ ਦੂਜਾ ਕਿ ਜੀ ਇਹ ਫਲਾਣੀ ਕਾਸਟ ਤੇ ਢਿਮਕਾ ਇਹਦੀਆਂ ਦੋ ਤਿੰਨ। ਇੱਕ ਜਿਹੜੇ ਸੱਜਣ ਨੇ ਮਿਸਟਰ ਕੁਮਾਰ, ਉਹਨਾਂ ਨੇ 8 ਮਿੰਟ ਦੀ ਇੱਕ ਤੇਲਗੂ ਜ਼ਬਾਨ ਦੇ ਵਿੱਚ ਵੀਡੀਓ ਬਣਾਈ ਔਰ ਉਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਜਿਹੜਾ ਯੂਐਸ ਸੀਸ ਜਿਹੜਾ ਇਹਨਾਂ ਦਾ ਆਈਸ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨਾਂ ਨੇ ਇੱਕ ਹਿੰਦੂ ਟੈਂਪਲ ਤੇ ਰੇਡ ਕੀਤਾ ਔਰ ਉਹਨਾਂ ਨੇ ਇਹ ਫਾਈਂਡ ਕੀਤਾ ਕਿ ਇਹ ਜਿਹੜਾ ਟੈਂਪਲ ਦੀ ਮੈਨੇਜਮੈਂਟ ਤੇ ਕੁਝ ਉਹਨਾਂ ਦੇ ਪੁਜਾਰੀ ਉਹ R1 ਵੀਜ਼ਾ ਹੋਲਡਰ ਨੇ, ਮੇਨਲੀ ਹਿੰਦੂ ਪ੍ਰੀਸਟ, ਪਰ ਉਹ ਆਈਟੀ ਜੌਬ ਕਰਦੇ ਨੇ ਸਿਮਿਲਰ ਟੂ H1B ਰੋਲਸ। ਔਰ ਉਹਨਾਂ ਨੇ ਜਿਹੜਾ ਹੁਣ ਕਿਹਾ ਜੀ R1 ਜਿਹੜਾ ਵੀਜ਼ਾ ਉਹ ਤਾਂ ਸਿਰਫ ਰਿਲੀਜੀਅਸ ਵਰਕ ਲਈ ਹੈ ਔਰ ਉਹਦੇ 'ਚ ਸਿਰਫ 20 ਘੰਟੇ ਕੰਮ ਕੀਤਾ ਜਾ ਸਕਦਾ ਜਾਂ ਲਿਆ ਜਾ ਸਕਦਾ। ਫਿਰ ਉਹਨੇ ਕਿਹਾ ਵੀ ਮੈਂ ਜਦੋਂ ਇਹਨੂੰ ਇਨਵੈਸਟੀਗੇਟ ਕੀਤਾ ਉਹਨਾਂ ਨੇ ਕਿਹਾ ਜੀ ਬਹੁਤ ਸਾਰੀਆਂ ਹਿੰਦੂ ਟੈਂਪਲਸ ਦੀਆਂ ਮੈਨੇਜਮੈਂਟਸ ਨੇ R1 ਵੀਜ਼ੇ ਨੂੰ ਮਿਸਯੂਜ਼ ਕਰਕੇ ਜਿਵੇਂ ਉਹਨਾਂ ਨੇ ਜਿਹੜਾ ਇਸ ਹੱਦ ਤੱਕ ਕੀਤਾ ਕਿ ਇੱਕ ਥਾਂ ਤੇ ਜਦੋਂ ਇਹ ਰੇਡ ਹੋਇਆ ਤੇ ਡਜ਼ਨ ਪ੍ਰੀਸਟ ਵਰ ਸੀਨ ਸਿਟਿੰਗ ਇਨ ਅ ਰॉ ਇਨਸਾਈਡ ਅ ਟੈਂਪਲ ਡੂਇੰਗ ਡਾਟਾ ਐਂਟਰੀ ਵਰਕ। ਦਰਜਨਾਂ ਬੈਠੇ ਹੋਏ ਨੇ ਪੁਜਾਰੀ ਜਿਹੜੇ ਨੇ, ਪਰ ਉਹ ਡਾਟਾ ਐਂਟਰੀ ਦਾ ਕੰਮ ਕਰ ਰਹੇ ਨੇ, ਆਏ ਉਹ ਪੁਜਾਰੀ ਦੀ ਕੈਟਾਗਰੀ 'ਚ ਨੇ। ਔਰ ਉਹਨਾਂ ਨੇ ਕਿਹਾ ਵੀ ਇਹਦਾ ਹੀ ਨਤੀਜਾ ਹੈ ਕਿ ਜਿਹੜਾ ਮਿਸਯੂਜ਼ ਹੋਇਆ ਉਹਦੇ ਥੱਲੇ ਜਦੋਂ ਇਹਨਾਂ ਦੇ ਕੋਲ ਹੁਣੇ ਰੇਡਸ ਤੋਂ ਬਾਅਦ ਇਨਫੋਰਮੇਸ਼ਨ ਆਈ ਤਾਂ ਉਹਨਾਂ ਨੇ EB4 ਵੀਜ਼ਾ ਜਿਹੜਾ ਉਹਨੂੰ ਅਮਰੀਕਾ ਨੇ ਬਿਲਕੁਲ ਹੀ ਖਤਮ ਕਰ ਦਿੱਤਾ, ਕੈਂਸਲ ਕਰ ਦਿੱਤਾ। ਉਹ 'ਚ ਉਹਨਾਂ ਨੇ ਕਿਹਾ ਕਿ ਬਈ ਇਸ ਦੇ ਉੱਤੇ ਬੜੇ ਵੱਡੇ ਪੈਮਾਨੇ ਦੇ ਉੱਤੇ ਫਰਾਡ ਹੋਏ ਨੇ ਔਰ ਇਹ ਜਿਹੜਾ ਅਮਰੀਕਨ ਇਮੀਗ੍ਰੇਸ਼ਨ ਨੇ ਐਲਾਨ ਕੀਤਾ ਹੈ ਕਿ ਨੋ ਨਿਊ EB4 ਵੀਜ਼ਾਸ ਵਿਲ ਬੀ ਇਸ਼ੂਡ in 2025 और EB4 ग्रीन कार्ड कैंसल्ड फॉर फाइनेंशियल ईयर 2025 और ये सारे दी फिर पूरी डिटेल है देते कि US हॉल्ड्स EB4 इमिग्रेंट वीज़ा फॉर FY 2025। ਹੁਣ ਇਸ ਸਾਰੇ ਦੇ ਚੱਲਦੇ ਆ ਫਿਰ ਮਿਸਟਰ ਕੁਮਾਰ ਨੇ ਜਿਹੜਾ ਫਰਦਰ ਵਰਤਾਰਾ ਇਸ ਦੇ ਉੱਤੇ ਕਿ ਭਾਈ ਇਹ ਕਾਸਟ ਸਿਸਟਮ ਕਿਸ ਹੱਦ ਤੱਕ ਹੈ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਬਈ ਇਹ ਜਿਹੜਾ ਡਿਫਰੈਂਟ ਕਾਸਟ ਆਰ ਕਨਸਟੈਂਟਲੀ ਕਲੈਸ਼ਿੰਗ ਵਿਦ ਈਚ ਅਦਰ। ਇਹ ਅਮਰੀਕਾ ਦੀ ਖਬਰ ਹੈ, ਇਹ ਨਹੀਂ ਹੈ ਵੀ ਉੱਥੇ ਕੋਈ ਲੜਾਈ ਹੋ ਗਈ, ਬ੍ਰਾਹਮਣਾਂ ਨੇ ਕੋਈ ਹਮਲਾ ਕਰਤਾ ਸ਼ੂਦਰਾਂ ਦੀ ਬਸਤੀ ਤੇ। ਹੁਣ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਡਾਲਸ ਦੇ ਵਿੱਚ, ਡਾਲਸ ਟੈਕਸਸ ਹੈ, ਲਿਊਆ ਪੱਟੀਦਾਰ ਸਮਾਜ ਜਿਹੜਾ ਹੈ ਉਹ ਉਸ ਜ਼ਾਤ ਵਾਲਿਆਂ ਨੇ ਇੱਕ ਵਾਲੀਬਾਲ ਟੂਰਨਾਮੈਂਟ ਆਰਗੇਨਾਈਜ਼ ਕੀਤਾ
ਪਰ ਉੱਥੇ ਖੇਡਣ ਦੀ ਥਾਂ ਤੇ ਦੇ ਵਰ ਗ੍ਰਾਈਪਿੰਗ ਅਬਾਊਟ ਗੁਜਰਾਤੀਜ਼ ਹੂ ਆਰ ਡੋਮੀਨੇਟਿੰਗ ਮੋਟਲਸ ਐਂਡ ਗੈਸ ਸਟੇਸ਼ਨ। ਉੱਥੇ ਇਹਨਾਂ ਦਾ ਜਿਹੜਾ ਪੱਟੀਦਾਰਾਂ ਤੇ ਗੁਜਰਾਤੀਆਂ ਦਾ ਜਿਹੜੇ ਬਹੁਤ ਸਾਰੇ ਮੋਟਲ ਔਰ ਦੂਜੇ ਔਨ ਕਰਦੇ ਨੇ, ਆਪਸ ਦੇ ਵਿੱਚ ਨਾਅਰੇਬਾਜ਼ੀ ਔਰ ਬਹੁਤ ਸਾਰਾ ਜਿਹੜਾ ਟਕਰਾਅ ਹੋਇਆ। ਔਰ ਮੀਨਵਾਈਲ ਚੌਧਰੀ ਸਟ੍ਰੇਟ ਅਪ ਫਾਇਰਡ ਐਵਰੀ ਰੈਡੀ ਫਰੋਮ ਏ ਟੈਕ ਟੀਮ। ਹੁਣ ਉਹ ਸਾਰੇ ਟੈਕ IT ਸੈਕਟਰ ਦੇ ਸੀ, ਉਹਨਾਂ ਨੇ ਰੈਡੀਆਂ ਨੂੰ, ਰੈਡੀ ਜਿਹੜੇ ਪੱਟੀ ਦਾ, ਉਹ ਸਾਰੇ ਜਿਹੜੇ ਨੇ ਉਹਨਾਂ ਨੇ ਅਗਲੇ ਦਿਨ ਆਪਣੀਆਂ ਕੰਪਨੀਆਂ ਚੋਂ ਫਾਇਰ ਕੀਤੇ। ਔਰ ਇਹ ਉਹਨੇ ਕਿਹਾ ਜੀ ਕਾਸਟ ਪ੍ਰੋਬਲਮ ਇਨ US ਇਜ਼ ਵੈਰੀ ਰੀਅਲ, ਇਟਸ ਨਾਟ ਸਮ ਮੇਡ ਅਪ ਫੈਂਟੈਸੀ, ਕਿ ਵੀ ਇਹ ਐਵੇਂ ਕੋਈ ਫੈਂਟੈਸੀ ਨਹੀਂ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਮਰੀਕਾ ਦੇ ਵਿੱਚ ਇਹ ਜਿਹੜੀਆਂ ਖਾਸ ਤੌਰ ਤੇ 3 ਕਾਸਟ ਗਰੁੱਪ ਵੱਡੇ ਨੇ, ਕਾਮਾਸ, ਕਾਪੂਸ ਤੇ ਰੈਡੀਜ਼, ਇਹਨਾਂ ਨੇ ਕਾਫੀ ਜਿਹੜਾ ਇਸ ਕਿਸਮ ਦੀ ਨਫ਼ਰਤੀ ਜਿਹੜਾ ਪਾਰਟ ਹੈ ਉਹ ਸ਼ੁਰੂ ਕੀਤਾ ਹੋਇਆ। ਔਰ ਇਸ ਦੇ ਉੱਤੇ ਹੀ ਹੁਣ ਮੈਨੂੰ ਨਹੀਂ ਸੀ ਪਤਾ ਵੀ ਇਹ ਜਦੋਂ ਕਾਂਗਰਸਮੈਨ ਬ੍ਰੈਡਨ ਜਿਲ ਦਾ ਮੈਂ ਇਹ ਟਵੀਟ ਦੇਖਿਆ ਕਿ ਵੀ ਇਹ ਕਾਸਟ ਸਿਸਟਮ ਦੇ ਉੱਤੇ ਉਹਨੇ ਕਿਉਂ ਕਮੈਂਟ ਕੀਤਾ ਔਰ ਫਿਰ ਮਾਰਕੰਡੇ ਕਾਟਜੂ ਦਾ ਇਹ ਸਾਹਮਣੇ ਆਇਆ। ਹੁਣ ਇਹਨੇ ਕਾਂਗਰਸਮੈਨ ਬ੍ਰੈਂਡਲੀ ਜਿਲ ਨੇ ਇਹ ਕੀਤਾ ਹੈ, ਅਮਰੀਕਾ ਇਜ਼ ਦਾ ਲੈਂਡ ਆਫ ਓਪਰਚੁਨਿਟੀ ਪ੍ਰੀਸਾਈਜ਼ਲੀ ਬਿਕੋਜ਼ ਵੀ ਡੋਂਟ ਹੈਵ ਏ ਕਾਸਟ ਸਿਸਟਮ। ਇਹ ਹੁਣ ਬੜੀ ਇੰਪੋਰਟੈਂਟ ਗੱਲ ਹੈ ਜਿਹੜਾ ਇਹ ਕਾਂਗਰਸਮੈਨ ਕਹਿ ਰਿਹਾ ਕਿ ਅਮਰੀਕਾ ਇਜ਼ ਦਾ ਲੈਂਡ ਆਫ ਓਪਰਚੁਨਿਟੀ ਪ੍ਰੀਸਾਈਜ਼ਲੀ ਬਿਕੋਜ਼ we don't have a caste system, we cannot sustain America's prosperity and liberty by importing foreign class allegiances. Immigration without assimilation is national and cultural suicide. ਹੁਣ ਇਹ ਬੜੀ ਖੌਫਨਾਕ ਗੱਲ ਵੀ ਹੈ ਪਰ ਟਰੂਥ ਵੀ ਹੈ। ਉਹਨੇ ਕਿਹਾ ਵੀ ਅਮਰੀਕਾ ਇਸ ਲਈ ਲੈਂਡ ਆਫ ਓਪਰਚੁਨਿਟੀ ਬਣਿਆ, ਇੱਕ ਕੋਈ ਡ੍ਰੀਮ ਕਰਦਾ ਹੈ ਇੱਥੇ ਆ ਕੇ ਇੱਕ ਮਜ਼ਦੂਰ ਤੋਂ ਕਿ ਜੀ ਮੈਂ ਚੇਨ ਆਫ ਹੋਟਲਸ ਓਨ ਕਰਨਾ ਹੈ, ਉਹ ਵੇਟਰ ਤੋਂ ਸ਼ੁਰੂ ਕਰਦਾ, ਉਹ ਇੱਕ ਦਿਨ ਓਨ ਕਰਦਾ। ਇਸੇ ਤਰ੍ਹਾਂ ਮਤਲਬ ਇੱਥੇ ਕੋਈ ਵੀ ਰੈਂਕ ਟੂ ਰਿਚਿਸ ਜਿਹੜਾ ਹੈ ਉਹ ਉਹੀ ਡ੍ਰੀਮ ਲੈਂਡ ਹੈ ਇੱਥੋਂ ਦਾ, ਜਾਂ ਲੈਂਡ ਆਫ ਓਪਰਚੁਨਿਟੀ ਹੈ। ਉਹਨੇ ਕਿਹਾ ਜੀ ਇਹ ਇਸ ਲਈ ਪੋਸੀਬਲ ਹੈ, ਕਾਂਗਰਸਮੈਨ ਕਹਿ ਰਿਹਾ, ਕਿਉਂਕਿ ਸਾਡੇ ਕਾਸਟ ਸਿਸਟਮ ਨਹੀਂ ਹੈ। ਹੁਣ ਇੰਡੀਆ 'ਚ ਕੋਈ ਸ਼ੂਦਰ, ਹਾਂ ਉਹਨਾਂ ਦਾ ਬਣਾਇਆ ਰਿਜ਼ਰਵ ਸੀਟਾਂ ਰੱਖੀਆਂ ਹੋਈਆਂ ਨੇ, ਉਹ ਭਾਵੇਂ ਉਹਨੂੰ ਪ੍ਰੈਜ਼ੀਡੈਂਟ ਬਣਾ ਦੇਣ ਜਾਂ ਉਹਨੂੰ, ਲੇਕਿਨ ਨਾ ਉਹਨਾਂ ਨੂੰ ਮੰਦਰਾਂ 'ਚ ਐਂਟਰੀ ਹੈ, ਨਾ ਉਹਨਾਂ ਨੂੰ ਕਿਸੇ ਮੌਕੇ ਦੇ ਉੱਤੇ। ਔਰ ਖ਼ਾਸ ਤੌਰ ਤੇ ਤੁਹਾਨੂੰ ਇਹ ਨਜ਼ਰ ਆਏਗਾ ਜੇ ਕੋਵਿੰਦ ਦਾ ਪ੍ਰੈਜ਼ੀਡੈਂਟ ਬਣਾਇਆ ਜਾਂ ਹੁਣ ਬੀਬੀ ਮੁਰਮੂ ਬਣਾਈ ਹੋਈ ਹੈ, ਤੇ ਅਯੁੱਧਿਆ ਦੀ ਪ੍ਰਾਣ ਪ੍ਰਤਿਸ਼ਠਾ ਸੀ, ਜਾਂ ਇਹ ਮੁਰਮੂ ਜਦੋਂ ਦਿੱਲੀ 'ਚ ਹੀ ਕਿਸੇ ਮੰਦਿਰ 'ਚ ਪੂਜਾ ਲਈ ਗਈ ਤਾਂ ਦੂਜੇ ਉਹਦੇ ਨਾਲ ਦੇ ਜਿਹੜੇ ਮਿਨਿਸਟਰ ਸੀ ਹਾਈ ਕਾਸਟ, ਉਹ ਅੰਦਰ ਵੜ ਗਏ, ਜਿਹੜੀ ਉਹਨਾਂ ਦਾ ਸੈਂਕਟਮ ਹੈ ਉਹਨੂੰ ਮਾਈ ਨੂੰ ਬਾਹਰ ਹੀ ਖੜਾ ਕੀਤਾ ਵੀ ਇਹ ਤਾਂ ਸ਼ੁਦਰਾਣੀ ਹੈ। ਸੋ ਇਹ ਕਾਂਗਰਸਮੈਨ ਕਹਿ ਰਿਹਾ ਕਿ ਵੀ ਅਸੀਂ ਅਮਰੀਕਾ ਦੀ ਖੁਸ਼ਹਾਲੀ ਔਰ ਲਿਬਰਟੀ ਨੂੰ ਮੇਨਟੇਨ ਨਹੀਂ ਰੱਖ ਸਕਾਂਗੇ ਜੇ ਕਾਸਟ ਸਿਸਟਮ ਵਰਗੀ ਫੋਰਨ ਕਲਾਸ ਜਿਹੜੀ ਇਹ ਲੈ ਕੇ ਆਏ ਨੇ ਬਿਮਾਰੀ, ਇਹ ਐਲੀਜੈਂਸ ਇੱਥੇ ਰਹੀ। ਉਹਨੇ ਕਿਹਾ ਵੀ ਇਸ ਲਈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਮੀਗ੍ਰੇਸ਼ਨ ਵਿਦਆਊਟ ਐਸੀਮੀਲੇਸ਼ਨ ਇਜ਼ ਨੈਸ਼ਨਲ ਐਂਡ ਕਲਚਰਲ ਸੁਸਾਈਡ, ਕਿ ਜੇ ਉੱਥੋਂ ਆਉਣ ਵਾਲੇ ਲੋਕ ਇਹਨਾਂ ਬਿਮਾਰੀਆਂ ਨੂੰ ਉੱਥੇ ਛੱਡ ਕੇ ਨਹੀਂ ਆਉਂਦੇ ਔਰ ਅਮਰੀਕਨ ਸਿਸਟਮ ਦੇ ਵਿੱਚ ਐਸੀਮੀਲੇਟ ਨਹੀਂ ਕਰਦੇ, ਜਾਂ ਅਮਰੀਕਨ ਵੈਲਿਊ ਸਿਸਟਮ ਨੂੰ ਆਪਣੇ ਬਿਹੇਵੀਅਰ, ਉਹ ਕਾਰੋਬਾਰੀ ਹੋਏ, ਸੋਸ਼ਲ ਹੋਏ ਔਰ ਵਰਕ ਐਥਿਕਸ ਦਾ ਹਿੱਸਾ ਨਹੀਂ ਬਣਾਉਂਦੇ, ਤੇ ਇਹ ਅਮਰੀਕਾ ਦੇ ਲਈ ਨੈਸ਼ਨਲ ਔਰ ਕਲਚਰਲ ਸੁਸਾਈਡ ਹੋਏਗਾ। ਔਰ ਹੁਣ ਇਸ ਦੇ ਉੱਤੇ ਇੱਕ ਜਿਹੜਾ ਡਿਟੇਲ ਹੋਰ ਵੀ ਸਾਡੇ ਕੋਲ ਆਈ, ਜਿਹਨੂੰ ਕਿ ਵੀ ਹੁਣ ਬਹੁਤਿਆਂ ਨੂੰ, ਕਿਉਂਕਿ ਹੁਣ ਸਾਨੂੰ ਲੱਗਦਾ ਕਿ ਵੀ ਅਮਰੀਕਾ 'ਚੋਂ ਹੀ ਕੱਢ ਰਹੇ ਨੇ, ਕਿਉਂ ਕੱਢ ਰਹੇ ਨੇ। ਹੁਣ ਜਿਹੜਾ ਸਿਸਟਮ ਸਾਡੇ ਲੋਕਾਂ ਨੇ, ਚਲੋ ਅਮਰੀਕਾ 'ਚ ਤਾਂ ਓਵਰਆਲ ਹੀ ਇਮੀਗ੍ਰੇਸ਼ਨ ਇੱਕ ਪ੍ਰੋਬਲਮ ਬਣ ਗਈ ਕਿ ਜੇ 11 ਤੋਂ 13 ਮਿਲੀਅਨ ਲੋਕ ਇਲੀਗਲ, ਜਿਨ੍ਹਾਂ 'ਚ ਕ੍ਰਾਈਮ ਬਹੁਤ ਜ਼ਿਆਦਾ, ਕ੍ਰਿਮੀਨਲਸ ਵੀ। ਹੁਣ ਅਸੀਂ ਨੈਗੇਟਿਵਿਟੀ ਦੀ ਗੱਲ ਕਰ ਰਹੇ ਹਾਂ। ਕੱਲ੍ਹ ਹੀ ਮੇਰੀ ਸਟਾਕਟਨ ਦੇ ਪ੍ਰਬੰਧਕਾਂ ਦੇ ਹਵਾਲੇ ਨਾਲ ਔਰ ਜਿਹੜਾ ਕੈਨੇਡਾ 'ਚ ਵੀ ਗੱਲਬਾਤ ਹੋ ਰਹੀ ਸੀ ਕਿ ਵੀ ਹੁਣ ਕਿਵੇਂ ਹੈ, ਕਿਉਂਕਿ ਉੱਥੇ ਇੰਨੇ ਲੋਕ ਆਪਣੇ ਖੌਫਜ਼ਦਾ ਸੀ, ਫਰੌਤੀਆਂ ਮੰਗਣੀਆਂ ਸ਼ੁਰੂ, ਦੂਜੇ ਸ਼ੁਰੂ, ਗੁਰਦੁਆਰਿਆਂ ਜਾ ਕੇ ਬਦਮਾਸ਼ੀਆਂ ਸ਼ੁਰੂ, ਉਸ ਕਿਸਮ ਦਾ ਨਗਰ ਕੀਰਤਨ ਯਾਦ ਹੋਏਗਾ ਸਟਾਕਟਨ ਦੇ ਪਿਛਲੇ ਸਾਲ ਨਗਰ ਕੀਰਤਨ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੇ 26-27 ਇਸ ਕਿਸਮ ਦੇ ਗੈਂਗਸਟਰ, ਕਿਉਂਕਿ ਜਿਹੜੀ ਅਮਿਤ ਸ਼ਾਹ ਨੇ ਗੈਂਗ, ਲਾਰੈਂਸ ਬਿਸ਼ਨੋਈ ਔਰ ਕੋਈ ਗੋਲਡੀ ਬਰਾੜ ਤੇ ਕੋਈ ਇਸ ਕਿਸਮ ਦੇ ਗੈਂਗਸਟਰ, ਉਹਨਾਂ ਨੇ ਕਿਹਾ ਜੀ 25-25 30 ਦੇ ਗਰੁੱਪ ਪੂਰੇ ਜਿਹੜੇ ਨੇ ਇੱਕ ਆਰਗੇਨਾਈਜ਼ ਤਰੀਕੇ ਦੇ ਨਾਲ ਲਿਆਂਦੇ ਗਏ। ਉਹ ਕ੍ਰਾਈਮ ਜਿਹੜਾ ਹੈ
इत्थों ਦੀਆਂ ਏਜੰਸੀਆਂ ਤੋਂ ਵੀ ਕੰਟਰੋਲ ਨਹੀਂ ਸੀ ਹੋਣਾ ਜਿੰਨੀ ਵੱਡੀ ਗਿਣਤੀ 'ਚੋਂ ਆ ਗਏ ਸੀ। ਪਰ ਹੁਣ ਕਿਉਂਕਿ ਇੱਕ ਤਾਂ ਉਹ ਸਾਰਿਆਂ ਦਾ ਰਿਕਾਰਡ ਸਾਹਮਣੇ ਆ ਰਿਹਾ, ਦੂਸਰੇ ਦਬੇ ਬੈਠੇ ਨੇ ਔਰ ਉਹਨੇ ਕਿਹਾ ਜੀ ਅਸੀਂ ਚੈਨ ਦੀ ਨੀਂਦ ਸੋ ਰਹੇ ਹਾਂ। ਜਿਹੜੇ ਕੈਨੇਡਾ 'ਚ ਵੀ ਈਵਨ ਟੋਰਾਂਟੋ ਬਰੈਂਪਟਨ ਵਰਗਿਆਂ 'ਚ ਜਿਹੜੇ ਥੋੜ੍ਹੇ ਬਹੁਤ ਖਾਂਦੇ ਪੀਂਦੇ ਚੰਗੇ ਕਾਰੋਬਾਰ ਵਾਲੇ ਸੀ ਔਰ ਉਹ ਕਹਿੰਦੇ ਹੁਣ ਕਰੀਏ ਕਿ ਆਪਣੀਆਂ ਹੀ ਬੱਚੇ ਮੁੰਡੇ ਆ ਕੇ ਸਾਨੂੰ ਧਮਕਾਉਂਦੇ ਨੇ, ਘਰਾਂ 'ਚ ਆ ਕੇ ਖੁੱਲ੍ਹੇਆਮ ਹਥਿਆਰ ਲੈ ਕੇ ਡਰਾਇੰਗ ਰੂਮ 'ਚ ਵੜ ਗਏ ਕਹਿ ਕੇ ਕਿ ਜੀ ਇੰਨਾ ਦਿਓ, ਔਰ ਕਈ ਜਿਹੜੇ ਨੇ ਉਹ ਈਵਨ ਡਰਦੇ ਮਾਰੇ ਦਿੰਦੇ ਵੀ ਰਹੇ ਨੇ। ਸੋ ਕਿਉਂਕਿ ਇਹ ਜਦੋਂ ਕ੍ਰਾਈਮ ਔਰ ਇਹ ਇਮੀਗ੍ਰੇਸ਼ਨ ਦੋਵੇਂ ਚੀਜ਼ਾਂ ਇਲੀਗਲ ਇਹ ਰਲੇ ਔਰ ਇਸ ਚੋਂ ਇੱਕ ਰਾਹਤ ਵੀ ਹੈ। ਲੇਕਿਨ ਇਸ ਕਿਸਮ ਦਾ ਵਰਤਾਰਾ ਜਿਹੜੇ ਆਪਣੇ ਲੋਕਾਂ ਦਾ ਹੈ, ਕਿਉਂਕਿ ਸਾਨੂੰ ਬਹੁਤ ਵਾਰੀ ਭੁੱਲ ਜਾਂਦਾ ਜੀ ਪਹਿਲਾਂ ਕਦੇ ਕਿਸੇ ਨਾਲ ਕੀ ਹੋਇਆ। ਬਰਮਾ ਦਾ ਜਿਹਨੂੰ ਅੱਜ ਮਿਆਂਮਾਰ ਕਹਿੰਦੇ ਨੇ, ਸ਼ਾਇਦ ਬਹੁਤ ਸਾਰਿਆਂ ਨੂੰ ਇਹ ਪਤਾ ਨਾ ਹੋਏ ਕਿ ਬਰਮਾ ਦੇ ਵਿੱਚ ਜਿਹਨੂੰ ਜਿੱਥੇ ਤੇਲ ਨਿਕਲਿਆ ਅੰਗਰੇਜ਼ਾਂ ਨੇ ਉਹਨੂੰ ਆਪਣਾ ਹਿੱਸਾ ਬਣਾਇਆ। ਇੱਕ ਸਟੇਜ ਤੇ ਉਹਨਾਂ ਦੀ ਸਾਰੀ ਲੰਬਰ ਇੰਡਸਟਰੀ, ਆਇਲ ਕਾਰੋਬਾਰੀ, ਬਿਜ਼ਨਸ ਬਰਮਾ ਦੇ ਵਿੱਚ 20% ਪੋਪੂਲੇਸ਼ਨ ਇੰਡੀਅਨਸ ਦੀ ਹੋ ਗਈ ਸੀ। ਇੰਨੀ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਟੈਰੀਟਰੀ ਸੀ, ਕਾਲੋਨੀ ਸੀ ਇਹਨਾਂ ਦੀ ਬ੍ਰਿਟਿਸ਼ਰਸ ਦੀ, ਉੱਥੇ ਲੋਕ ਹੈ। ਹੁਣ ਉਹ ਲੋਕ ਜਿਹੜੇ ਨੇ, ਕਿਉਂਕਿ ਬਰਮਾ ਦੇ ਲੋਕ ਬੇਸਿਕਲੀ ਬੁੱਧਿਜ਼ਮ ਉਹਨਾਂ ਦਾ ਧਰਮ ਹੈ, ਉਹਨਾਂ ਨੇ ਸਬਜੂਗੇਟ ਵੀ ਨਹੀਂ ਸੀ ਆਪਣੇ ਆਪ ਨੂੰ ਉਸ ਲੈਵਲ ਤੇ ਕੀਤਾ। ਉਹ ਅੰਗਰੇਜ਼ਾਂ ਦੀਆਂ ਨੌਕਰੀਆਂ ਜਾ ਕੇ ਖੁਸ਼ ਵੀ ਨਹੀਂ ਸੀ ਹੁੰਦੇ। ਲੇਕਿਨ ਆਪਣੇ ਜਿਹੜੇ ਨੇ ਉਹ ਦੇਸੀ ਵੱਡੀ ਗਿਣਤੀ ਦੇ ਵਿੱਚ ਉਹਨਾਂ 'ਚ ਗੁਜਰਾਤੀ ਵੀ, ਦੂਸਰੇ ਵੀ, ਥੋੜੇ ਬਹੁਤ ਪੰਜਾਬੀ ਵੀ ਸੀ, ਪਰ ਬਹੁਤ ਜ਼ਿਆਦਾ ਨਹੀਂ, ਬਹੁਤ ਜ਼ਿਆਦਾ 20% ਆਬਾਦੀ ਜਿਹੜੀ ਹੈ 1960 ਤੱਕ ਪਹੁੰਚਦਿਆਂ ਹੋ ਗਈ ਇਹਨਾਂ ਦੀ, ਔਰ 50% ਉਹਨਾਂ ਦੀ ਕੈਪੀਟਲ ਤੇ ਕੰਟਰੋਲ ਕਰਦੇ ਸੀ। ਔਰ ਉਹਨਾਂ ਨੂੰ ਲੱਗਾ ਉੱਥੇ ਫਿਰ ਰਿਬੈਲੀਅਨ ਹੋਇਆ, ਫੌਜ ਨੇ ਟੇਕ ਓਵਰ ਕੀਤਾ, ਦੂਸਰਾ ਹੋਇਆ, ਔਰ ਫਿਰ ਉਹਨਾਂ ਨੂੰ ਕੁਛ ਦਿਨਾਂ ਦਾ ਹੀ ਉਹਨਾਂ ਨੇ ਟਾਈਮ ਦਿੱਤਾ ਬਰਮਾ ਵਾਲਿਆਂ ਨੂੰ ਕਿ ਵੀ ਨਿਕਲੋ ਇੱਥੋਂ ਇੰਡੀਅਨਸ ਨੂੰ। 20% ਔਰ ਇੰਡੀਆ ਨਹਿਰੂ ਸੀ ਉਸ ਵੇਲੇ, ਉਹਨਾਂ ਨੇ ਕਿਹਾ ਵੀ ਆਪਣੀਆਂ ਇਹਨਾਂ ਦੀਆਂ ਫਿਰ ਚਾਰਟਰਡ ਫਲਾਈਟਸ ਜਿਹੜੀਆਂ ਨੇ ਉਹ ਜਾ ਕੇ ਉੱਥੋਂ ਜਿਹੜੇ ਬਰਮੀਜ਼ ਹਿੰਦੂ ਸੀ ਉਹਨਾਂ ਨੂੰ ਕੱਢ ਕੇ ਲਿਆਏ ਔਰ 20% ਪੋਪੂਲੇਸ਼ਨ ਜਿਹੜੀ ਹੈ ਬਰਮਾ ਦੀ ਉਹਨਾਂ ਨੇ ਚੁੱਕ ਕੇ ਬਾਹਰ ਮਾਰੀ। ਔਰ ਇਸੇ ਤਰ੍ਹਾਂ ਬਹੁਤ ਸਾਰਿਆਂ ਨੂੰ ਸ਼ਾਇਦ ਯਾਦ ਨਾ ਹੋਏ ਕਿ ਯੁਗਾਂਡਾ ਔਰ ਕੀਨੀਆ, ਯੁਗਾਂਡਾ 'ਚ ਖਾਸ ਤੌਰ ਤੇ ਈਦੀ ਅਮੀਨ ਜੀ, ਉਹ ਉੱਥੇ ਵੀ ਇੰਨੇ ਇਨਫਲੂਐਂਸ਼ੀਅਲ ਸੀ, ਉਹਦੇ 'ਚ ਆਪਣੇ ਵੀ ਲੋਕ ਸੀਗੇ ਔਰ ਵੱਡੀ ਗਿਣਤੀ 'ਚ ਜਿਹੜਾ ਉਹਨਾਂ ਦੀ ਇਕਨੋਮੀ ਤੇ ਕੰਟਰੋਲ ਕਰਦੇ ਸੀ, ਉਹਨਾਂ ਦੇ ਸਾਰੇ ਸੈਕਟਰਸ। ਈਦੀ ਅਮੀਨ ਉਹਨੇ ਕੁਛ ਦਿਨ ਦਾ ਨੋਟਿਸ ਦੇ ਕੇ ਔਰ ਜਾਣ ਲੱਗੇ ਹੱਥਾਂ 'ਚੋਂ ਸੋਨੇ ਦੇ ਕੜੇ ਤੇ ਗਲ 'ਚ ਪਾਏ ਕੈਂਠੇ ਤੇ ਮੁੰਦਰੀਆਂ ਉਹ ਵੀ ਲੁਆ ਕੇ ਜਿਹੜਾ ਉਹਨਾਂ ਨੂੰ ਜਿਹੜਾ ਅੱਗੇ ਤੋਰਦੇ ਸੀ। ਮਾਰੇ ਨਹੀਂ, ਕੱਢਤੇ ਸਾਰੇ ਯੁਗਾਂਡਾ। ਉਹਨਾਂ ਦੀ ਥੋੜ੍ਹੀ ਬਹੁਤ ਕਿਸਮਤ ਇਹ ਚੰਗੀ ਸੀ ਕਿ ਬ੍ਰਿਟਿਸ਼ ਪਾਸਪੋਰਟ ਸੀ ਉਹਨਾਂ ਦੇ ਕੋਲ। ਬਹੁਤ ਸਾਰੇ ਜਿਹੜੇ ਯੂਕੇ ਜਾਂ ਬ੍ਰਿਟਨ ਦੇ ਵਿੱਚ ਸੈਟਲ ਹੋਏ ਉਹ ਉਸ ਦੇ ਥਰ। ਸੋ ਇਹ ਮੈਂ ਉਦਾਹਰਣ ਇਸ ਲਈ ਦੇ ਰਿਹਾ ਵੀ ਇਹ ਬਹੁਤ ਵਾਰ ਜਦੋਂ ਕੁਛ ਜਿਵੇਂ ਐਤਕੀ ਠੰਡ ਪਈ ਹੈ, ਬਹੁਤੇ ਕਹਿਣਗੇ ਜੀ ਜਿੰਨੀ ਐਤਕੀ ਪਈ ਕਦੇ ਪਈ ਹੀ ਨਹੀਂ, ਉਹ ਹਰ ਵਾਰੀ ਐਵੇਂ ਲੱਗਦਾ। ਸੋ ਇਹ ਜਦੋਂ ਵੀ ਕਿਤੇ ਤੁਸੀਂ ਆਪਣਾ ਗੰਦ ਲੈ ਕੇ ਦੂਜੇ ਪਾਸੇ ਪਹੁੰਚ ਜਾਂਦੇ ਹੋ, ਦੂਸਰਿਆਂ ਦੇ ਹੱਕਾਂ ਦੇ ਛੱਕ, ਇੱਕ ਸਟੇਜ ਹੁੰਦੀ ਹੈ ਵੀ ਉਹਦੇ 'ਚ ਦੱਬਿਆ ਤੁਰਿਆ ਜਾਂਦੀ ਹੈ ਗੱਲ, ਪਰ ਜਦੋਂ ਫਿਰ ਉਹ ਖੜੇ ਹੁੰਦੇ ਨੇ ਤੇ ਉਹ ਫਿਰ ਸਫਾਇਆ ਹੀ ਹੋਣ ਦਾ ਹੁੰਦਾ। ਉਹ ਬਰਮਾ ਦੇ ਵਿੱਚ 1960 ਦੇ ਵਿੱਚ ਹੋਇਆ, 60-62 ਦੇ ਵਿੱਚ, ਔਰ ਫਿਰ ਅਸੀਂ ਦੇਖਦੇ ਹਾਂ ਵੀ ਯੁਗਾਂਡਾ ਔਰ ਕੀਨੀਆ 'ਚੋਂ ਵੀ ਹੌਲੀ ਹੌਲੀ ਨਿਕਲੇ, ਕਿਉਂਕਿ ਲੋਕਲ ਲੋਕ ਜਦੋਂ ਆਪਣੇ ਰਿਅਲਾਈਜ਼ ਹੋਣ ਲੱਗ ਗਿਆ ਵੀ ਸਾਡੇ ਨਾਲ ਕੀ ਹੋ ਰਿਹਾ ਔਰ ਇਹ ਜਿਹੜਾ ਉਹਦੇ 'ਚ ਹੋਇਆ। ਹੁਣ ਇਸ ਦੀ ਜਦੋਂ ਇਹ ਹੁਣ ਸਾਰੀ ਚਰਚਾ ਕਿ ਬਈ ਕਾਸਟ ਸਿਸਟਮ ਟੀਮਾਂ 'ਚ ਕਿਵੇਂ ਲੜਦੇ ਨੇ, ਕਾਸਟ ਬੇਸਡ ਕੀ ਹੈ, ਔਰ ਇਸ ਦੇ ਉੱਤੇ ਸੁਪਰੀਮ ਕੋਰਟ ਦਾ ਸਾਬਕਾ ਜਸਟਿਸ ਜਿਹੜਾ ਬੜਾ ਮੁਖਰ ਹੈ ਇੱਦਾਂ ਦੀ ਮਾਰਕੰਡੇ ਕਾਟਜੂ, ਉਹਨੇ ਟਵੀਟ ਕੀਤਾ ਇਹਦੇ ਤੇ ਕਾਸਟਿਜ਼ਮ ਇਨ ਅਮਰੀਕਾ। ਇਹ ਉਹਨੇ ਕਿਹਾ ਕਿ ਕਿਆ, I was informed by a reliable friend who lives in Fremont, California, USA, that a few months back a cricket match was played in Fremont between a team of Reddies and a team of Kamas. फिर उन्हें कहा कि Reddies and Kamas are castes in Andhra Pradesh, which was abandoned midway as a result of a quarrel and scuffle between members of the two teams. वो कहंदा भी मेरा एक दोस्त, क्योंकि ਇਹਦਾ ਮਾਰਕੰਡੇ ਕਾਟਜੂ ਦੇ ਕੋਈ ਫੈਮਿਲੀ ਦਾ ਵੀ ਰਹਿੰਦਾ ਕੈਲੀਫੋਰਨੀਆ, ਇਹ ਪਿੱਛੇ ਵੀ ਆਇਆ ਸੀ ਕੁਝ ਸਾਲ ਪਹਿਲਾਂ, ਸਿੱਖਾਂ ਨਾਲ ਵੀ ਇਹਨੇ ਇੰਟਰੈਕਸ਼ਨ ਕੀਤਾ, ਸ਼ਾਇਦ ਗੁਰਦੁਆਰੇ ਵੀ ਆਇਆ ਹੈ ਜਾਂ ਉੱਥੇ ਕੁਝ ਸਿੱਖ ਨੌਜਵਾਨ ਚਾਹੁੰਦੇ ਸੀ ਕਿ ਜੀ ਇਹ ਖੁੱਲ੍ਹ ਕੇ ਗੱਲ ਕਰਦਾ ਹੈ, ਇਹਨੇ ਜਿਹੜਾ ਹੈ ਉਹ
ਇਹਦੇ ਪੀਰੀਅਡ 'ਚ ਹੀ ਜਿਹੜਾ ਇਹ ਫੈਸਲਾ ਸੁਪਰੀਮ ਕੋਰਟ 'ਚ ਆਇਆ ਸੀ ਕਿ ਖਾਲਿਸਤਾਨ ਪੀਸਫੁਲੀ ਕਹਿਣਾ ਜਿਹੜਾ ਹੈ ਉਹ ਕੋਈ ਗੁਨਾਹ ਨਹੀਂ ਹੈ। ਲੇਕਿਨ ਜਦੋਂ ਇਹਦੇ ਨਾਲ ਕਰਨਾ ਵੀ ਚਾਹੁੰਦੇ ਸੀ, ਮੈਂ ਕਿਹਾ ਲੈ ਦੇ ਕੇ ਇਹ ਸਾਰੇ ਇੰਡੀਅਨ ਨੈਸ਼ਨਲਿਸਟ ਨੇ, ਤੁਹਾਨੂੰ ਇੱਕ ਦੋ ਬਿਆਨਾਂ ਤੋਂ ਜਾਂ ਫੈਸਲਿਆਂ ਤੋਂ ਲੱਗਣ ਲੱਗ ਜਾਂਦਾ। ਉਹੀ ਜਦੋਂ ਹੋਇਆ ਗੱਲ ਖਾਲਿਸਤਾਨ ਦੀ ਚੱਲੀ ਤੇ ਫਿਰ ਉਹਨਾਂ ਬਾਅਦ 'ਚ ਕਹਿਣ ਲੱਗੇ ਜੀ ਤੁਸੀਂ ਠੀਕ ਕਹਿੰਦੇ ਸੀ। ਮੈਂ ਕਿਹਾ ਵੀ ਇਹ ਤੁਸੀਂ ਠੀਕ ਹੈ, ਇਹਨਾਂ ਦਾ ਉਹਨਾਂ ਕੁ ਵਰਤ ਲਓ ਕਹਿਣਾ ਜਿਹੜਾ ਕਿ ਹਿੰਦੂ ਤਵੀਆਂ ਨੂੰ ਤਕਲੀਫ ਦਿੰਦਾ ਹੈ, ਪਰ ਇਹ ਇਨ ਦਾ ਐਂਡ ਆਫ ਦਾ ਡੇ ਜਦੋਂ ਸਿੱਖ ਇਸ਼ੂ ਆਏਗਾ ਇਹ ਸਾਰੇ ਹੀ ਕਿਤੇ ਨਾ ਕਿਤੇ ਕੋਈ ਖੁੱਲ ਕੇ ਨਫ਼ਰਤ ਨਾਲ ਭਰਿਆ ਹੋਇਆ ਹੈ, ਕੋਈ ਜਿਹੜਾ ਔਰ ਈਵਨ ਉਹ ਯੂਟਿਊਬਰ ਵੀ ਜਿਹੜੇ ਮੋਦੀ ਦੇ ਕ੍ਰਿਟਿਕ ਨੇ, ਹਿੰਦੂਤਵ ਆਈਡੀਓਲੋਜੀ ਦੇ ਕ੍ਰਿਟਿਕ ਨੇ, ਸੈਕੂਲਰਿਜ਼ਮ ਦੀ ਗੱਲ ਕਰਦੇ ਨੇ, ਜਦੋਂ ਸਿੱਖ ਇਸ਼ੂ ਆਉਂਦਾ ਉਹਨਾਂ ਨੂੰ ਦੰਦਲ ਪੈ ਜਾਂਦੀ, ਉਹ ਨਹੀਂ ਬੋਲਦੇ ਨੇ। ਔਰ ਕਈ ਜਿਹੜੇ ਨੇ ਉਹ ਵਿਸ ਘੋਲਣਗੇ ਲੇਕਿਨ ਭਾਵੇਂ ਐਂਟੀ ਨਹੀਂ ਕਹਿਣਗੇ ਲੇਕਿਨ ਹੱਕ 'ਚ ਕਹਿਣ ਦੀ ਹਿੰਮਤ ਨਹੀਂ ਰੱਖਦੇ। ਸੋ ਹੁਣ ਇਹ ਕਹਿੰਦਾ ਕਿ ਜੀ ਮੇਰੇ ਇੱਕ ਦੋਸਤ ਨੇ, ਇਤਵਾਰਯੋਗ ਦੋਸਤ ਜਿਹੜਾ ਫਰੀਮੌਂਟ 'ਚ ਰਹਿੰਦਾ, ਉਹਨੇ ਦੱਸਿਆ ਕਿ ਕੁਛ ਮਹੀਨੇ ਪਹਿਲਾਂ ਫਰੀਮੌਂਟ 'ਚ ਰੈਡੀ ਤੇ ਕਾਮਸ, ਇਹ ਉਹਨੇ ਕਿਹਾ ਵੀ ਆਂਧਰਾ ਪ੍ਰਦੇਸ਼ ਦੀਆਂ ਦੋ ਕਾਸਟ ਨੇ, ਉਹਨਾਂ 'ਚ ਕ੍ਰਿਕਟ ਮੈਚ ਹੋਇਆ ਪਰ ਉਹਨੂੰ ਅੱਧ ਦੇ ਵਿੱਚ ਹੀ ਰੋਕਣਾ ਪਿਆ ਕਿਉਂਕਿ ਆਪਸ ਦੇ ਵਿੱਚ ਉਹ ਝਗੜ ਪਏ ਦੋਨੋਂ ਟੀਮਾਂ। ਆਈ ਵਾਜ਼ ਸ਼ੌਕਡ ਔਨ ਹੀਅਰਿੰਗ ਦਿਸ ਕਿ ਮੈਨੂੰ ਬੜਾ ਝਟਕਾ ਲੱਗਾ ਹੈ। ਹਾਊ ਕੁਡ ਕਾਸਟ ਟੀਮਸ ਬੀ ਫਾਰਮਡ ਇਨ ਕੈਲੀਫੋਰਨੀਆ ਐਂਡ ਹਾਊ ਕੁਡ ਏ ਕੁਆਰਲ ਟੇਕ ਪਲੇਸ ਬਿਟਵੀਨ them ਇਨ ਕੈਲੀਫੋਰਨੀਆ, ਕਿ ਉੱਥੇ ਵੀ ਇਹ ਜ਼ਾਤ ਪਾਤ ਦੀਆਂ ਵਾਲੀਆਂ ਟੀਮਾਂ ਬਣਾਈਆਂ ਹੋਈਆਂ ਨੇ ਔਰ ਇਹਦੇ ਤੇ ਉੱਥੇ ਵੀ ਲੜ ਰਹੇ ਨੇ। ਦਿਸ ਸ਼ੋਜ਼ ਹਾਊ ਡੀਪ ਰੂਟਡ ਕਾਸਟ ਸਿਸਟਮ ਇਜ਼ ਇਨ ਇੰਡੀਆ। ਇਹ ਮਾਰਕੰਡੇ ਕਾਟਜੂ ਕਹਿ ਰਿਹਾ ਕਿ ਇਹ ਦੱਸਦਾ ਹੈ ਕਿ ਇਹ ਜਿਹੜਾ ਜ਼ਾਤ ਪਾਤ ਦਾ ਹੈ ਇਹ ਕਿੰਨੀ ਡੂੰਘੀ ਹੈ ਹਿੰਦੂਆਂ ਦੀਆਂ ਨਸਾਂ ਦੇ ਵਿੱਚ। ਪੀਪਲ ਹੂ ਟਰੈਵਲ 13,500 ਕਿਲੋਮੀਟਰ the distance between India and California can still not leave behind their caste baggage despite coming to a highly developed country। ਕਿ ਜਿਹੜੇ 13,500 ਕਿਲੋਮੀਟਰ ਫਲਾਈ ਕਰਕੇ ਉੱਥੋਂ ਇੰਡੀਆ ਤੋਂ ਕੈਲੀਫੋਰਨੀਆ ਆਏ ਨੇ, ਉਹ ਆਪਣਾ ਜ਼ਾਤ ਪਾਤ ਦਾ ਜਿਹੜਾ ਬੈਗੇਜ ਹੈ ਉਹ ਪਿੱਛੇ ਨਹੀਂ ਛੱਡ, ਉਹ ਨਾਲ ਹੀ ਲੈ ਕੇ ਆਏ ਨੇ ਔਰ ਇਸ ਡਿਵੈਲਪਡ ਮੁਲਕ 'ਚ ਆ ਕੇ ਵੀ ਉਹ ਉਸੇ ਹੀ ਜਹਾਲਤ ਦਾ ਸ਼ਿਕਾਰ ਨੇ। Does it not show that I was correct when I said 90% Indians are fools? ਉਹ ਕਹਿੰਦਾ ਇਹ ਗੱਲ ਠੀਕ ਨਹੀਂ ਸਾਬਤ ਕਰਦਾ ਜਦੋਂ ਮੈਂ ਪਹਿਲਾਂ ਕਿਹਾ ਸੀ ਕਿ 90% ਹਿੰਦੁਸਤਾਨੀ ਜਿਹੜੇ ਨੇ ਉਹ ਮੂਰਖ ਨੇ, 10% ਪਤਾ ਨਹੀਂ ਮਾਰਕੰਡੇ ਸਾਹਿਬ ਕਾਟਜੂ ਸਾਹਿਬ ਨੇ ਕਿਹੜੇ ਛੱਡ ਲਏ ਨੇ। ਕਿਉਂਕਿ ਜੇ ਹੁਣ ਤੁਸੀਂ ਆਦਿੱਤਿਆਨਾਥ ਯੋਗੀ ਜਾਂ ਮੋਦੀ ਜਾਂ ਉਹਨਾਂ ਦੇ ਮੀਡੀਆ ਤੇ ਯਕੀਨ ਕਰਨਾ ਹੈ ਤੇ 62 ਕਰੋੜ ਹਿੰਦੂ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੇ ਸਨਾਤਨੀ ਨਾਲ ਉਹ ਕਹਿੰਦੇ ਨੇ ਜਿਨ੍ਹਾਂ ਨੇ ਕੁੰਭ ਨਹਾਤਾ ਹੈ। ਔਰ ਹੈਰਾਨੀ ਇਸ ਗੱਲ ਦੀ ਨਹੀਂ ਹੈ ਕਿ ਵੀ ਉਹ ਤਾਂ ਧਾਰਮਿਕ ਆਸਥਾ ਦੇ ਨਾਂ ਥੱਲੇ ਗੰਗਾ ਦੁਨੀਆ ਦੀ ਸਭ ਤੋਂ ਪੋਲਿਊਟਿਡ ਨਦੀ ਹੈ, ਦਰਿਆ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਫਰਾਂਸ ਨੇ ਅੱਜ ਤੋਂ ਪਤਾ ਨਹੀਂ ਡੈਕੇਡ ਪਹਿਲਾਂ ਕਿ ਕਿੰਨਾ ਗੰਗਾ ਪਿਊਰੀਫਾਈਂਗ ਪ੍ਰੋਜੈਕਟ ਲਈ ਦਿੱਤੇ ਹੋਏ ਨੇ। ਉਹਨਾਂ ਦਾ ਆਪਣਾ ਪੋਲਿਊਸ਼ਨ ਬੋਰਡ ਜਿਹੜਾ ਹੈ ਇਸ ਗੱਲ ਦੇ ਉੱਤੇ ਉਹਨਾਂ ਨੇ ਰਿਪੋਰਟ ਕੀਤੀ ਕਿ ਭਾਈ ਜਿੰਨਾ ਜਿਹੜਾ ਪੋਲਿਊਸ਼ਨ ਆਮ ਹੁੰਦਾ ਉਹਦੇ ਨਾਲ 200 ਗੁਣਾ ਜ਼ਿਆਦਾ ਹੋਇਆ ਕੁੰਭ ਦੇ ਦੌਰਾਨ ਜਿਹੜੇ ਨਾਤੇ ਨੇ। ਇਹ ਵੀ ਖਬਰਾਂ ਨੇ ਵੀ ਲੋਕ ਬਿਮਾਰ ਵੀ ਹੋਏ ਨੇ, ਮਰੇ ਵੀ ਨੇ, ਉਸ ਸਟੈਂਪੀਡ ਜਾਂ ਦੂਜਾ ਤਾਂ ਬਾਅਦ ਦੀ ਗੱਲ ਹੈ। ਪਰ ਇਹਦੇ ਬਾਵਜੂਦ ਉਹਨਾਂ ਦਾ ਮੀਡੀਆ ਜਿਹੜਾ ਹੈ ਉਹ ਇਹ ਕਹਿ ਰਿਹਾ ਕਿਸੇ ਆਪਣੇ ਨਕਲੀ ਸਾਇੰਸਦਾਨ ਦਾ ਨਾਮ ਲੈ ਕੇ ਜਿਹਦਾ ਕੋਈ ਰਿਸਰਚ ਕਿਤੇ ਨਹੀਂ ਹੈ, ਕੋਈ ਵੈਬਸਾਈਟ ਨਹੀਂ ਹੈ, ਕਿ ਫਲਾਂ ਡਾਕਟਰ ਅਨੂ ਕੁਮਾਰ ਕਿ ਉਹਨੇ ਕਿਹਾ ਕਿ ਇਸ ਸਭ ਤੋਂ ਬਾਅਦ ਵੀ ਗੰਗਾ ਐਨ ਇੰਨੀ ਪਵਿੱਤਰ ਹੀ ਹੈ ਜਿੰਨਾ ਦੁਨੀਆ ਦਾ ਹੋਰ ਕੋਈ ਦਰਿਆ ਨਹੀਂ ਹੈ। ਉਹਨੇ ਕਿਹਾ ਜੀ ਗੰਗਾ ਦੇ ਵਿੱਚ ਇਹ ਕਰਾਮਾਤ ਹੈ ਕਿ ਉਹਦੇ 'ਚ ਐਸੇ ਬੈਕਟੀਰੀਆ ਪੈਦਾ ਹੁੰਦੇ ਨੇ ਜਿਹੜੇ ਸਾਰੀ ਪੋਲਿਊਸ਼ਨ ਨੂੰ ਸਾਫ਼, ਤੁਹਾਨੂੰ ਨਜ਼ਰ ਆ ਰਿਹਾ ਕਿ ਗੰਦਗੀ ਨਾਲ। ਹੁਣ ਜੇ 62 ਕਰੋੜ ਲੋਕ, ਜੇ ਇਹਨਾਂ ਦੀ ਫਿਗਰ ਦੇਖੋ 50% ਆਬਾਦੀ ਜਿਹੜੀ ਹੈ ਇਹਨਾਂ ਦੇ ਕਹਿਣ ਮੁਤਾਬਕ, ਉਹ ਕਹਿੰਦੇ ਜੀ ਅੱਧੇ ਹਿੰਦੂ ਜਿਹੜੇ ਨੇ ਕੌਂ ਚ ਨਹਾ ਕੇ ਗਏ ਨੇ ਤੇ ਗੰਗਾ ਵੀ ਪਵਿੱਤਰ ਹੈ ਔਰ ਉਹਦੇ 'ਚ ਉਸ ਸਾਰੇ ਨੂੰ ਤੁਹਾਡਾ ਕਾਸਟ ਸਿਸਟਮ ਦੀ। ਔਰ ਇਕੱਲਾ ਇਹੀ ਨਹੀਂ ਹੈ, ਤੁਸੀਂ ਹੁਣ ਗਾਂਧੀ, MK ਗਾਂਧੀ, ਮੋਹਨਦਾਸ ਕਰਮਚੰਦ ਗਾਂਧੀ, ਉਹਦੀਆਂ ਸਾਰੀਆਂ ਲਿਖਤਾਂ ਨੂੰ ਟੁਗੈਦਰ ਜਿਹੜਾ ਇੰਡੀਅਨ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਪਬਲਿਸ਼ ਕੀਤਾ ਹੋਇਆ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਦੇ ਥੱਲੇ। ਤੁਹਾਨੂੰ ਇੱਕ ਵੀ ਲਾਈਨ ਉਹਦੇ 'ਚ ਨਹੀਂ ਮਿਲੇਗੀ ਜਿਹਦੇ 'ਚ ਉਹਨੇ ਕਾਸਟ ਸਿਸਟਮ ਨੂੰ ਕੰਡੈਮ ਕੀਤਾ। ਕੋਈ ਵੀ ਜਿਹੜਾ ਹਿੰਦੂ ਹੈ ਉਹ ਤਾਂ ਹਿੰਦੂ ਰਹਿੰਦਾ ਹੀ ਨਹੀਂ ਜੇ ਕਾਸਟ ਸਿਸਟਮ ਨੂੰ ਨਾ ਮੰਨੇ। ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਇਸੇ ਲਈ ਉਹਨੂੰ ਜਿਹੜੇ ਹਿੰਦੂ ਸਕਾਲਰ ਨੇ ਕਾਸਟ ਸਿਸਟਮ ਤਾਂ
ਰੀੜ ਦੀ ਹੱਡੀ ਹੈ, ਉਹਦਾ ਨਾਂ ਹੀ ਵਰਣ ਆਸ਼ਰਮ ਹੈ। ਵਰਣ ਕਲਰ ਨੂੰ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ, ਬੇਸਡ ਔਨ ਦੈਟ। ਤੇ ਜੇ ਕੋਈ ਹਿੰਦੂ ਨਹੀਂ ਮੰਨਦਾ ਤੇ ਉਹ ਹਿੰਦੂ ਨਹੀਂ ਹੈ। ਔਰ ਉਹ ਅੱਜ ਵੀ ਜਿਹੜੇ ਇਹਦੇ ਬਾਵਜੂਦ ਇਹ ਕਹੀ ਜਾਓ ਜੀ ਸੰਵਿਧਾਨ ਬੜਾ ਸੈਕੂਲਰ ਹੈ, ਸਭ ਹੱਕ ਨੇ, ਸਭ ਨੇ ਦੂਜੇ ਤੀਜੇ, ਬਟ ਇਨ ਦਾ ਐਂਡ ਆਫ ਦਾ ਡੇ ਜਿਹੜੀ ਲੈਟਰ ਐਂਡ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਹੈ ਉਹ ਕਾਸਟ ਸਿਸਟਮ ਦੇ ਉੱਤੇ ਹੀ ਖੜੀ ਹੈ। ਔਰ ਅੱਜ ਵੀ ਸੁਪਰੀਮ ਕੋਰਟ ਤੋਂ ਲੈ ਕੇ IAS ਲੈਵਲ, ਐਡਮਿਨਿਸਟ੍ਰੇਸ਼ਨ, ਮੀਡੀਆ, ਤੁਹਾਨੂੰ ਸਾਰੇ ਪਾਸੇ ਬ੍ਰਾਹਮਣਵਾਦ ਜਾਂ ਉਹੀ ਲੋਕ ਜਿਹੜੇ ਨੇ ਉਹ ਉੱਤੇ ਮਿਲਣਗੇ। ਦੂਜੇ ਜਿਹੜੇ ਥੋੜ੍ਹੇ ਬਹੁਤ ਆ ਵੀ ਜਾਂਦੇ ਨੇ ਉਹ ਵੀ ਫਿਰ ਉਹਨਾਂ ਵਾਂਗ ਹੀ ਬਿਹੇਵ ਕਰਨਾ ਸ਼ੁਰੂ ਕਰ ਦਿੰਦੇ ਨੇ। ਤੇ ਮੈਂ ਮਾਰਕੰਡੇ ਕਾਟਜੂ ਤਾਂ 90% ਉਹਨੇ ਕਿਹਾ ਕਿ ਵੀ ਮੂਰਖ ਨੇ, 90% ਨਹੀਂ। ਹੁਣ ਜੇ ਇਸ ਸਾਰੇ ਨੂੰ ਦੇਖਣਾ ਹੈ ਤੇ ਪਤਾ ਨਹੀਂ ਕੁਛ ਹਜ਼ਾਰਾਂ ਅਕਲਮੰਦ ਰਹਿ ਗਏ ਹੁਣ ਉਹ ਛੱਡ ਕੇ ਮੁਲਕ ਆ ਗਏ ਨੇ, ਉੱਥੇ ਤਾਂ ਮੂਰਖਾਂ ਦੇ ਹਵਾਲੇ ਹੀ ਹੈ। ਪਰ ਉਹ ਜਿਹੜੇ ਇੱਥੇ ਵੀ ਆਏ ਨੇ ਉਹਨਾਂ ਦਾ ਹਾਲ ਦੇਖ ਲਓ ਵੀ ਡੈਲਸ ਟੈਕਸਾਸ 'ਚ ਕੀ ਕਰ ਰਹੇ ਨੇ, ਕੈਲੀਫੋਰਨੀਆ 'ਚ ਕੀ ਕਰ ਰਹੇ ਨੇ, ਔਰ ਕਿਸ ਲੈਵਲ ਦਾ ਜਿਹੜਾ ਕਾਸਟ ਸਿਸਟਮ ਦਾ ਕੋਡ ਹੈ ਉਹ ਜਿਹੜਾ ਇੱਥੇ ਲੈ ਕੇ ਆਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਅਗੇਨ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਕੈਨੇਡਾ ਵਿਚਲੇ ਟੈਰਿਫ ਯੁੱਧ ਜਿਹੜਾ ਤੇਜ਼ ਹੋਣ ਦੇ ਨਾਲ ਸ਼ਬਦੀ ਯੁੱਧ ਵੀ ਜਿਹੜਾ ਤੇਜ਼ ਹੋ ਗਿਆ ਔਰ ਅਮਰੀਕਾ ਵੱਲੋਂ ਕੈਨੇਡਾ ਤੇ ਲਾਈ 25% ਟੈਰਿਫ ਦੇ ਜਵਾਬ ਵਿੱਚ ਕੈਨੇਡਾ ਨੇ ਵੀ ਜਵਾਬੀ ਟੈਰਿਫ ਠੋਕ ਦਿੱਤਾ ਔਰ ਟਰੂਡੋ ਨੇ ਇਹ ਵੀ ਕਿਹਾ ਕਿ ਟਰੰਪ ਦਾ ਇਹ ਕਦਮ ਮੂਰਖਤਾ ਭਰਿਆ ਹੈ ਔਰ ਟਰੰਪ ਰੂਸੀ ਪ੍ਰੈਜ਼ੀਡੈਂਟ ਪੁਤਿਨ ਨੂੰ ਖੁਸ਼ ਕਰਨ ਤੇ ਲੱਗਾ ਹੋਇਆ ਹੈ ਔਰ ਜਦੋਂ ਕਿ ਅਮਰੀਕਾ ਦੇ ਦੋਸਤ ਕੈਨੇਡਾ ਦੇ ਨਾਲ ਉਸ ਨੇ ਵਪਾਰਕ ਜੰਗ ਸ਼ੁਰੂ ਕਰ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਡੇ ਲਈ ਵੀ ਇਹ ਇੱਕ ਬੜੀ ਗੰਭੀਰ ਸਥਿਤੀ ਹੈ ਕਿਉਂਕਿ ਜਦੋਂ ਅਸੀਂ ਇਸ ਦੇ ਉੱਤੇ ਗੱਲਬਾਤ ਕਰ ਰਹੇ ਹਾਂ, ਅਮਰੀਕਾ 'ਚ ਬੈਠੇ ਹਾਂ, ਅਮਰੀਕਨ ਆਨਰ, ਅਮਰੀਕਨ ਪ੍ਰਾਈਡ ਜਾਂ ਅਮਰੀਕਨ ਜਿਹੜਾ ਦੁਨੀਆ ਦੇ ਵਿੱਚ ਇੱਕ ਇਮੇਜ ਹੈ ਉਸ ਨੂੰ ਲੈ ਕੇ ਹਰ ਅਮਰੀਕਨ ਚਿੰਤਤ ਹੈ ਕਿ ਭਾਈ ਇੱਕ ਨੇ ਜਿਵੇਂ ਅੱਜ ਉਹ ਹੈਡਿੰਗ ਦਿੱਤਾ ਸੀ ਕਿ ਵੀ it's not new world order which is being set, it is new world disorder।
ਗੱਲ ਗਲਤ ਨਹੀਂ ਹੈ। ਹਾਲਾਂ ਅਸੀਂ ਵੀ ਇਸ ਗੱਲ ਬਾਰੇ ਤਾਂ ਕਲੀਅਰ ਹੈ ਕਿ ਵੀ ਜੋ ਕੁਝ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ 1939 ਤੋਂ 1945 ਤੱਕ ਚੱਲਿਆ, ਜਿਹੜਾ ਵਰਲਡ ਆਰਡਰ ਬਣਿਆ, ਹੁਣ 80 ਸਾਲ ਬਾਅਦ ਰੀਸੈਟ ਹੋ ਰਿਹਾ। ਹੁਣ ਰੀਸੈਟ ਫॉर ਦਾ ਬੈਟਰਮੈਂਟ ਹੋਏ, ਬਹੁਤ ਚੰਗੀ ਗੱਲ ਹੈ, ਕਿਉਂਕਿ ਹਰ ਚੀਜ਼ ਅਸੀਂ ਜ਼ਿੰਦਗੀ 'ਚ ਵੀ ਕੁਝ ਸਾਲਾਂ ਬਾਅਦ ਆਪਣੇ ਆਪ ਨੂੰ ਐਨਾਲਾਈਜ਼ ਕਰਦੇ ਹਾਂ, ਤਬਦੀਲੀਆਂ ਲਿਆਉਂਦੇ ਹਾਂ। ਪਰ ਜੇ ਤੁਹਾਡੇ ਕੋਲ ਕੋਈ ਅਦਰਵਾਈਜ਼ ਵਿਜ਼ਨ ਨਹੀਂ ਹੈ ਨਵੇਂ ਸਿਸਟਮ ਦੀ, ਔਰ ਜਿਹੜਾ ਐਗਜ਼ਿਸਟਿੰਗ ਸੀ ਭਾਵੇਂ ਉਸ ਦੇ ਵਿੱਚ ਬਿਮਾਰੀਆਂ, ਕਮਜ਼ੋਰੀਆਂ ਜਾਂ ਇਲਸ ਜਾਂ ਰੋਟਨ ਉਹ ਹੋਇਆ, ਪਰ ਤੁਸੀਂ ਵੱਡੇ ਲੈਵਲ ਦੇ ਉੱਤੇ ਆਪਣੇ ਉਸ ਸਾਰੇ ਨੂੰ ਦੇਖੇ ਬਿਨਾਂ ਜੋ ਤੁਹਾਡੇ ਸਾਹਮਣੇ ਹੈ ਉਹਨੂੰ ਤੁਸੀਂ ਆਪਣੀਆਂ ਵਿਮਸ ਕਰਕੇ, ਈਗੋ ਕਰਕੇ ਜਾਂ ਆਪਣੇ ਨਿੱਜ ਵਪਾਰਕ ਹਿੱਤਾਂ ਕਰਕੇ ਜਾਂ ਕਿਸੇ ਹੋਰ ਏਜੰਡੇ ਦੇ ਥੱਲੇ, ਕਿਉਂਕਿ ਸਾਨੂੰ ਨਹੀਂ ਪਤਾ ਵੀ ਇਹ ਜੋ ਕੁਝ ਨਵੀਂ ਤਬਦੀਲੀ ਦੇ ਨਾਂ ਥੱਲੇ ਚੱਲ ਰਿਹਾ ਹੈ ਇਹ ਅਮਰੀਕਾ ਦੇ ਹਿੱਤਾਂ 'ਚ ਲੰਬਾ ਵਕਤ ਕਿਵੇਂ ਜਾਏਗਾ, ਕਿਵੇਂ ਭੁਗਤੇਗਾ। ਅੱਜ ਇਹ ਨਜ਼ਰ ਆ ਰਿਹਾ ਵੀ ਜਿਵੇਂ ਇੱਕ ਜਿਹੜਾ ਜ਼ੋਰਾਵਰ ਹੈ, ਜਿਹਨੂੰ ਪੰਜਾਬੀ 'ਚ ਜ਼ੋਰਾਵਰਾਂ ਦਾ 27-20 ਤਾਂ ਹੁੰਦਾ ਹੈ, ਲੇਕਿਨ ਇਸ ਦੇ ਹੋਰ ਵੀ ਜਿਹੜੇ ਨੇ ਕਈ ਪੱਖੋਂ ਨਤੀਜੇ ਨਿਕਲਦੇ ਨੇ। ਅਕਸਰ ਸਾਡੇ ਪੰਜਾਬ ਦੇ ਪਿੰਡਾਂ 'ਚ ਇੱਕ ਕਹਾਣੀ ਜਿਹੜੀ ਅਕਸਰ ਰਿਲੇਟ ਕੀਤੀ ਜਾਂਦੀ ਹੈ ਕਿ ਇੱਕ ਪਿੰਡ ਦਾ ਬੜਾ ਜ਼ੋਰਾਵਰ ਬੰਦਾ ਜਿਹੜਾ ਕਿ ਪੂਰੀ ਤਰ੍ਹਾਂ ਹੰਕਾਰਿਆ ਗਿਆ, ਤੇ ਜਦੋਂ ਵੀ ਕਿਤੇ ਕਿਸੇ ਦੇ ਪਿੰਡ ਦੇ ਵਿੱਚ ਕੋਈ ਕਾਰਜ ਹੋਣਾ, ਬੱਚੀ ਦਾ ਵਿਆਹ ਹੈ ਜਾਂ ਬੱਚੇ ਦਾ, ਉਹਨੂੰ ਸੱਦਾ ਭੇਜਣਾ, ਤੇ ਉਹਨੇ ਭਾਜੀ ਦੇ ਤੌਰ ਦੇ ਉੱਤੇ ਇੱਕ ਡਾਂਗ ਭੇਜ ਦੇਣੀ। ਔਰ ਕਹਿੰਦੇ ਜਦੋਂ ਉਹਦੇ ਆਪਣੇ ਮੁੰਡੇ ਦਾ ਵਿਆਹ ਦਾ ਆਇਆ ਤੇ ਉਹਨੇ ਸੱਦਾ ਸਾਰੇ ਪਿੰਡ ਨੂੰ ਦਿੱਤਾ ਤੇ ਉਹਦਾ ਵਿਹੜਾ ਜਿਹੜਾ ਸਾਰਾ ਡਾਂਗਾਂ ਨਾਲ ਭਰਿਆ ਸੀ। ਭਾਜੀ ਤਾਂ ਫਿਰ ਇਹੀ ਹੁੰਦੀ ਹੈ ਵੀ ਜੋ ਤੁਸੀਂ ਪਾਈ ਹੈ ਉਹੀ ਜਿਹੜੀ ਹੈ 20 ਦੀ 21 ਕਰਕੇ ਮੋੜਨ ਵਾਲਾ ਕੰਮ ਹੁੰਦਾ। ਸੋ ਇਹ ਇੱਕ ਮੈਸੇਜ ਹੈ ਕਿ ਵੀ ਇਹ ਜਿਹੜੀ ਤੁਹਾਡੀ ਐਰੋਗੈਂਸ ਹੁੰਦੀ ਹੈ, ਇੱਕ ਸਟੇਜ ਤੇ ਤੁਹਾਡਾ ਜ਼ੋਰ ਚੱਲ ਜਾਂਦਾ ਹੈ, ਪਰ ਇਹਦੇ ਥੱਲੇ ਤੁਸੀਂ ਖਾਸ ਤੌਰ ਤੇ ਜਿਨ੍ਹਾਂ ਨੇ ਤੁਹਾਡਾ ਸਾਥ ਔਖੇ ਵੇਲੇ 'ਚ ਦਿੱਤਾ ਹੁੰਦਾ ਹੈ, ਉਹਨਾਂ ਨੂੰ ਤੁਸੀਂ ਜ਼ਲੀਲ ਕਰੋ ਔਰ ਉਹਨਾਂ ਨੂੰ ਅਬੈਂਡਨ ਕਰੋ, ਔਰ ਤੁਸੀਂ ਉਸ ਵੱਲ ਤਾਂਘ ਰੱਖੋ ਜਿਹਦਾ ਟਰੈਕ ਰੈਕਡ ਬੜਾ ਕਲੀਅਰ ਹੈ। ਹਾਲਾਂ ਹੁਣ ਜੋ ਕੁਛ ਵਾਈਟ ਹਾਊਸ 'ਚ, ਓਵਲ ਆਫਿਸ 'ਚ, ਓਵਲ ਵਾਈਟ ਹਾਊਸ ਦਾ ਅੰਡਾਕਾਰ ਅੰਡੇ ਦੀ ਸ਼ਕਲ ਵਰਗਾ ਦਫ਼ਤਰ, ਜਿੱਥੇ ਮੀਡੀਆ ਦੀ ਪ੍ਰੈਜ਼ੈਂਸ ਦੇ ਵਿੱਚ ਇੰਟਰਨੈਸ਼ਨਲ, ਕਿਉਂਕਿ ਸਾਰਾ ਵੀਕਐਂਡ ਇਹੀ ਚਰਚਾ ਦਾ ਵਿਸ਼ਾ ਰਿਹਾ, ਜਿਹੜਾ ਜ਼ੈਲੈਂਸਕੀ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਇਕੱਲੀ ਇੱਕ ਤਾਂ ਨੋਕ ਝੋਕ ਹੁੰਦੀ ਹੈ, ਇੱਥੇ ਤਾਂ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਕਈਆਂ ਨੇ ਤਾਂ ਉਹ ਕੁੱਟ ਰਿਹਾ, ਟਰੰਪ ਉਹਨੂੰ ਮਾਰ ਰਿਹਾ, ਉਹਨੂੰ ਮਾਰ ਰਿਹਾ, ਪੂਰੇ ਮੁੱਕਾਬਾਜ਼ੀ ਵੀ ਸ਼ੋਅ ਕਰ ਦਿੱਤੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 45 ਮਿੰਟ ਦੀ ਉਸ ਮੀਟਿੰਗ ਦੇ ਦੌਰਾਨ ਅਖੀਰਲੇ 10-12 ਮਿੰਟ ਉਸ ਦਾ ਨੁਕਸਾਨ ਕਿਹਨੂੰ ਹੋਇਆ? ਹਾਲਾਂ ਕੁਛ ਨੂੰ ਲੱਗਦਾ ਵੀ ਜ਼ੈਲੈਂਸਕੀ ਨੂੰ ਚੁੱਪ ਵੱਟ ਲੈਣੀ ਚਾਹੀਦੀ ਸੀ, ਔਰ ਦੂਸਰਾ ਕੁਛ ਨੂੰ ਲੱਗਦਾ ਕਿ ਭਾਈ ਉਹ ਭਾਵੇਂ ਮੰਗਣ ਹੀ ਆਇਆ ਸੀ ਜਾਂ ਉਸ ਦੀ ਕੌਮ ਹਾਰੀ ਹੋਈ ਕੌਮ ਵਾਂਗ ਬਹੁਤ ਕੁਛ ਉਹ ਡਿਪੈਂਡੈਂਟ ਹੈ, ਪਰ ਉਹਨਾਂ ਨੇ ਬਹੁਤਿਆਂ ਨੇ ਕਿਹਾ, ਜਿਹੜੇ ਖਾਸ ਤੌਰ ਤੇ ਮੈਂ ਦੇਖਦਾ ਵੀ ਸਿੱਖ ਰਿਐਕਸ਼ਨ ਇਹਦੇ ਤੇ ਇਹੀ ਸੀ ਕਿ ਵੀ ਉਹਨੇ ਘੱਟੋ ਘੱਟ ਜਿਹੜਾ ਹੈ ਉਹ ਭਾਵੇਂ ਉਹ ਸ਼ਿਕਾਰ ਕਰਨ ਦੇ ਸਮਰੱਥ ਨਹੀਂ ਹੈ, ਪਰ ਉਹਨੇ ਭਬਕਾਰ ਤਾਂ ਨਹੀਂ ਛੱਡੀ। ਕੁਛ ਨੇ ਉਹਨੂੰ ਮੂਰਖਤਾ ਕਿਹਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦੇ ਥੱਲੇ ਜੇ ਕੋਈ ਵੀ ਬੰਦਾ, ਗੱਲ ਇਹ ਨਹੀਂ ਹੁੰਦੀ ਕਿ ਵੀ ਕੋਈ ਕਿਸੇ ਨੂੰ ਕੀ ਮਾਰ ਸਕਦਾ ਹੈ, ਲੇਕਿਨ ਜੇ ਅਮਰੀਕਾ ਦਾ ਪ੍ਰੈਜ਼ੀਡੈਂਟ, ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਫੁੱਲ ਗਲੋਬਲ ਕੈਮਰਿਆਂ ਦੇ ਸਾਹਮਣੇ ਉਹਨਾਂ ਨੂੰ ਕੋਈ ਚੈਲੰਜ ਕਰਦਾ ਹੈ ਜਾਂ ਆਰਗੂ ਵੀ ਕਰਦਾ, ਔਰ ਆਰਗੂ ਵੀ ਹੀਟਡਲੀ ਕਰਕੇ, ਭਾਵੇਂ ਬਾਅਦ 'ਚ ਉਹਨੂੰ ਵਾਈਟ ਹਾਊਸ 'ਚ ਜਾਣ ਲਈ ਕਿਹਾ ਜਾਂਦਾ, ਉੱਥੇ ਹੀ ਖਾਣਾ ਪਿਆਰਾ, ਇਹ ਵੱਡੇ ਬੰਦੇ ਦੀ ਇਨਸਲਟ ਹੁੰਦੀ ਹੈ। ਉਹਦੇ 'ਚ ਆਮ ਉਹ ਤਾਂ ਪਹਿਲਾਂ ਹੀ ਪਤਾ ਹੈ ਵੀ ਜ਼ੈਲੈਂਸਕੀ ਨੇ ਜਾਂ ਜਿਹੜੀ ਵੀ ਆਪਣੀ ਗੱਲ ਸ਼ੁਰੂ ਕੀਤੀ, ਔਰ ਫਿਰ ਜਦੋਂ ਅਸੀਂ ਅਮਰੀਕਾ ਦਾ ਐਲਾਈਜ਼ ਔਰ ਐਨਮੀਜ਼ ਦੀ ਦੇਖਦੇ ਹਾਂ, ਹੁਣ ਇਹ ਸੰਡੇ ਜਿਹੜਾ ਸਮਿਟ ਸੱਦੀ ਹੋਈ ਸੀ ਯੂਰਪੀਅਨ ਯੂਨੀਅਨ ਦੀ, ਆਲਮੋਸਟ 26-27 ਮੁਲਕਾਂ ਦੇ ਨੁਮਾਇੰਦੇ, ਯੂਰਪੀਅਨ ਯੂਨੀਅਨ ਦੀ ਕਮਿਸ਼ਨਰ, ਔਰ ਦੂਸਰਾ ਜਿਵੇਂ ਜ਼ੈਲੈਂਸਕੀ ਨੂੰ ਵਾਰਮ ਵੈਲਕਮ ਮਿਲਿਆ, ਜੇ ਤੁਸੀਂ ਉਹਨਾਂ ਨੂੰ ਬਾਡੀ ਲੈਂਗੁਏਜ ਤੋਂ ਦੇਖਦੇ ਹੋ, ਜੱਫੀਆਂ ਪਾਉਂਦੇ ਆ ਜਾਂ ਦੂਜੇ ਤੀਜੇ, ਸੋ ਕਿਤੇ ਨਾ ਕਿਤੇ ਹਾਲਾਂ ਮੈਕਰੋਨ ਜਦੋਂ ਫ੍ਰੈਂਚ ਪ੍ਰੈਜ਼ੀਡੈਂਟ ਆਇਆ, ਉਹਨੇ ਵੀ ਜਦੋਂ ਟਰੰਪ ਨੇ ਕੋਟ ਕੀਤਾ ਕਿ ਜੀ ਅਸੀਂ ਇੰਨੇ 350 ਬਿਲੀਅਨ ਦਿੱਤਾ ਹੈ, ਉਹਨੇ ਰੋਕ ਕੇ ਕਿਹਾ ਕਿ ਵੀ ਨਹੀਂ ਇੰਨਾ, ਭਾਵੇਂ ਪਿਆਰ ਨਾਲ ਹੀ ਹੱਥ ਡਿਪਲੋਮੈਟਿਕਲੀ। ਦੂਸਰੇ ਪਾਸੇ ਇਹੀ ਉਹਨੇ ਕੈਨ ਸਟਾਰਨਰ ਨੇ ਵੀ ਜਿਹੜਾ
यूके ਦੇ ਪ੍ਰਾਈਮ ਮਿਨਿਸਟਰ ਨੇ ਜਿਹੜਾ ਉਹ ਡਿਪਲੋਮੈਟਿਕਲੀ ਹੈਂਡਲ ਕੀਤਾ। ਬਿਲਕੁਲ। ਪਰ ਕਿਤੇ ਨਾ ਕਿਤੇ ਜਿਵੇਂ ਜ਼ੈਲੈਂਸਕੀ ਨੇ ਆਊਟਬਰਸਟ ਆਪਣੀ ਦਿੱਤੀ, ਉਹਨਾਂ ਨੂੰ ਲੱਗਾ ਕਿ ਵੀ ਇਹ ਸਾਡੇ ਜਜ਼ਬਿਆਂ ਦੇ ਵੀ ਤਰਜਮਾ, ਹਾਲਾਂ ਉਹ ਸਾਰੇ ਚੋਂ ਉਹਨਾਂ ਨੇ ਇਹ ਕੱਢਿਆ ਹੁਣ 800 ਬਿਲੀਅਨ ਪਾਉਂਡ ਉਹ ਰੱਖਣਗੇ ਅੱਡ, ਉਹਨਾਂ ਨੂੰ ਨੈਟੋ ਨੂੰ ਜਾਂ ਯੂਰਪੀਅਨ ਯੂਨੀਅਨ ਨੂੰ ਇਹ ਹੋ ਗਿਆ ਕਿ ਵੀ ਸਾਨੂੰ ਹੁਣ ਕਿਸੇ ਨੇ ਡਿਫੈਂਡ ਨਹੀਂ ਕਰਨਾ। ਰਸ਼ੀਆ ਦੇ ਮਾਮਲੇ 'ਚ ਵੀ ਉਹਨਾਂ ਨੇ ਕੋਈ ਸਰੈਂਡਰ ਲਾਈਨ ਨਹੀਂ, ਉਹਨਾਂ ਨੇ ਇਨ ਦਾ ਏਅਰ ਐਂਡ ਔਨ ਦਾ ਗਰਾਊਂਡ ਆਪਣੇ ਜਿਹੜੇ ਨੇ ਫੁੱਟ ਸ਼ੋਲਜਰ ਜਿਹੜੇ ਰੱਖਣ ਦੀ ਗੱਲ ਵੀ ਕੀਤੀ ਹੈ। ਹਾਲਾਂ ਮੈਨੂੰ ਨਹੀਂ ਲੱਗਦਾ ਵੀ ਲੌਂਗ ਟਰਮ ਜੇ ਅਮਰੀਕਾ ਆਨਲਾਈਨ ਨਹੀਂ ਆਉਂਦਾ ਤੇ ਕੋਈ ਰੂਸ ਦੇ ਖਿਲਾਫ ਉਹ ਜਿੱਤ ਸਕਦੇ ਨੇ। ਪਰ ਇਹ ਜਿਹੜੀ ਡਿਫਾਈਂਸ ਇੱਥੇ ਨਜ਼ਰ ਆਈ ਉਸ ਦੇ ਸਾਹਮਣੇ ਉਹਨਾਂ ਨੇ ਵੀ ਕੋਈ ਇਹ ਨਹੀਂ ਕਿਹਾ ਹੈ ਵੀ ਉਹਨਾਂ ਨੇ ਜ਼ੈਲੈਂਸਕੀ ਨੂੰ ਕਿਹਾ ਵੀ ਤੂੰ ਅਸਤੀਫਾ ਦੇ ਦੇ, ਤੂੰ ਯੂਰਪੀਅਨ ਯੂਨੀਅਨ ਦਾ ਨੱਕ ਵਢਾਇਆ, ਨਹੀਂ। ਇਟ ਵਾਜ਼ ਏ ਐਪਰੀਸ਼ੀਏਟਿਵ ਪਾਰਟ। ਜੇ ਤੁਸੀਂ ਬਾਡੀ ਲੈਂਗੁਏਜ ਤੋਂ ਦੇਖੋ, ਉਹਨੂੰ ਸਪੋਰਟ ਦਾ ਭਰੋਸਾ ਦਿਵਾਇਆ ਜਰਮਨ ਨੇ, ਫਰਾਂਸ ਨੇ। ਕਿੰਨੀ ਕੁ ਕਰਨਗੇ ਇਹ ਬਿਸਾਈਡਸ ਦਾ ਪੁਆਇੰਟ ਹੈ। ਬਿਲਕੁਲ। ਜ਼ੈਲੈਂਸਕੀ ਨੇ ਉੱਥੇ ਜਾ ਕੇ ਵੀ ਕਮੈਂਟ ਕੀਤਾ ਵੀ ਇਹ ਜਿਹੜਾ ਪੀਸ ਦੀ ਗੱਲ ਕਰਨਾ ਰੂਸ ਨਾਲ ਇਹ ਬਹੁਤ ਲੰਬੀ ਛਾਲ ਹੈ। ਉਹਦੇ ਤੇ ਵੀ ਟਰੰਪ ਨੇ ਅੱਜ ਰਿਐਕਟ ਕੀਤਾ ਇਸ ਗੱਲ ਦੇ ਉੱਤੇ ਗੁੱਸੇ ਦੇ ਵਿੱਚ ਕਿ ਜਿਵੇਂ ਸੋ ਮਤਲਬ ਇਹ ਹੈ ਵੀ ਉਹਨਾਂ ਨੇ ਜ਼ੈਲੈਂਸਕੀ ਦੇ ਨੂੰ ਤਾਂ ਧੁਰਿਆ ਹੀ ਹੋਇਆ ਹੈ, ਪਰ ਉਹ ਯੂਰਪੀਅਨ ਯੂਨੀਅਨ ਜਾਂ ਨੈਟੋ ਦੇ ਨਾਲ ਵੀ ਉਸ ਕਿਸਮ ਦਾ, ਕਿਉਂਕਿ ਹਾਲਾਂ ਬ੍ਰਿਟਨ ਨੇ ਤਾਂ ਆਪਣਾ ਬਚਾ ਲਿਆ ਸੀ ਟੈਰਿਫ ਨਾ ਲਾਉਣ ਦੀ ਗੱਲ, ਪਰ ਮੈਨੂੰ ਲੱਗਦਾ ਵੀ ਜਿਵੇਂ ਯੂਰਪੀਅਨ ਯੂਨੀਅਨ ਜ਼ੈਲੈਂਸਕੀ ਦੇ ਸਟੈਂਡ ਦੇ ਨਾਲ ਜਾਂ ਯੂਕਰੇਨ ਦੇ ਮਾਮਲੇ 'ਚ ਪੀਸ ਦਾ ਜਿਹੜੀ ਅਮਰੀਕਨ ਪ੍ਰਪੋਜ਼ਲ ਹੈ ਉਹਦੀ ਥਾਂ ਰੂਸ ਨੂੰ ਵੀ ਅਕਾਊਂਟੇਬਲ ਠਹਿਰਾ ਕੇ ਸਿਕਿਉਰਿਟੀ ਗਾਰੰਟੀ ਦੀ ਗੱਲ ਕਰ ਰਹੀ ਹੈ। ਟਰੰਪ ਆਉਣ ਵਾਲੇ ਦਿਨਾਂ 'ਚ ਜਿਹੜਾ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਤਾਂ ਜਿਹੜੀ ਮਿਲਟਰੀ ਏਡ ਯੂਕਰੇਨ ਨੂੰ ਸੀ ਉਹ ਫੌਰਨ ਸਟਾਪ ਕਰਤੀ, ਉਹ ਤਾਂ ਉੱਥੇ ਰੋਕ ਦਿੱਤੀ। ਹੁਣ ਗੱਲ ਅਸੀਂ ਇੱਕ ਪਾਸੇ ਤਾਂ ਉਹ ਚੱਲ ਹੀ ਰਿਹਾ ਸੀ, ਇੱਥੇ ਜਦੋਂ 1 ਮਹੀਨੇ ਦਾ ਪੌਜ਼ ਦਿੱਤਾ ਕੈਨੇਡਾ ਔਰ ਮੈਕਸੀਕੋ ਨੂੰ, ਤੇ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਚਲੋ ਟਰੰਪ ਨੇ ਆਉਂਦਿਆਂ ਤਾਂ ਕਿਹਾ ਸੀ ਜੀ ਅਸੀਂ ਟੈਰਿਫ ਪੂਰਾ ਲਾਣਾ ਹੈ ਔਰ ਕੈਨੇਡਾ ਨੂੰ ਜ਼ਲੀਲ ਕਰਨ ਦੇ ਲਈ ਜਿਹੜਾ ਕਿ 51ਵਾਂ ਸੂਬਾ ਬਣ ਜਾਏ, ਜਸਟਿਨ ਟਰੂਡੋ ਨੂੰ ਗਵਰਨਰ ਟਰੂਡੋ ਕਰਕੇ ਕਹਿਣਾ ਜਾਂ ਦੂਜੇ, ਲੱਗਦਾ ਸੀ ਵੀ ਚਲੋ ਸ਼ਾਇਦ ਇਸ ਇਨੀਸ਼ੀਅਲੀ ਇਵੇਂ ਹੋ ਗਿਆ। ਲੇਕਿਨ ਅੱਜ ਜਦੋਂ ਅਸੀਂ ਟਿਊਜ਼ਡੇ ਗੱਲ ਕਰ ਰਹੇ ਹਾਂ, ਆਲਰੇਡੀ ਜਿਹੜਾ ਟਰੰਪ ਦੀ ਧਮਕੀ ਸੀ 1 ਮਹੀਨੇ ਦਾ ਪੌਜ਼ ਸੀ, ਜਿਸ ਪੀਰੀਅਡ 'ਚ ਕੈਨੇਡਾ ਨੇ ਵੀ ਵਿੱਤੋਂ ਵੱਧ ਜਿਹੜਾ ਬਾਰਡਰ ਪੈਟਰੋਲਿੰਗ ਔਰ ਦੂਜੇ ਲਈ ਵੀ ਫੰਡਿੰਗ ਰੱਖੀ, ਮੈਕਸੀਕੋ ਨੇ ਵੀ ਕੀਤਾ ਹੈ। ਲੇਕਿਨ ਟਰੰਪ ਜਨਾਬ ਟਲੇ ਨਹੀਂ ਨੇ ਔਰ ਟਰੰਪ ਨੇ 25% ਦੀ ਟੈਰਿਫ ਜਿਹੜੀ ਹੈ ਮੈਕਸੀਕਨ ਔਰ ਕੈਨੇਡੀਅਨ ਇੰਪੋਰਟਸ ਦੇ ਉੱਤੇ ਅੱਜ ਤੋਂ ਉਸ ਦੀ ਸ਼ੁਰੂਆਤ ਹੋ ਗਈ। ਅੱਛਾ। ਹੁਣ ਅਜੇ ਮੈਕਸੀਕੋ ਵਾਲਿਆਂ ਨੇ ਤਾਂ ਆਪਣਾ ਰਿਐਕਸ਼ਨ ਨਹੀਂ ਦਿੱਤਾ, ਪਰ ਜੇ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਨ ਉੱਥੇ ਸਟੈਂਡ ਲੈਂਦਾ ਤਾਂ ਫਿਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਮਰੀਕਾ ਦਾ ਫ੍ਰੈਂਚ ਮੂਲ ਦਾ ਹੀ ਪ੍ਰਾਈਮ ਮਿਨਿਸਟਰ ਹੈ ਜਸਟਿਨ ਟਰੂਡੋ, ਭਾਵੇਂ ਜਾ ਰਿਹਾ ਔਰ ਨਾ ਇਹਦਾ ਪਿਓ ਵੀ ਨਹੀਂ ਸੀ ਝੁਕਦਾ ਜਿਹੜਾ ਉਹ ਪ੍ਰਾਈਮ ਮਿਨਿਸਟਰ ਹੈ ਕੈਨੇਡਾ ਦਾ। ਔਰ ਇੱਕ ਅੱਧੀ ਵਾਰੀ ਕਿਸੇ ਮੌਕੇ ਤੇ ਕੋਈ ਇੰਟਰਨੈਸ਼ਨਲ ਕਾਨਫਰੰਸ ਸੀ ਤਾਂ ਉਹਨੇ ਕੋਈ ਕਮੈਂਟ ਕੀਤਾ ਕਿ ਹਾਲਾਂ ਉਦੋਂ ਕੋਈ ਚੱਲ ਰਹੀ ਨਹੀਂ ਸੀ, ਕਾਰਵਾਈ ਨਹੀਂ ਸੀ ਚੱਲ ਰਹੀ, ਮਾਈਕ ਆਪਣੇ ਵੱਲੋਂ ਸੀ ਵੀ ਮਾਈਕ ਬੰਦ ਨੇ ਤੇ ਉਹ ਮਾਈਕ ਓਪਨ ਸੀ, ਉਹਦੇ 'ਚ ਉਹਨੇ ਪੂਰੀ ਅਮਰੀਕਨਾਂ ਨੂੰ ਇੱਕ ਕਰਾਰੀ ਗਾਲ ਕੱਢੀ ਸੀ। ਇਹਦੇ ਪਿਓ ਨੇ ਉਹ ਬੜਾ ਉਦੋਂ ਡਿਪਲੋਮੈਟਿਕ ਇਸ਼ੂ ਬਣ ਗਿਆ ਸੀ, ਮਾਈਕ ਵਾਜ਼ ਔਨ ਐਂਡ ਦੈਟ ਵਾਜ਼ ਰਿਕਾਰਡਡ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਸਟਿਨ ਟਰੂਡੋ ਨੇ, ਹਾਲਾਂ ਸਾਡੇ ਲਈ ਇਹ ਇਸ ਲਈ ਹੈ ਵੀ ਅਮਰੀਕਾ ਸਾਡਾ ਮੁਲਕ ਹੈ, ਕੈਨੇਡਾ ਅਸੀਂ, ਜਸਟਿਨ ਟਰੂਡੋ ਨੇ ਖਾਸ ਤੌਰ ਤੇ ਜਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਸਟੈਂਡ ਲਿਆ ਔਰ ਜੋ ਵੀ ਪ੍ਰਭਾਵਿਤ ਕਾਰੋਬਾਰੀ ਜਾਂ ਦੂਸਰੇ ਸਿਲਸਿਲੇ ਹੁੰਦੇ ਨੇ, 1 ਮਿਲੀਅਨ ਸਿੱਖ ਕੈਨੇਡਾ 'ਚ ਹੈ, 1 ਮਿਲੀਅਨ ਅਮਰੀਕਾ ਹੈ। ਔਰ ਜਦੋਂ ਅਸੀਂ 5 ਆਈਜ਼ ਕੰਟਰੀਜ਼ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਇੱਕੋ ਪੇਜ ਤੇ ਹੋਣਗੇ ਤੇ ਇਹ ਜਿਹੜਾ ਸਾਡੇ ਕੌਜ਼ ਲਈ ਵੀ ਜੇ ਫਿਊਚਰ 'ਚ ਉਸ ਖਿੱਤੇ ਦੇ ਵਿੱਚ ਜਿਹੜਾ ਉਹ ਇੱਕ ਨਵੇਂ ਨੇਸ਼ਨ ਦੀ ਤਾਮੀਰ ਕਰਨ ਦੀ ਗੱਲ ਹੈ ਤੇ ਇਹ ਇੱਕ ਡੈਮੋਕ੍ਰੇਸੀਜ਼ ਨੇ, ਸਿੱਖਾਂ ਦਾ ਵੀ ਵੱਡਾ ਨੰਬਰ ਹੈ ਔਰ ਅਸੀਂ ਇਹਨੂੰ ਇਸ ਬਲਾਕ ਦੇ ਢੰਗ ਨਾਲ ਹੀ ਦੇਖ ਰਹੇ ਸੀ। ਇਸ ਲਈ ਸਾਡੇ ਲਈ ਵੀ ਇਸ ਪੀਰੀਅਡ 'ਚ ਔਰ ਖਾਸ ਤੌਰ ਤੇ ਜਿਹੜੇ ਸਾਡੇ ਵੀਰ ਭੈਣਾਂ ਦੋਨੋਂ ਪਾਸੇ ਹੀ, ਕਿਉਂਕਿ ਆਲਰੇਡੀ ਹਰ ਇੰਡਸਟਰੀ ਸਫਰ ਕਰ ਰਹੀ ਹੈ, ਕੈਨੇਡਾ 'ਚ ਇਸ ਦਾ ਕੀ ਇੰਪੈਕਟ ਹੋਏਗਾ, ਅਮਰੀਕਾ 'ਚ ਕੀ ਹੋਏਗਾ, ਕਿਉਂਕਿ ਆਲਮੋਸਟ $2 ਬਿਲੀਅਨ ਦੀਆਂ ਚੀਜ਼ਾਂ ਐਵਰੀ ਡੇ ਅਮਰੀਕਾ, ਕੈਨੇਡਾ ਔਰ ਮੈਕਸੀਕੋ ਦੇ ਵਿਚਾਲੇ
ਜਿਹੜੀਆਂ ਨੇ ਉਹ ਟ੍ਰੇਡ ਹੁੰਦੀਆਂ ਨੇ। ਅੱਛਾ। ਔਰ ਇਹਦੇ ਚ ਈਵਨ ਆਟੋ ਇੰਡਸਟਰੀ ਦੇ ਹਵਾਲੇ ਨਾਲ ਤਾਂ ਹੁੰਦਾ ਜੀ ਇਹ ਪੁਰਜਾ ਇੱਥੇ ਆਈ, ਇੱਥੋਂ ਗੱਡੀ ਇੱਥੇ ਆਈ, ਇੱਥੋਂ ਫਿਰ ਉਹ ਪੁਰਜਾ ਗਿਆ, ਇਹ ਸਭ ਕਿਵੇਂ ਪ੍ਰਭਾਵਿਤ ਹੋਏਗਾ ਔਰ ਇਹ ਅਲਟੀਮੇਟਲੀ ਮਹਿੰਗਾਈ ਕਿਸ ਲੈਵਲ ਦੇ ਉੱਤੇ ਹੋਏਗੀ, ਕਿਉਂਕਿ ਇਹਦੇ ਪ੍ਰਾਈਸਿਸ ਵੀ ਹੁਣ ਉਹ ਐਲਵਾਕਾਡੋ ਖਾਣ ਵਾਲਿਆਂ ਨੂੰ ਮੈਂ ਅੱਜ ਕਹਿ ਰਿਹਾ ਸੀ, ਮੈਂ ਕਿਹਾ ਵੀ ਉਹ 75% ਹੀ ਤਾਂ ਉੱਥੋਂ ਹੀ ਆਉਂਦੇ ਨੇ ਮੈਕਸੀਕੋ ਤੋਂ। ਮੈਂ ਕਿਹਾ ਹੋਰ ਖਾਓ ਐਲਵਾਕਾਡੋ, ਤੁਸੀਂ ਤਾਂ ਖਾਂਦੇ ਨਹੀਂ ਹੈਗੇ, ਤੁਹਾਨੂੰ ਕੋਈ ਪਰਵਾਹ ਨਹੀਂ, ਇਸ ਲਈ ਉਹਦੇ ਵਿਚਲੀ ਪ੍ਰੋਟੀਨ ਹੁਣ ਆਪਣਿਆਂ ਨੂੰ ਨਹੀਂ ਮਿਲਣੇ ਆ। ਚਲੋ ਲਾਈਟਰ ਵੇਨ ਤੇ ਹੈ। ਪਰ ਟਰੂਡੋ ਨੇ ਕਾਫੀ ਇਸ ਦੇ ਉੱਤੇ ਜਵਾਬੀ ਕਾਰਵਾਈ ਵੀ ਕੀਤੀ ਔਰ ਜਿਵੇਂ ਮੀਡੀਆ ਰਿਪੋਰਟ ਸਾਰੇ ਸਮੇਤ BBC ਔਰ ਇੰਟਰਨੈਸ਼ਨਲ ਅੱਜ ਖਬਰ ਇਹ ਹੈ ਕਿ ਟਰੂਡੋ ਕਾਲਸ ਟਰੰਪਸ ਟੈਰਿਫਸ ਵੈਰੀ ਡਮ, says US appeasing Putin while launching trade war against Canada। ਉਹਨੇ ਕਿਹਾ ਇਹ ਬਹੁਤ ਡਮ ਐਕਸ਼ਨ ਇਹਨੇ ਕੀਤਾ ਹੈ, ਇਹ ਆਪਣੇ ਦੋਸਤਾਂ ਦੇ ਨਾਲ ਇਵੇਂ ਬਿਹੇਵ ਕਰ ਰਿਹਾ ਔਰ ਉਹਦੇ 'ਚ ਉਹਨੇ ਰਾਦਰ ਇਨਸਲਟਿੰਗ ਵੇ ਦੇ ਨਾਲ ਟਰੂਡੋ ਨੇ ਕਿਹਾ ਕਿ ਬਈ ਹੁਣ ਮੈਂ ਇੱਕ ਉਹ ਸਪੈਸ਼ਲ ਬੰਦੇ ਦੀ ਗੱਲ ਕਰਨਾ ਚਾਹੁੰਦਾ। ਆਈ ਵਾਂਟ, ਪਹਿਲਾਂ ਤਾਂ ਉਹਨੇ ਟਰੂਡੋ ਨੇ ਕਿਹਾ ਕਿ ਵੀ ਇਹ ਜਿਹੜੀਆਂ ਅਮਰੀਕਨ ਟੈਰਿਫਸ ਨੇ ਬਹੁਤ ਡਮ ਨੇ ਔਰ ਇਹ ਰਸ਼ੀਆ ਨੂੰ ਖੁਸ਼ ਕਰਨ ਤੇ ਲੱਗਾ ਹੋਇਆ ਟ੍ਰੇਡ ਵਾਰ ਕੈਨੇਡਾ ਦੇ ਅਗੇਂਸਟ ਸ਼ੁਰੂ ਕਰਕੇ ਔਰ ਬੜੀ ਬਲੰਟ ਸੀ ਨਿਊਜ਼ ਕਾਨਫਰੰਸ, ਹਾਲਾਂਕਿ ਉਹਦਾ ਅਖੀਰਲਾ ਪਾਰਟ ਚੱਲ ਰਿਹਾ। ਉਹਨਾਂ ਨੇ ਕਿਹਾ ਕਿ ਵੀ ਜਿਹੜਾ ਕੈਨੇਡਾ ਉਹ ਜਵਾਬੀ ਰਿਟੈਲੀਏਟਰੀ ਟੈਰਿਫ ਲਾਏਗਾ ਔਰ $100 ਬਿਲੀਅਨ ਦੀਆਂ ਜਿਹੜੀਆਂ ਅਮਰੀਕਨ ਚੀਜ਼ਾਂ ਕੈਨੇਡਾ 'ਚ ਆਉਂਦੀਆਂ ਨੇ ਅਸੀਂ ਉਹਦੇ ਤੇ 19 ਜਿਹੜਾ ਟੈਰਿਫ ਲਾਵਾਂਗੇ। ਉਹਨੇ ਕਿਹਾ ਵੀ ਅੱਜ ਅਮਰੀਕਾ ਨੇ ਕੈਨੇਡਾ ਦੇ ਖਿਲਾਫ ਟੈਰਿਫ ਦੇ ਮੁੱਦੇ ਤੇ ਟ੍ਰੇਡ ਵਾਰ ਸ਼ੁਰੂ ਕਰ ਦਿੱਤੀ ਹੈ। ਅਸੀਂ ਇਹਨਾਂ ਨੂੰ ਹਮੇਸ਼ਾ ਹੀ ਆਪਣਾ ਕਲੋਜ਼ੈਸਟ ਪਾਰਟਨਰ ਔਰ ਸਾਥੀ ਮੰਨਦੇ ਹਾਂ, ਸਾਡਾ ਕਲੋਜ਼ੈਸਟ ਫਰੈਂਡ। ਔਰ ਇਹ ਇੱਕ ਪਾਸੇ ਉਹ ਰੂਸ ਵੱਲ ਪੋਜ਼ਿਟਿਵਿਟੀ ਹੈ, ਅਪੀਜ਼ਿੰਗ ਵਲੈਡੀਮੀਰ ਪੁਤਿਨ ਜਿਹੜਾ ਝੂਠਾ ਹੈ, ਮਰਡਰਸ ਡਿਕਟੇਟਰ ਹੈ ਤੇ ਸਾਡੇ ਨਾਲ ਦੁਸ਼ਮਣੀ ਹੈ। that makes no sense, visibly angry, ਗੁੱਸੇ 'ਚੋਂ ਟਰੂਡੋ ਪੂਰਾ ਉਹਨੇ ਪੂਰੀ ਆਪਣੇ ਜਲਾਅ ਦੇ ਵਿੱਚ ਹੈ। ਔਰ ਇਹਨਾਂ ਨੇ ਕਿਹਾ ਕਿ ਵੀ ਇਹ ਆਪਣੇ ਵਾਸ਼ਿੰਗਟਨ ਨੇ ਤਿੰਨ ਜਿਹੜੇ ਬਿਗੇਸਟ ਟ੍ਰੇਡਿੰਗ ਪਾਰਟਨਰ ਨੇ ਮੈਕਸੀਕੋ, ਕੈਨੇਡਾ, ਚਾਈਨਾ, ਉਹਨਾਂ ਦੇ ਉੱਤੇ ਟੈਰਿਫ ਲਾਈ ਹੈ ਔਰ ਇਹ ਜਿਹੜਾ ਮਿਡਨਾਈਟ 'ਚ ਲਾਗੂ ਹੋ ਗਿਆ। ਉਹਨਾਂ ਨੇ ਕਿਹਾ ਕਿ ਵੀ what he wants to see is a total collapse of Canadian economy because that will make it easier to annex us। ਨਾਲ ਹੀ ਉਹਨੇ ਰੈੱਡ ਅਲਾਰਮ ਦੇ ਦਿੱਤਾ ਕਿ ਵੀ ਇਹ ਜਾਣ ਬੁੱਝ ਕੇ ਕੀਤਾ ਹੈ, ਜਿਹੜਾ ਬਾਰ-ਬਾਰ ਸਾਨੂੰ ਇੱਕ 51ਵਾਂ ਸੂਬਾ ਬਣਾਉਣਾ ਚਾਹੁੰਦਾ ਹੈ ਔਰ ਉਹ ਚਾਹੁੰਦਾ ਹੈ ਟਰੰਪ ਕਿ ਵੀ ਇਹ ਸਾਡੀ ਇਕਨੋਮੀ ਕਲੈਪਸ ਹੋਏ ਔਰ ਅਸੀਂ ਇਹਨਾਂ ਦਾ ਜਿਹੜਾ ਇੱਕ ਸੂਬਾ ਬਣੀਏ। ਇਹ ਜਿਹੜਾ that is never going to happen, we will never be the 51st state। ਵੀ ਭੁੱਲ ਜਾਓ ਕਿ ਵੀ ਅਸੀਂ ਤੁਹਾਡੇ ਥੱਲੇ ਲੱਗਾਂਗੇ, that will never happen। ਔਰ ਫਿਰ ਉਹਨੇ ਜਿਹੜਾ ਇੱਕ ਡਰੋਗੇਟਰੀ ਅੰਦਾਜ਼ ਕਿਹਾ, I want to speak directly to one specific American, Donald। ਉਹਨੇ ਕਿਹਾ ਖਾਸ ਅਮਰੀਕਨ ਦੇ ਨਾਲ ਮੈਂ ਹੁਣ ਸਿੱਧੀ ਜਿਹੜਾ ਉਹ ਆਡਾ ਲੈਣਾ ਚਾਹੁੰਦਾ, ਗੱਲ ਕਰਨਾ ਚਾਹੁੰਦਾ। ਮਿਸਟਰ ਟਰੂਡੋ ਸੈਡ it's not in my habit to agree with the Wall Street Journal, but Donald, they point out that even though you are a very smart guy, this is a very dumb thing to do। ਉਹਨੇ ਕਿਹਾ ਟਰੰਪ ਤੂੰ ਭਾਵੇਂ ਤੈਨੂੰ ਬਹੁਤ ਸਮਾਰਟ ਗਾਈ ਕਹਿੰਦੇ ਨੇ ਪਰ ਤੇਰੇ ਵਰਗਾ ਮੂਰਖ ਕੋਈ ਨਹੀਂ ਹੈ। ਇਹ ਹੁਣ ਟਰੂਡੋ ਨੇ ਸਿੱਧੇ ਔਰ ਇਹ ਇਸ ਦੇ ਉੱਤੇ ਫਿਰ ਟਰੰਪ ਨੂੰ ਇੰਨੀ ਤਾਂ ਉਹ ਕਿਹੜਾ ਉਹਨੇ ਨਾਲ ਦੀ ਨਾਲ ਆਪਣੀ ਵਾਪਸੀ ਜਵਾਬੀ ਸੋਸ਼ਲ ਮੀਡੀਆ ਪੋਸਟ ਤੇ ਕੀਤਾ, ਪਲੀਜ਼ ਐਕਸਪਲੇਨ ਟੂ ਗਵਰਨਰ ਟਰੂਡੋ ਆਫ ਕੈਨੇਡਾ that when he puts on a retaliatory tariff on US, our reciprocal tariffs will immediately increase by a like amount। ਉਹ ਕਹਿੰਦਾ ਵੀ ਗਵਰਨਰ ਟਰੂਡੋ ਨੂੰ ਦੱਸ ਦਿਓ। ਟਰੂਡੋ ਕਹਿੰਦਾ ਵੀ ਜਦੋਂ ਤੁਹਾਡੀਆਂ ਆਈਆਂ ਅਸੀਂ ਉਨੀਆਂ, ਮਤਲਬ ਇਟਸ ਨਾਟ ਗੁੱਡ ਇਹ ਜਿਸ ਪਾਸੇ ਵੱਲ ਗੱਲ ਜਾ ਰਹੀ ਹੈ। ਔਰ ਇਹ ਜਿਹੜਾ ਉਹਨਾਂ ਨੇ ਟਰੰਪ ਨੇ ਆਲਰੇਡੀ ਜਿਹੜਾ ਇਸ ਦੇ ਉੱਤੇ ਰਿਐਕਟ ਕੀਤਾ ਔਰ ਟਰੂਡੋ ਨੇ ਇਹ ਕਿਹਾ ਕਿ ਕੈਨੇਡੀਅਨਸ ਆਰ ਹਰਟ, Canadians are angry, we are going to choose to not to go on vacation in Florida। ਅਸੀਂ ਹੁਣ ਬਿਲਕੁਲ ਫਲੋਰੀਡਾ ਵਗੈਰਾ ਅਸੀਂ ਹੁਣ ਪੂਰਾ ਬਾਈਕਾਟ ਲਾਇਆ ਔਰ ਕੈਨੇਡਾ ਦੀਆਂ ਸ਼ੈਲਫਸ ਤੋਂ ਅਮਰੀਕਨ ਵਾਈਨ ਦੂਜੀਆਂ ਦੇ ਸਭ ਚੁੱਕ ਕੇ ਉਹਨਾਂ ਨੇ ਬਾਹਰ ਮਾਰਿਆ। ਹਰ ਪਾਸੇ ਆਪਣਾ ਮੇਪਲ ਲੀਫ ਦਾ ਸਾਈਨ ਹੈ ਕਿ ਵੀ ਬਾਏ ਕੈਨੇਡੀਅਨ ਔਰ ਇਹ ਵੀ ਆਰ ਗੋਇੰਗ ਟੂ ਚੂਜ਼ ਟੂ ਟਰਾਈ ਐਂਡ ਬਾਈ ਕੈਨੇਡੀਅਨ ਪ੍ਰੋਡਕਟਸ ਐਂਡ we are probably going to keep booing the American anthem। ਉਹਨੇ ਕਿਹਾ ਵੀ ਹੁਣ ਜਿੱਥੇ ਵੱਜੇਗਾ ਅਮਰੀਕਨ ਐਂਥਮ ਅਸੀਂ ਬੂ ਕਰਾਂਗੇ। ਇਸੇ ਤਰ੍ਹਾਂ ਜਿਹੜਾ ਪ੍ਰੀਮੀਅਰ ਹੈ ਓਨਟਾਰੀਓ ਦਾ, ਉਹਨੇ ਕਿਹਾ ਕਿ ਵੀ ਉਹ 25% ਐਕਸਪੋਰਟ ਟੈਕਸ
ਇਲੈਕਟ੍ਰਿਸਿਟੀ ਜਿਹੜੀ ਯੂਐਸ ਨੂੰ ਜਾਂਦੀ ਹੈ ਉਹਦੇ ਤੇ ਲਾਏਗਾ। ਇਸੇ ਤਰ੍ਹਾਂ ਜਿਹੜਾ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਹੁਣੇ ਦੁਬਾਰਾ ਚੁਣ ਕੇ ਆਇਆ, ਉਹਨੇ ਕਿਹਾ ਕਿ ਹੀ ਵੁੱਡ ਸਟਾਪ ਦਾ ਸੇਲ ਆਫ ਨਿਕਲ ਐਂਡ ਰੇਅਰ ਮਿਨਰਲਸ ਟੂ ਯੂਐਸ, ਜਿਹੜੀ ਅਸੀਂ ਦਿੰਦੇ ਆ ਉਹ ਵੀ ਅਸੀਂ ਨਹੀਂ ਵੇਚਾਂਗੇ। ਇਸੇ ਤਰ੍ਹਾਂ ਉਹਨਾਂ ਦੇ ਬਾਕੀ ਸੂਬਿਆਂ ਦੇ ਲੋਕਾਂ ਨੇ ਵੀ ਇਸ ਦੇ ਉੱਤੇ ਕਿਹਾ, ਔਰ ਇਸ ਦੇ ਉੱਤੇ ਈਵਨ ਕੈਨੇਡਾ ਨੇ ਕਿਹਾ, ਕਿਉਂਕਿ ਇੱਕ ਇਹਨਾਂ ਦਾ ਸਮਝੌਤਾ ਹੋਇਆ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਥੱਲੇ, ਔਰ ਟਰੂਡੋ ਨੇ ਕਿਹਾ ਕਿ ਵੀ ਅਸੀਂ ਇਸ ਮੁੱਦੇ ਨੂੰ ਜਿਹੜਾ ਹੈ ਉਹ ਕੋਰਟ 'ਚ ਵੀ ਲੈ ਕੇ ਜਾਵਾਂਗੇ, ਇੰਟਰਨੈਸ਼ਨਲ ਕੋਰਟ ਦੇ ਵਿੱਚ, ਔਰ ਅਸੀਂ ਬੈਕਡਾਊਨ ਬਿਲਕੁਲ ਨਹੀਂ ਕਰਾਂਗੇ। ਔਰ ਇਹ ਸਾਰੇ ਦੇ ਨਾਲ ਕੀ ਇਫੈਕਟ ਹੋਏਗਾ, ਟਰੱਕਸ, ਪੈਟਰੋਲ, ਬੈਟਰੀਜ਼, ਇਹ ਸਾਰੀਆਂ ਜਿਹੜੀਆਂ ਨੇ ਅਫੈਕਟਡ ਬਾਈ ਟਰੰਪਸ ਟੈਰਿਫਸ, ਹੁਣ ਇਹ ਦੋਨੋਂ ਪਾਸੇ ਚੱਲ ਰਿਹਾ ਵੀ ਇੱਥੇ ਕਿਹੜੀ ਚੀਜ਼ ਪ੍ਰਭਾਵਿਤ ਹੋਏਗੀ। ਔਰ ਕੈਨੇਡੀਅਨਸ ਨੂੰ ਆਲਰੇਡੀ ਕਾਲ ਦਿੱਤੀ ਹੈ ਉਹਨਾਂ ਨੇ, ਬਾਏ ਕੈਨੇਡੀਅਨ, ਵਪਾਰ ਕਰੋ ਅਮਰੀਕਨ ਚੀਜ਼ਾਂ ਦਾ, ਬਾਈਕਾਟ ਕਰੋ। ਔਰ ਇਹ ਮੈਜੋਰਿਟੀ ਕੈਨੇਡੀਅਨ ਜਿਹੜੇ ਨੇ ਉਹ ਇਸ ਔਰ ਉਹਦੇ 'ਚ ਕਾਫੀ ਸ਼ੇਅਰ ਡਿੱਗਣੇ ਸ਼ੁਰੂ ਹੋਏ ਨੇ। ਉਹਨੇ ਕਿਹਾ ਕਿ ਵੀ ਅਸੀਂ ਜਿਹੜਾ ਇਹ ਸਾਰੇ ਨੂੰ, ਮੈਂ ਪਹਿਲਾਂ ਹੀ ਉਹਨੇ ਜਿਹੜਾ ਕੈਨੇਡਾ ਟੂ ਫਾਈਲ ਲੀਗਲ ਚੈਲੰਜ ਅਗੇਂਸਟ ਟੈਰਿਫਸ, ਔਰ ਟਰੂਡੋ ਸੇਜ਼ ਕੈਨੇਡੀਅਨਸ ਵਿਲ ਨਾਟ ਬੈਕ ਡਾਊਨ ਫਰੋਮ ਅ ਫਾਈਟ। ਸੋ ਮਤਲਬ ਜਿਹੜੀ ਸਾਰੀ ਲੈਂਗੁਏਜ ਹੈ ਉਹ ਲੜਾਈ ਝਗੜੇ ਵਾਲੀ ਹੈ। ਔਰ ਇਹ ਵੀ ਮੇਨ ਖਬਰ ਹੈ, ਯੂਐਸ ਸਟਾਕ ਮਾਰਕੀਟਸ ਫਾਲ ਆਫਟਰ ਟੈਰਿਫ ਸਪਾਰਕ ਟ੍ਰੇਡ ਵਾਰ ਫੀਅਰਸ। ਬੜੀ ਬੁਰੀ ਤਰ੍ਹਾਂ ਇਹਨਾਂ ਦੀ ਅੱਜ ਮਾਰਕੀਟ ਡਿੱਗੀ ਹੈ, ਕਿਉਂਕਿ ਅਦਰਵਾਈਜ਼ ਤਾਂ ਡਾਲਰ ਅਪ ਜਾ ਰਿਹਾ ਸੀ, ਮਾਰਕੀਟ ਵੀ ਅਪ ਜਾ ਰਿਹਾ ਸੀ, ਪਰ ਜਿਉਂ ਹੀ ਇਹ ਆਪਸੀ 25% ਇੱਧਰ ਤੇ ਉੱਧਰ ਦੀ ਟੈਰਿਫ ਦਾ ਆਇਆ ਤੇ ਜਿਹੜਾ ਹੈ ਉਹ ਉਸਨੇ ਸ਼ੇਅਰ ਮਾਰਕੀਟ ਜਿਹੜੀ ਹੈ ਉਹ ਵਾਲ ਸਟਰੀਟ ਦੀ ਵੀ ਇਹਦੇ ਉੱਤੇ ਰਿਪੋਰਟਿੰਗ ਹੈ। ਸੋ ਇਹ ਦੁਖਦਾਈ ਪਾਰਟ ਹੈ। ਅਸੀਂ ਸਮਝਦੇ ਹਾਂ ਵੀ ਲੌਂਗ ਟਰਮ ਪਹਿਲਾਂ ਹੀ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਦੇ ਹਵਾਲੇ ਨਾਲ ਯੂਨਾਈਟਿਡ ਨੇਸ਼ਨਸ, ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ 8 ਸਾਲ ਤੋਂ ਭਾਰਤ ਸਰਕਾਰ ਨੇ ਯੂਕੇ ਦੇ ਸ਼ਹਿਰੀ ਜਗਤਾਰ ਸਿੰਘ ਜੱਗੀ ਜੋਲ ਨੂੰ ਕੈਦਖਾਨੇ ਵਿੱਚ ਰੱਖਿਆ ਹੋਇਆ ਹੈ ਔਰ ਉਸ ਦੇ ਉੱਤੇ ਬਹੁਤ ਸਾਰੇ ਝੂਠੇ ਕੇਸ ਪਾਏ ਗਏ ਨੇ। ਔਰ ਅੱਜ ਮੋਗੇ ਦੀ ਇੱਕ ਅਦਾਲਤ ਨੇ ਜੱਗੀ ਜੋਲ ਨੂੰ ਟਾਰਗੇਟ ਕਿਲਿੰਗ ਦੇ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਸੋ ਇਸ ਚੋਂ ਭਾਵੇਂ ਜਿਹੜੀ ਰਿਹਾਈ ਦੀ ਆਸ ਦੀ ਕਿਰਨ ਜਿਹੜੀ ਨਜ਼ਰ ਆ ਰਹੀ ਹੈ, ਪਰ ਇਹ ਹਕੀਕਤ ਹੈ ਕਿ ਜੱਗੀ ਜੋਲ ਦੀ ਜਿਹੜੀ ਰਿਹਾਈ ਹੈ ਬ੍ਰਿਟਿਸ਼ ਗਵਰਨਮੈਂਟ ਦੇ ਦਬਾਅ ਹੇਠ ਹੀ ਹੋਵੇਗੀ, ਕਿਉਂਕਿ ਜੱਗੀ ਜੋਲ ਇੱਕ ਸਿਆਸੀ ਕੈਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਅਸੀਂ ਇਹ ਦੇਖਦੇ ਹਾਂ ਕਿ ਬੇਸ਼ੱਕ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜਿਹੜਾ ਇੰਡੀਅਨ ਸਿਸਟਮ ਨੇ 2023 ਜਿਹੜਾ ਸਾਹਮਣੇ ਆਇਆ, ਹਾਲਾਂ ਸਾਡਾ ਇਹ ਲਗਾਤਾਰਤਾ ਨਾਲ ਕਹਿਣਾ ਹੈ ਕਿ ਔਰ ਹੁਣ ਤਾਂ ਜਿਹੜੀ ਕੈਨੇਡਾ ਦੀ ਉਸ ਇਨਵੈਸਟੀਗੇਸ਼ਨ ਦੀ 193 ਪੇਜ ਦੀ ਰਿਪੋਰਟ ਜਸਟਿਸ ਹੋਗ ਦੀ, ਉਸਨੇ ਵੀ ਸਾਬਤ ਕੀਤਾ ਕਿ ਵੀ ਇਹ ਤਾਂ 1980ਵਿਆਂ ਦੀ ਬਿਗਨਿੰਗ ਤੋਂ ਹੀ 1970s ਦੇ ਲੇਟ ਉਹ ਜਿਹੜਾ ਇਹਨਾਂ ਦੀ ਕੈਨੇਡਾ ਦੇ ਵਿੱਚ ਆਮਦ, ਇੰਟਰਫੀਅਰੈਂਸ ਸਿੱਖਾਂ ਦੇ ਮਾਮਲਿਆਂ 'ਚ, ਔਰ 1985 ਦਾ 에ਅਰ ਇੰਡੀਆ ਡਿਜ਼ਾਸਟਰ, ਇਹਨਾਂ ਦਾ ਮਾਸਟਰਮਾਈਂਡ। ਇਸੇ ਤਰ੍ਹਾਂ ਯੂਕੇ ਦੇ ਵਿੱਚ ਹਾਲਾਂ ਜੱਜ ਬੇਸਡ ਇਨਕੁਆਇਰੀ ਜਿਹੜੀ ਮੰਨੀ ਹੋਈ ਹੈ ਲੇਬਰ ਨੇ, ਅਜੇ ਤੱਕ ਉਸ ਦੇ ਉੱਤੇ ਅਮਲ ਦਰਾਮਦ ਨਹੀਂ ਕੀਤਾ, ਪਰ ਜਦੋਂ ਇਹ ਸਾਹਮਣੇ ਆਏਗਾ ਕਿ ਬੇਸ਼ੱਕ ਉਸ ਦਾ ਦਾਇਰਾਕਾਰ ਤਾਂ ਇਹੀ ਹੈ ਕਿ ਵੀ ਬ੍ਰਿਟਿਸ਼ ਗਵਰਨਮੈਂਟ ਨੇ ਜੂਨ 84 ਦੇ ਘੱਲੂਘਾਰੇ ਦੇ ਵਿੱਚ ਕੀ ਰੋਲ ਅਦਾ ਕੀਤਾ, ਕਿਉਂਕਿ ਇਹ ਤਾਂ ਸਾਹਮਣੇ ਆ ਗਿਆ ਕਿ ਮਾਰਗਰੇਟ ਥੈਚਰ ਨੂੰ ਫਰਵਰੀ ਦੇ ਮਹੀਨੇ 'ਚ ਇੰਦਰਾ ਗਾਂਧੀ ਨੇ ਚਿੱਠੀ ਲਿਖੀ, ਉਹਨਾਂ ਦੇ 2 ਆਫੀਸਰ MI6 ਦੇ ਜਿਹੜੇ ਨੇ ਉਹ ਗਏ ਔਰ ਉਹਨਾਂ ਨੇ ਕੀ ਮਦਦ ਕੀਤੀ, ਉਹ ਆਪਣੇ ਆਪ 'ਚ ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਖਾਲਿਸਤਾਨ ਦੀ ਐਕਟੀਵਿਟੀ ਨੂੰ ਲੈ ਕੇ ਜਿਹੜੀਆਂ ਉਹਨਾਂ ਦੀਆਂ ਏਜੰਸੀਆਂ ਨੇ ਉਹ ਇਸ ਕਦਰ ਜਿਹੜੀਆਂ ਨੇ ਉਹ ਇਨਵੋਲਵ ਸੀ ਕਿ ਉਹਨਾਂ ਨੇ ਹਕੂਮਤੀ ਲੈਵਲ ਦੇ ਉੱਤੇ ਵੀ ਇਨਫਲੂਐਂਸ ਕੀਤਾ। ਪਿਛਲੇ ਦਿਨਾਂ 'ਚ ਇੱਕ ਵੀਡੀਓ ਮੈਨੂੰ ਸਾਡੇ ਇੱਕ ਵੀਰ ਨੇ ਭੇਜੀ, ਦੇਖਣ ਦਾ ਮੌਕਾ ਮਿਲਿਆ, ਹਾਲਾਂ ਬਹੁਤ ਸਾਰੀ ਪੋਸਟਿੰਗ ਕੀਤੀ ਹੋਈ ਸੀ ਉਹਦੇ 'ਚ ਕਿ ਜੀ ਕਿਵੇਂ ਇੰਟੈਲੀਜੈਂਸ ਬਿਊਰੋ ਜਿਹੜਾ 47 ਤੋਂ ਬਾਅਦ ਤਾਂ ਇੱਕੋ ਇੱਕ ਮੇਨ ਇੰਟੈਲੀਜੈਂਸ ਏਜੰਸੀ ਸੀ, ਪਾਕਿਸਤਾਨ 'ਚ ਵੀ ਉਹੀ ਹੈ, ਅੱਜ ਵੀ ਉਹੀ ਰਿਹਾ, ਲੇਕਿਨ ਕਿਵੇਂ ਇੰਦਰਾ ਗਾਂਧੀ ਨੇ ਜਿਹੜਾ ਆਪਣੇ
ਉਸ ਪੀਰੀਅਡ ਦੇ ਵਿੱਚ ਆਈਬੀ ਦੇ ਆਫੀਸਰ RN ਕੌਰ ਨੂੰ ਰਾਹ ਦਾ ਚੀਫ ਬਣਾ ਕੇ ਕਿਵੇਂ ਰਾਹ ਏਜੰਸੀ ਜਿਹੜੀ ਹੈ ਉਹ ਖੜੀ ਕੀਤੀ। 250 ਯੰਗ ਆਫੀਸਰਸ ਜਿਹੜੇ ਇਧਰੋਂ ਉਧਰੋਂ ਪਿਕ ਕੀਤੇ IPS ਚੋਂ ਦੂਜੇ ਤੀਜੇ। ਪਰ ਉਹ ਜਿਹੜੀ ਸਾਰੀ ਵੀਡੀਓ ਸੀ ਉਹਦਾ ਇਹ ਸੀ ਕਿ ਵੀ CIA ਦੀ ਇੰਨੀ ਇੰਟਰਫੇਰੈਂਸ ਸੀ ਵਿਦਨ ਇੰਡੀਆ। ਉਹ ਭਾਵੇਂ ਸਿੱਕਮ ਦਾ ਚੋਗਿਆਲ ਨੂੰ ਜਿਹੜੀ ਉਹਨੇ ਕਿਹਾ ਜੀ ਜਿਹਦੇ ਨਾਲ ਉਹਨੇ ਚੋਗਿਆਲ ਨੇ ਵਿਆਹ ਕੀਤਾ ਉਹ ਵੀ ਅਮਰੀਕਨ ਲੇਡੀ ਹਨੀ ਟਰੈਪ ਸੀ ਔਰ ਦੂਜਾ ਸੀ। ਔਰ ਇੰਦਰਾ ਗਾਂਧੀ ਨੇ ਜਿਹੜਾ ਫਿਰ ਰਾਹ ਬਣਾਈ ਕਿ ਰਾਹ ਨੇ CIA ਨੂੰ ਲੋਹੇ ਦੇ ਚਣੇ ਚਬਾਤੇ ਔਰ CIA ਦੇ ਨੱਕ ਦੇ ਥੱਲੇ ਫਿਰ ਉਹਨਾਂ ਨੇ ਸਿੱਕਮ ਨੂੰ ਵੀ ਇੰਡੀਆ ਦਾ ਹਿੱਸਾ ਬਣਾਇਆ, ਬੰਗਲਾਦੇਸ਼ ਆਪਰੇਸ਼ਨ ਵੀ ਕੀਤਾ ਔਰ 84 ਤੋਂ ਪੀਰੀਅਡ ਨੂੰ ਵੀ ਉਹਨੇ ਉਹ ਸਾਰਾ ਉੱਥੇ ਇਹਨੂੰ ਜਿਹੜਾ ਸਪਾਈ ਮਾਸਟਰ ਜਿਹੜਾ ਜੇਮਸ ਬੌਂਡ ਬਣਿਆ ਹੋਇਆ ਅਜੀਤ ਡੋਵਾਲ ਜੀ ਉਹ ਆਪਣੇ ਆਪ ਨੂੰ ਜੇਮਸ ਬੌਂਡ ਹੀ ਕਹਿੰਦਾ ਕਿ ਜੀ ਉਹਦੇ ਰਾਹੀਂ ਕੀਤਾ। ਸੋ ਕਹਿਣ ਦਾ ਮਤਲਬ ਇਹ ਹੈ ਵੀ ਉਹ ਇਹ ਕਹਿੰਦਾ ਵੀ ਅੱਜ ਜਿਹੜੀ ਸਾਡੀ ਰਾਹ ਏਜੰਸੀ ਹੈ ਉਹ ਇਸ ਲੈਵਲ ਦੇ ਉੱਤੇ ਪਹੁੰਚ ਗਈ ਹੈ ਕਿ CIA ਔਰ ਮੋਸਾਦ ਔਰ KGB ਔਰ MI6 ਜਿਹੜੀਆਂ ਨੇ ਉਹ ਵੀ ਖੌਫਜ਼ਦਾ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਟੈਲੀਜੈਂਸ ਬਿਊਰੋ ਦੇ ਨਾਲ ਰਾਹ ਨੇ ਜੋ ਰੋਲ ਬਾਹਰ ਸਿੱਖ ਇਸ਼ੂ 'ਚ ਅਸੀਂ ਕਹਿ ਸਕਦੇ ਹਾਂ ਕਿ ਵੀ ਕਿਸ ਹੱਦ ਤੱਕ ਜਾ ਕੇ ਇਹਨਾਂ ਨੇ ਹੁਣ ਹਵਾਈ ਹਾਦਸਾ ਜਿਹੜਾ ਕਰਵਾਇਆ ਗਿਆ 328-29 ਬੇਗੁਨਾਹ ਮੁਸਾਫਰਾਂ ਦਾ ਮਾਰੇ ਜਾਣਾ, ਖਾਲਿਸਤਾਨ ਦੀ ਲਹਿਰ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਣਾ। ਪਰ ਇਸ ਸਭ ਦੇ ਬਾਵਜੂਦ ਗੱਲ ਇਹ ਨਹੀਂ ਹੈ ਜਿਵੇਂ ਰਾਜਾ ਨੁਸਰਤ ਅਲੀ ਉਹਨਾਂ ਦਾ ਅਸੀਂ ਆਰਟੀਕਲ ਸਾਂਝਾ ਕੀਤਾ ਸੀ ਲਾਸਟ ਫਰਾਈਡੇ ਦੇ ਪ੍ਰੋਗਰਾਮ 'ਚ ਕਿ ਖਾਲਿਸਤਾਨ ਇਜ਼ ਇਨ ਦਾ ਮੇਕਿੰਗ। ਉਹਦੇ 'ਚ ਉਹਨਾਂ ਨੇ ਕਿਹਾ ਵੀ ਸਿੱਖਾਂ ਨੇ ਸਿੱਖ ਡਾਇਸਪੋਰਾ ਨੇ ਆਊਟਡੂ ਕੀਤਾ ਇੰਡੀਆ ਦੀ ਡੀਪ ਸਟੇਟ ਨੂੰ ਔਰ ਉਹਦਾ ਰੀਜ਼ਨ ਇਹ ਕਿ ਡਾਇਸਪੋਰਾ ਸਿੱਖ ਜਿਉਂ-ਜਿਉਂ ਸਮਝਦੇ ਚਲੇ ਗਏ ਬੇਸ਼ੱਕ ਬਹੁਤ ਸਾਰੀਆਂ ਆਡਸ ਦੇ ਨਾਲ ਸਾਨੂੰ ਜੂਝਣਾ ਪਿਆ ਔਰ ਅੱਜ ਵੀ ਪੈ ਰਿਹਾ। ਇਹ ਨਹੀਂ ਹੈ ਕਿ ਵੀ ਉਹ ਕੋਈ ਡੇਂਜਰ ਓਵਰ ਹੋ ਗਿਆ ਜਦੋਂ ਦੇ ਐਕਸਪੋਜ਼ ਹੋਏ ਨੇ, ਲੇਕਿਨ ਇਹਨਾਂ ਨੇ ਇਸ ਪਾਰਟ ਨੂੰ ਰੱਖਿਆ ਵੀ ਉੱਥੇ ਵੀ ਉਹਨਾਂ ਇੱਕ ਤਾਂ ਇਹਨਾਂ ਨੇ ਵੀਜ਼ੇ ਨੂੰ ਐਜ਼ ਅ ਵੈਪਨ ਯੂਜ਼ ਕੀਤਾ ਪਹਿਲੇ ਦਿਨ ਤੋਂ ਹੀ ਕਿ ਜੀ ਜਿਹੜਾ ਕੋਈ ਪ੍ਰੋਟੈਸਟ ਜਾਂਦਾ ਹੈ ਖਾਲਿਸਤਾਨ ਦੀ ਗੱਲ ਕਰਦਾ ਉਹਨੂੰ ਵੀਜ਼ਾ ਨਾ ਦਿਓ। ਫਿਰ ਜਿਹੜੇ ਵੀਜ਼ਾ ਲੈ ਕੇ ਗਏ ਉਹਨਾਂ ਨੂੰ ਫੜ ਕੇ ਜਿਹੜਾ ਜਿਵੇਂ ਬਲਬੀਰ ਸਿੰਘ ਢਿੱਲੋਂ ਸਿੱਖ ਯੂਥ ਆਫ ਅਮਰੀਕਾ ਦੇ ਕਾਰਕੁਨ ਸੀ ਉੱਥੇ ਝੂਠੇ ਕੇਸ 'ਚ ਉਹਨਾਂ ਨੂੰ ਫਸਾ ਦਿੱਤਾ ਸੀ। ਫਿਰ ਉਹਨਾਂ ਨੇ ਜਦੋਂ ਇਹ ਵੀ ਦੇਖਿਆ ਕਿ ਵੀ ਇਸ ਸਾਰੇ ਦੇ ਬਾਵਜੂਦ ਵੀ ਗੱਲ ਕੋਈ ਕਿੰਨੇ ਕੁਛ ਠੀਕ ਹੈ ਕਈਆਂ ਨੇ ਕੰਪਰੋਮਾਈਜ਼ ਕੀਤਾ। ਅੱਜ ਵੀ ਇੱਕ ਵੱਡਾ ਤਬਕਾ ਹੈ ਜਿਹੜਾ ਪਿੱਛੇ ਆਣ ਜਾਣ ਲੱਗ ਜਾਂਦਾ। ਮੈਨੂੰ ਇਹ ਹੁੰਦਾ ਕਿ ਵੀ ਇਹਨਾਂ ਨੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕਰ, ਇਹ ਨਹੀਂ ਹੈ ਵੀ ਉਹ ਰਲ ਜਾਂਦੇ ਨੇ ਜਾਂ ਇਹਨਾਂ ਦੇ ਏਜੰਟ ਬਣ ਜਾਂਦੇ ਨੇ, ਪਰ ਹਕੂਮਤ ਵੀ ਚਾਹੁੰਦੀ ਹੈ ਵੀ ਜਿਹੜਾ ਆਉਣ ਜਾਣ ਲੱਗ ਗਿਆ ਇਹਦਾ ਮਤਲਬ ਹੈ ਵੀ ਉਹ ਹੁਣ ਵੋਕਲ ਖਾਲਿਸਤਾਨੀ ਸਟੇਜਾਂ ਤੇ ਬੋਲਣ ਵਾਲਾ ਨਹੀਂ ਹੋਏਗਾ, ਉਹ ਪਿੱਛੇ ਹਟ ਕੇ ਬੈਠੇਗਾ ਤਾਂ ਕਿ ਆਉਣ ਜਾਣ ਬਣਿਆ ਰਹੇ। ਜਿਹੜੀ ਕਿੱਲਾ ਜ਼ਮੀਨ ਹੈ ਉਹਦੇ 'ਚੋਂ ਵੀ ਹਿੱਸਾ ਆਉਂਦਾ ਹੈ ਉਹ ਛੱਡਣਾ ਨਹੀਂ ਚਾਹੁੰਦੇ। ਸ਼ਰਮਨਾਕ ਗੱਲ ਹੈ। ਇੱਕ ਪਾਸੇ ਅਸੀਂ ਜਿਹਨਾਂ ਬਹਾਦਰਾਂ ਦੀ ਗੱਲ ਕਰਦੇ ਹਾਂ ਜਾਂ ਜੇ ਈਵਨ ਅਸੀਂ ਯੂਕਰੇਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਵੀ ਲੱਖਾਂ ਮਰ ਗਏ ਨੇ, ਫਿਰ ਵੀ ਲੋਕ ਜਿਹੜੇ ਨੇ ਉਹਨਾਂ ਦਾ ਪ੍ਰੈਜ਼ੀਡੈਂਟ ਕੋਈ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ। ਫਲਸਤੀਨੀਆਂ ਦੀ ਗੱਲ ਹੈ ਸਾਹਮਣੇ ਕਿ ਭਾਈ 1 ਲੱਖ ਤੁਸੀਂ ਮਾਰਤਾ, 2 ਲੱਖ ਜ਼ਖਮੀ ਕੀਤਾ, 2 ਮਿਲੀਅਨ ਨੂੰ ਤੁਸੀਂ ਹੁਣ ਰਮਜ਼ਾਨ ਚੱਲ ਰਿਹਾ ਉਹਨਾਂ ਦਾ ਜਿਹੜੀ ਉਹਨਾਂ ਨੂੰ ਗਜ਼ਾ ਨੂੰ ਏਡ ਸੀ ਉਹ ਬੰਦ ਕੀਤੀ ਹੈ, ਪਰ ਲੋਕ ਜਿਹੜੇ ਨੇ ਉੱਥੋਂ ਕੁਝ ਛੱਡਣ ਨੂੰ ਤਿਆਰ ਨਹੀਂ ਨੇ। ਜੇ ਅਸੀਂ ਆਪਣੀ ਆਜ਼ਾਦੀ ਦੇ ਲਈ ਖਾਲਿਸਤਾਨ ਦੇ ਲਈ ਇੱਕ ਵੀਜ਼ੇ ਨੂੰ ਹੀ ਜਿਹੜਾ ਹੈ ਉਹੀ ਸਾਡੀ ਕੀਮਤ ਹੈ ਤੇ ਕਿੱਲਾ ਜ਼ਮੀਨ ਜਿਹੜੀ ਸਾਡੇ ਸਿਰੋਂ ਰਹਿਣ ਦਿਓ ਆਪਣੇ ਭਰਾਵਾਂ ਭਤੀਜਿਆਂ ਦੂਜਿਆਂ ਦੇ ਕੋਲ। ਲੇਕਿਨ ਚਲੋ ਇੱਕ ਵੱਖਰਾ ਵਿਸ਼ਾ, ਪਰ ਹਮੇਸ਼ਾ ਇਹ ਹੁੰਦਾ ਹੈ ਵੀ ਜਿਹੜੀ ਹਕੂਮਤ ਇਹ ਸਮਝਦੀ ਹੈ ਵੀ ਉਹਨਾਂ ਨੇ ਤੁਹਾਡਾ ਮੋਰਾਲ ਡਿੱਗਣਾ, ਵੀਜ਼ਾ ਐਜ਼ ਏ ਵੈਪਨ ਯੂਜ਼ ਕੀਤਾ। ਇੱਥੋਂ ਦੇ ਸਿਟੀਜ਼ਨ ਵੀਜ਼ਾ ਲੈ ਕੇ ਗਏ, ਉਹਨਾਂ ਨੂੰ ਡਿਟੇਨ ਕਰਨ। ਪਰ ਸਭ ਤੋਂ ਵਰਸਟ ਪਾਰਟ ਜਿਹੜਾ ਜਿਸ ਤੋਂ ਇਹ ਘਬਰਾਉਂਦੇ ਨੇ ਉਹ ਹੈ ਜਦੋਂ ਤੁਸੀਂ ਹਿਸਟਰੀ ਰਿਮਾਈਂਡਰ ਦੀ ਗੱਲ ਕਰਦੇ ਹੋ, ਜਦੋਂ ਤੁਸੀਂ ਹਿਸਟਰੀ ਦੇ ਉਹਨਾਂ ਨਾਇਕਾਂ ਨੂੰ ਜਿਹੜੇ ਸੱਚਮੁੱਚ ਸਾਡੇ ਜਿਨ੍ਹਾਂ ਨੂੰ ਇਹ ਕਾਲਾ ਦੌਰ ਤੇ ਦਹਿਸ਼ਤਗਰਦ ਕਹਿ ਕੇ ਬਦਨਾਮ ਕਰਦੇ ਨੇ। ਔਰ ਉਹਦੇ 'ਚ ਜੇ ਬਾਹਰਲੇ ਪੱਖੋਂ ਅਸੀਂ ਦੇਖੀਏ ਜਗਤਾਰ ਸਿੰਘ ਜੌਹਲ ਜਿਹਨੂੰ ਪਿਆਰ ਨਾਲ ਜੱਗੀ ਜੌਹਲ ਕਹਿੰਦੇ ਨੇ, ਉਹਨਾਂ ਨੇ UK 'ਚ ਹੁੰਦਿਆਂ ਐਜ਼ ਏ ਯੰਗ ਜਿਹੜਾ ਮੈਨ ਲੈਸਟ ਵੀ ਫੋਰਗੇਟ ਦੇ ਥੱਲੇ ਇੱਕ ਵੈਬਸਾਈਟ ਕ੍ਰੀਏਟ ਕੀਤਾ ਜਿਹਦੇ ਥੱਲੇ ਜਿਹੜੇ ਖਾਲਿਸਤਾਨੀ ਸੰਘਰਸ਼ ਤੇ ਸਾਡੇ ਯੋਧੇ ਜਿਨ੍ਹਾਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ ਉਹਨਾਂ ਦੀ ਬਰੀਫ ਲਾਈ। ਹੁਣ ਤਾਂ ਉਹ ਡਾਊਨ ਹੈ, ਉਸ ਨੂੰ ਕਰਤਾ। ਇਹੀ ਉਹਨਾਂ ਦਾ ਵੱਡਾ ਦੁਸ਼ਮਣ ਬਣਿਆ। ਜਗਤਾਰ ਸਿੰਘ ਜੌਹਲ
ਜਦੋਂ ਕਿ ਆਪਣਾ ਵਿਆਹ ਕਰਵਾਉਣ ਦੇ ਲਈ ਪੰਜਾਬ ਗਏ ਔਰ ਆਪਣੀ ਜਿਹੜੀ ਹੈ ਨਵ-ਵਿਆਹੁਤਾ ਸਿੰਘਣੀ ਦੇ ਨਾਲ ਜਿਹੜੇ ਉਹ ਇੱਕ ਮਾਲ ਦੇ ਉੱਤੇ ਸਟੋਰ ਤੇ ਸ਼ਾਪਿੰਗ ਕਰਨ ਗਏ ਤਾਂ ਉਹਨਾਂ ਨੂੰ ਚੁੱਕਿਆ ਗਿਆ। ਕੈਪਟਨ ਅਮਰਿੰਦਰ ਦੀ ਹਕੂਮਤ ਸੀ ਉਸ ਵੇਲੇ ਦਾ ਐਸਐਸਪੀ, ਜਿਹੜਾ ਹੁਣ ਖੁਦ ਭਗੌੜਾ ਹੈ ਡਰੱਗ ਕੇਸ ਦੇ ਵਿੱਚ, ਰਣਜੀਤ ਹੁੰਦਲ, ਉਸ ਨੇ ਉਹਨਾਂ ਨੂੰ ਚੁੱਕਿਆ। ਇਹ ਲਗਭਗ 8 ਸਾਲ ਪੁਰਾਣੀ ਕਹਾਣੀ ਹੈ ਔਰ 8 ਸਾਲ ਤੋਂ ਕੈਦ ਦੇ ਵਿੱਚ, ਝੂਠੇ 8-9 ਕੇਸ, ਔਰ ਉਹਦੇ ਜਿਹੜਾ ਇੱਕ ਕੇਸ ਮੂਲ ਤੌਰ ਤੇ ਜਿਹਦੇ ਆਧਾਰ ਦੇ ਉੱਤੇ ਬਾਕੀ ਬਣਾਏ ਗਏ ਜੀ, ਉਹ ਤਾਂ ਟਾਰਗੇਟ ਕਿਲਿੰਗ ਕਰਨੀ ਸੀ ਔਰ ਇਹ ਜਿਹੜਾ ਇੱਕ ਕੇਸ ਉਹਨਾਂ ਨੇ ਆਲਮੋਸਟ ਉਸ ਪੀਰੀਅਡ ਦੇ ਵਿੱਚ ਹੀ ਜਿਹੜਾ ਇਹ ਰਣਜੀਤ ਸਿੰਘ ਹੁੰਦਲ ਨਾਂ ਦੇ ਐਸਐਸਪੀ ਨੇ ਉਹਨਾਂ ਦੇ ਉੱਤੇ ਬਣਾਇਆ। ਇਹ ਸੀ ਕਿ ਵੀ ਇਹ ਜਿਹੜਾ ਉਹਨਾਂ ਨੇ ਕਿ ਜੀ ਇੱਕ ਜਿਹੜਾ ਉਹਨਾਂ ਦੇ ਨਾਲ ਸੌਦਾ ਸਾਧ ਦੇ ਨਾਲ ਜੁੜਿਆ ਹੋਇਆ ਸੀ, ਉਹਨੂੰ ਮਾਰਨ ਦੇ ਲਈ, ਟਾਰਗੇਟ ਕਿਲਿੰਗ ਦੇ ਲਈ ਪਲਾਨ ਕੀਤਾ। ਔਰ ਅੱਜ ਜਿਹੜੀ ਖਬਰ ਸਾਰੇ ਮੀਡੀਆ 'ਚ ਹੈ, ਈਵਨ BBC ਨੇ ਵੀ ਇਸ ਨੂੰ ਸਪੈਸ਼ਲ ਐਜ਼ ਏ ਨਿਊਜ਼ ਔਰ ਉਹਨਾਂ ਦੀ ਬਾਕੀ ਇੰਡੀਪੈਂਡੈਂਟ ਦੂਸਰੀਆਂ ਅਖਬਾਰਾਂ ਉਹਦੇ 'ਚ ਜਿਹੜੀ ਹੈ, ਜਗਤਾਰ ਸਿੰਘ ਜੌਲ ਐਕੁਇਟਡ ਇਨ ਫਸਟ ਕੋਰਟ ਟ੍ਰਾਇਲ ਔਰ British man detained in India since 2017 has been cleared of one charge but still faces death penalty। ਇੰਨੇ ਕੇਸ ਪਾਏ ਹੋਏ ਨੇ ਪਰ ਜਿਹੜਾ ਇਹਨਾਂ ਸਾਰੇ ਕੇਸਾਂ ਦਾ ਆਧਾਰ ਸੀ, ਅੱਜ ਜਿਹੜਾ ਉਸ ਮੋਗਾ 'ਚ ਜਿਹੜਾ ਸਪੈਸ਼ਲ ਕੋਰਟ ਸੀ ਉਹਨਾਂ ਨੇ ਐਕਵਿਟ ਕੀਤਾ ਔਰ ਇਹ BBC ਨੇ ਵੀ ਇਸੇ ਲਾਈਨ ਦੇ ਉੱਤੇ ਹੈਡਲਾਈਨ ਦਿੱਤੀ ਹੈ, ਜਗਤਾਰ ਸਿੰਘ ਜੌਲ ਐਕਵਿਟਡ ਇਨ ਇੰਡੀਆ ਟੈਰਰ ਕੇਸ ਔਰ ਇਹ ਸਕਾਟਿਸ਼ ਸਿੱਖ ਮੈਨ detained in India for 7 years on terror charges has been cleared in one of 9 cases against him। 2017 ਚ ਉਹਨਾਂ ਨੂੰ ਅਰੈਸਟ ਕੀਤਾ। 9 ਕੇਸ ਨੇ, ਉਹਦੇ ਚੋਂ ਇੱਕ ਦੇ ਵਿੱਚ, ਕਿਉਂਕਿ ਹੁਣ ਇਹਦੇ ਤੇ ਜਿਹੜੇ ਉਹਨਾਂ ਦੇ ਵਕੀਲ ਨੇ ਜਸਪਾਲ ਸਿੰਘ ਮੰਝਪੁਰ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਬਾਕੀ ਕੇਸਾਂ 'ਚ ਵੀ ਜਿਹੜਾ ਉਹ ਡ੍ਰੌਪ ਕਰਨੇ ਹੋਣਗੇ ਉਹਨਾਂ ਨੂੰ, ਕਿਉਂਕਿ ਇਹ ਹੀ ਉਹਦਾ ਆਧਾਰ ਸੀ ਬਹੁਤ ਸਾਰੇ ਕੇਸਾਂ ਦਾ, ਜਿਹਦੇ 'ਚ ਕਿ ਸਾਰਾ ਨਾ ਕੋਈ ਗਵਾਹੀ ਪੇਸ਼ ਕਰ ਸਕੇ, ਨਾ ਹੀ ਕੋਈ ਜਿਹੜਾ ਦੂਜਾ। ਇਸ ਦੇ ਉੱਤੇ ਸਿੱਖ ਫੈਡਰੇਸ਼ਨ UK ਨੇ ਵੀ ਤਸੱਲੀ ਦਾ ਇਜ਼ਹਾਰ ਕੀਤਾ ਔਰ ਬੇਸ਼ੱਕ ਕਈਆਂ ਨੇ ਤਾਂ ਇਸ ਢੰਗ ਨਾਲ ਹੀ ਖਬਰ ਲਾਈ, ਪੰਜਾਬੀ ਮੀਡੀਆ ਔਰ ਖਾਸ ਤੌਰ ਤੇ ਅੱਜ ਕੱਲ੍ਹ ਯੂਟਿਊਬਰ ਜਿਹੜੇ ਨੇ, ਕਿ ਜੀ ਜਿਵੇਂ ਜੱਗੀ ਜੌਲ ਬਾਹਰ ਆ ਗਿਆ, ਹੁਣ ਇੰਗਲੈਂਡ ਜਾਣ ਲਈ ਤਿਆਰ ਹੈ, ਇਵੇਂ ਨਹੀਂ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬ੍ਰਿਟਿਸ਼ ਗਵਰਨਮੈਂਟ ਜਾਂ ਆਲਰੇਡੀ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਵੀ ਉਹਨੂੰ ਆਰਬਿਟਰੇਰੀ ਡਿਟੈਂਸ਼ਨ ਕਹਿ ਚੁੱਕੇ ਨੇ, UN ਦੇ ਵਿੱਚ ਇਹ ਹੋ ਚੁੱਕਾ ਹੈ ਆਲਰੇਡੀ ਇਹ। ਪਰ ਇਸ ਸਭ ਦਾ ਜਿਹੜਾ ਦੁਖਦ ਪਾਰਟ ਸੀ, ਹੁਣ ਬੇਸ਼ੱਕ ਮੈਨੂੰ ਇਹ ਲੱਗਦਾ ਵੀ ਈਵਨ ਜੇ ਬ੍ਰਿਟਿਸ਼ ਪ੍ਰੈਸ਼ਰ ਵੀ ਇੰਡੀਆ ਤੇ ਬਿਲਟ ਹੋ ਰਿਹਾ ਕਿ ਜਗਤਾਰ ਸਿੰਘ ਜੌਲ ਨੂੰ ਛੱਡੋ, ਤੇ ਉਹ ਇਵੇਂ ਕਰਨ ਕੋਲੋਂ ਜਦੋਂ ਰਿਲੀਫ ਦੇਣ ਦੀ ਲਾਈਨ ਤਾਂ ਇਹੀ ਹੁੰਦੀ ਹੈ ਕਿ ਜੀ ਝੂਠੇ ਕੇਸ ਨੇ, ਉਹਨਾਂ ਨੇ ਹੀ ਬਣਵਾਏ ਹੋਏ ਨੇ ਕੋਰਟ ਰਾਹੀਂ, ਉੱਥੇ ਹੀ ਕੋਰਟ ਨੂੰ ਇਹ ਕਿਹਾ ਹੋਏਗਾ ਕਿ ਭਾਈ ਇਹ ਹੁਣ ਜਿਹੜਾ ਸਾਨੂੰ ਛੱਡਣਾ ਪੈਣਾ ਤਾਂ ਇਹਨੂੰ ਇੱਕ ਡ੍ਰੌਪ ਕਰੋ, ਬਾਕੀ ਵੀ ਉਹ ਫੇਰੇ ਹੋਏਗਾ ਜੀ ਅਸੀਂ ਨਹੀਂ ਕੀਤਾ ਸੀ, ਉਹ ਤਾਂ ਸੀ ਔਰ ਅਦਾਲਤਾਂ ਨੇ ਛੱਡਿਆ। ਵੀ ਹੋਪ ਇਵੇਂ ਹੋਏ, ਕਿਉਂਕਿ ਉਹਦੀ ਸਿੰਘਣੀ ਜਿਸ ਕਦਰ ਵਿਚਾਰੀ ਸਫਰ ਕਰ ਰਹੀ ਹੈ, ਦੂਜੀ ਕੌਮ ਦਾ ਵੀ ਜਿਹੜਾ ਹੈ ਉਹ ਇੱਕ ਵੱਡਾ ਹਿੱਸਾ ਜਿਹੜਾ ਜਦੋਂ ਤੁਸੀਂ ਲੀਗਲ ਕੇਸ ਚੁਣਦੇ ਹੋ ਇੱਕ ਲੌਬੀ ਬਰਾਬਰ ਚੱਲ ਰਹੀ ਹੈ। ਆਈ ਹੋਪ ਕਿ ਇਵੇਂ ਹੋਏ, ਪਰ ਮੈਨੂੰ ਇਹ ਲੱਗਦਾ ਵੀ ਅਲਟੀਮੇਟਲੀ ਪੋਲੀਟੀਕਲ ਕੇਸ ਹੈ, ਇਹ ਰੇ ਆਫ ਹੋਪ ਤੁਸੀਂ ਜਿਵੇਂ ਕਹਿ ਸਕਦੇ ਹੋ ਹੈ, ਲੇਕਿਨ ਇਸ ਦੇ ਉੱਤੇ ਪੂਰਾ ਪ੍ਰੈਸ਼ਰ ਬਿਲਡ ਕਰਨਾ ਹੋਏਗਾ, ਪੂਰੀ ਲੌਬੀ ਕਰਨੀ ਹੋਏਗੀ, ਕਿਉਂਕਿ ਦੇਖੋ ਇਹ ਇਵੇਂ ਨਹੀਂ ਹੈ ਜਿਵੇਂ ਅੱਜ ਇੱਕ ਵੀਰ ਨਾਲ ਟੋਰਾਂਟੋ ਗੱਲ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਹੋ ਰਹੀ ਸੀ, ਕਿਉਂਕਿ ਉਹਨਾਂ ਨੇ ਪਟੀਸ਼ਨ ਕੀਤੀ ਹੈ ਕਿ ਵੀ ਹੁਣ ਜੇ 60 ਦਿਨ ਕਿ ਕਿੰਨੇ ਜੇ ਤੁਸੀਂ ਗੈਰ ਹਾਜ਼ਰ ਰਹੋ ਪਾਰਲੀਮੈਂਟ ਤੋਂ, ਇਹਨੇ ਰੋਜ਼ ਜਿਹੜਾ ਸੈਸ਼ਨ ਚੱਲਦਾ ਹੈ ਤੇ ਤੁਹਾਡੀ ਮੈਂਬਰਸ਼ਿਪ ਕੈਂਸਲ ਹੋ ਜਾਂਦੀ ਹੈ। ਹੁਣ ਨਾ ਉਹਨਾਂ ਨੂੰ ਰਿਲੀਜ਼ ਕਰਦੇ ਨੇ, ਹੋਰ ਕੇਸ ਬਣਾਤਾ, NSA ਲਾਤਾ, ਸੋ ਉਹਨਾਂ ਨੇ ਅਪੀਲ ਕੀਤੀ ਹੋਈ ਹੈ। ਹੁਣ ਕੋਈ ਪਾਰਲੀਮੈਂਟਰੀ ਕਮੇਟੀ ਬਣਾਈ ਉਹਨਾਂ ਨੇ 15 ਬੰਦਿਆਂ ਦੀ ਕਿ ਉਹ ਸ਼ਾਇਦ ਆਉਣ ਵਾਲੇ ਦਿਨਾਂ 'ਚ ਕਿੰਨੇ ਮਾਰਚ ਨੂੰ ਉਹਨਾਂ ਨੇ ਆਪਣਾ ਫੈਸਲਾ ਸੁਣਾਉਣਾ ਕੀ ਹੋਏਗਾ ਕੀ ਨਹੀਂ ਹੈ। ਲੇਕਿਨ ਉਸ ਗੁਫ਼ਤਗੂ 'ਚੋਂ ਇਹ ਚੱਲ ਰਿਹਾ ਸੀ ਕਿ ਵੀ ਅੰਮ੍ਰਿਤਪਾਲ ਸਿੰਘ ਤਾਂ 2-3 ਤਰੀਕੇ ਹੀ ਸੀ ਬਾਹਰ ਆਉਣ ਦੇ। ਪਹਿਲਾ ਤਾਂ ਇਹ ਹੈ ਕਿ ਵੀ ਉਹ ਟੁੱਟ ਜਾਏ, ਇਹਨਾਂ ਨਾਲ ਸਮਝੌਤਾ ਕਰ ਲਏ ਜੋ ਉਹ ਚਾਹੁੰਦੇ ਨੇ। ਸੈਕੰਡਲੀ ਇਹ ਹੈ ਕਿ ਵੀ ਇੰਨਾ ਪ੍ਰੈਸ਼ਰ ਬਿਲਟ ਹੋਏ ਬਾਹਰੋਂ ਲੋਕਾਂ ਦਾ, ਜੇ ਹੁਣ ਉਹ 2 ਲੱਖ ਵੋਟਾਂ ਦੇ ਫਰਕ ਨਾਲ ਜਿੱਤਿਆ
ਕਿ ਹਕੂਮਤ ਉਸ ਦੇ ਮਜਬੂਰ ਹੋਏ ਉਹਨੂੰ ਛੱਡਣ ਦੇ ਲਈ। ਤੀਸਰੀ ਤਾਂ ਕੋਈ ਚੋਇਸ ਨਹੀਂ ਹੈ। ਜਿਹੜਾ ਬੰਦਾ ਆਜ਼ਾਦੀ ਦੀ ਗੱਲ ਕਰਦਾ ਹੈ, ਕੋਈ ਗੁਲਾਮੀ ਦਾ ਕਬੂਲਣ ਨੂੰ ਤਿਆਰ ਨਹੀਂ, ਉਹਨੂੰ ਤਾਂ ਉਹਨਾਂ ਨੇ ਨਹੀਂ ਛੱਡਣਾ ਹੈ। ਸੋ ਇਸੇ ਤਰ੍ਹਾਂ ਸਾਨੂੰ ਇਹ ਲੱਗਦਾ ਵੀ ਇਹ ਬੇਸ਼ੱਕ ਇਟਸ ਏ ਰੇ ਆਫ ਹੋਪ। ਅਸੀਂ ਵੈਲਕਮ ਕਰਦੇ ਹਾਂ ਕਿ ਭਾਈ 8 ਸਾਲ ਬਾਅਦ ਘੱਟੋ ਘੱਟ ਜਿਹੜਾ ਇੱਕ ਆਸ ਬੱਝੀ ਹੈ। ਪਰ ਇਹ ਪ੍ਰੈਸ਼ਰ ਬਿਲਟ ਕਰਨਾ, ਜਿਵੇਂ ਪੈਟੀਸ਼ਨ ਕੈਂਪੇਨ ਹੈ ਐਮਪੀਜ਼ ਦੇ ਔਰ ਦੂਸਰਾ ਔਰ ਇੰਟਰਨੈਸ਼ਨਲ ਲੈਵਲ ਤੇ, ਇਸ ਦਾ ਹੀ ਨਤੀਜਾ ਹੋਏਗਾ ਕਿ ਅਲਟੀਮੇਟਲੀ ਜਿਹੜੀ ਇੰਡੀਅਨ ਹਕੂਮਤ ਹੈ ਜੱਗੀ ਜੌਹਰ ਨੂੰ ਛੱਡਣ ਤੇ ਮਜਬੂਰ ਹੋਏਗੀ। ਅਦਰਵਾਈਜ਼ ਇਹ ਕਿਤੇ ਨਾ ਕਿਤੇ ਉਲਝਾ ਕੇ ਕੋਈ ਹੋਰ ਕਰਕੇ ਜਿਹੜਾ ਉਹ ਇਹਨੂੰ ਪ੍ਰੋਲੋਂਗ ਕਰਨ ਦੀ ਕੋਸ਼ਿਸ਼ ਕਰਨਗੇ। ਬਿਲਕੁਲ ਰਾਜ ਸਾਹਿਬ, ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸ ਦੇ ਹਿੰਦੂ ਤਵੀਆਂ ਨੇ ਕੋਈ ਨਾ ਕੋਈ ਰੈਂਟਾ ਸਿੱਖ ਆਪਣੇ ਪ੍ਰੋਪੇਗੈਂਡੇ ਲਈ ਆਪਣੇ ਅੱਗੇ ਕੀਤਾ ਜਾਂਦਾ ਹੈ। ਸੋ ਮੋਦੀ ਸਰਕਾਰ ਵਿੱਚ ਸਿੱਖੀ ਭੇਖ ਵਿੱਚ ਮੰਤਰੀ ਹਰਦੀਪ ਪੁਰੀ ਨੇ ਅਯੋਧਿਆ ਵਿੱਚ ਆਪਣੇ ਪਰਿਵਾਰ ਸਮੇਤ ਜਾ ਕੇ ਉੱਥੇ ਖਲੋ ਕੇ ਇਹ ਟਿੱਪਣੀ ਕੀਤੀ ਕਿ ਅਯੋਧਿਆ ਸਨਾਤਨ ਧਰਮ ਅਤੇ ਸਿੱਖ ਧਰਮ ਦੀ ਮੀਟਿੰਗ ਗਰਾਊਂਡ ਹੈ। ਸੋ ਉਸ ਵੱਲੋਂ ਸੁਣਾਇਆ ਗਿਆ ਜਿਹੜਾ ਇਤਿਹਾਸ ਵੀ ਹੈ ਉਹ ਸਰਾਸਰ ਝੂਠਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਰੈਂਟਾ ਸਿੱਖ ਕਹਿੰਦੇ ਹਾਂ ਤਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਵੇਂ ਕਈ ਵਾਰ ਇਵੇਂ ਲੱਗਣ ਲੱਗ ਜਾਂਦਾ ਜਦੋਂ ਤੁਸੀਂ ਚਾਰ ਚੁਫੇਰੇ ਨਜ਼ਰ ਮਾਰਦੇ ਹੋ ਕਿ ਵੀ ਬੇਗੈਰਤੇ ਲੋਕਾਂ ਦੀ ਇੰਨੀ ਲੰਬੀ ਫੌਜ ਹੈ। ਔਰ ਇਸ ਤੋਂ ਹੀ ਫਿਰ ਕਈ ਵਾਰ ਕਈ ਸਾਡੇ ਵੀਰੇ ਕਹਿਣਗੇ ਜੀ ਵੀ ਆਪਣੇ 'ਚ ਗੱਦਾਰ ਬੜੇ ਨੇ, ਤੇ ਮੇਰਾ ਇਹਦੇ ਤੇ ਜਵਾਬ ਹੁੰਦਾ ਵੀ ਨਹੀਂ, ਆਪਣੇ 'ਚ ਸਰਦਾਰ ਵੀ ਬੜੇ ਨੇ। ਗੱਦਾਰ ਇਸੇ ਲਈ ਖਰੀਦੇ ਜਾਂਦੇ ਨੇ ਜਾਂ ਬਣਦੇ ਨੇ, ਬਣਾਏ ਜਾਂਦੇ ਨੇ ਕਿਉਂਕਿ ਸਰਦਾਰਾਂ ਨੂੰ ਚੁੱਪ ਕਰਵਾਉਣਾ ਹੁੰਦਾ ਹੈ ਜਾਂ ਉਹਨਾਂ ਦੇ ਖਿਲਾਫ ਉਹਨਾਂ ਨੂੰ ਹੀ ਜਿਹੜਾ ਹੈ ਉਹ ਸਾਹਮਣੇ ਕਰਨਾ ਹੁੰਦਾ ਹੈ। ਔਰ ख़ास तौर ਤੇ ਜਿਹੜੇ ਸਰਕਾਰੀ ਮੁਲਾਜ਼ਮ ਨੌਕਰੀਆਂ 'ਚ ਔਰ ख़ास तौर ਤੇ ਡਿਪਲੋਮੈਟ ਲੈਵਲ ਦੇ ਉੱਤੇ ਡਿਪਲੋਮੈਟਿਕ ਅਸਾਈਨਮੈਂਟ 'ਚ ਰਹੇ ਲੋਕ ਨੇ ਜਿਹੜੇ ਜਦੋਂ ਉੱਥੋਂ ਛੁਟਕਾਰਾ ਪਾਉਂਦੇ ਨੇ ਸੋ ਆਲਰੇਡੀ ਉਹਨਾਂ ਦੀ ਟ੍ਰੇਨਿੰਗ ਹੋ ਚੁੱਕੀ ਹੁੰਦੀ ਹੈ। ਉਹਨਾਂ ਨੂੰ ਇੱਥੇ ਤਾਂ ਉਹ ਬ੍ਰੇਨ ਰੌਟ ਕਹਿੰਦੇ ਨੇ ਜਿਹੜਾ ਸੋਸ਼ਲ ਮੀਡੀਆ ਜਾਂ ਦੂਜੇ 'ਚ ਅਬਸੈਸਡ ਹੈ। ਮੈਂ ਸਮਝਦਾ ਵੀ ਇਹ ਜਿਹੜੇ ਬਿਊਰੋਕਰੈਟ ਨੇ ख़ास तौर ਤੇ ਫੋਰਨ ਸਰਵਿਸ ਦੇ ਜਾਂ ਫੌਜ 'ਚ ਰਹਿਣ ਵਾਲੇ ਇਹ ਪਹਿਲਾਂ ਹੀ ਬ੍ਰੇਨ ਰੌਟ ਹੋ ਚੁੱਕੇ ਹੁੰਦੇ ਨੇ ਔਰ ਉਹ ਫਿਰ ਇਹਨਾਂ ਲਈ ਹੋਰ ਵੀ ਸੂਟੇਬਲ ਹੁੰਦੇ ਨੇ ਕਿਉਂਕਿ ਉਹਨਾਂ ਦੀ ਪ੍ਰੋਗਰਾਮਿੰਗ ਉਸ ਲਿਹਾਜ਼ ਨਾਲ ਹੋਈ ਹੁੰਦੀ ਹੈ। ਜਿਵੇਂ ਅਸੀਂ ਤਰਨਜੀਤ ਸਿੰਘ ਸੰਧੂ ਦੇਖਦੇ ਹਾਂ, ਇੱਥੋਂ ਰਿਟਾਇਰ ਹੁੰਦੇ ਆ, ਅਜੇ 3 ਮਹੀਨੇ ਨਹੀਂ ਸੀ ਬੀਤੇ ਔਰ ਉੱਥੇ ਜਾ ਕੇ ਬੀਜੇਪੀ ਜੁਆਇਨ ਕੀਤੀ ਔਰ ਪਾਰਲੀਮੈਂਟ ਦੀ ਚੋਣ ਲੜੀ, ਭਾਵੇਂ ਜ਼ਮਾਨਤ ਜ਼ਬਤ ਕਰਵਾਈ। ਇਸੇ ਤਰ੍ਹਾਂ ਇਹ ਹਰਦੀਪ ਸਿੰਘ ਪੁਰੀ ਇਹ ਇੰਡੀਆ ਦਾ ਯੂਨਾਈਟਿਡ ਨੇਸ਼ਨਸ ਦੇ ਵਿੱਚ
ਐਂਬੈਸਡਰ ਸੀ, ਜਾਂ ਜਿਹਨੂੰ ਪਰਮਾਨੈਂਟ ਰਿਪਰੈਜ਼ੈਂਟੇਟਿਵ ਕਹਿੰਦੇ ਨੇ ਇੰਡੀਅਨ ਫੋਰਨ ਸਰਵਿਸ ਦਾ। ਔਰ ਇਹਨੇ ਵੀ ਜਾਣ ਦੇ 6 ਮਹੀਨੇ ਦੇ ਵਿੱਚ ਹੀ ਬੀਜੇਪੀ ਜੁਆਇਨ ਕਰ ਲਈ ਸੀ। ਹਾਲਾਂਕਿ ਜਦੋਂ ਇੱਥੇ ਨਿਊਯਾਰਕ 'ਚ ਇਹ ਪੋਸਟਡ ਸੀ 9/11 ਤੋਂ ਬਾਅਦ ਦੇ ਪੀਰੀਅਡ ਦੇ ਵਿੱਚ, ਉਦੋਂ ਬੜਾ ਇਸ਼ੂ ਕਿ ਇਹਨੂੰ ਵੀ ਜਦੋਂ ਇਹ ਇੱਥੋਂ ਸ਼ਿਕਾਗੋ ਜਾਂ ਕਿਸੇ ਮੀਟਿੰਗ ਲਈ ਜਾ ਰਿਹਾ ਸੀ ਤਾਂ ਕਿਹਾ ਗਿਆ ਵੀ ਪੱਗ ਲਾ ਕੇ ਉਹਦੇ 'ਚ ਟੋਕਰੀ 'ਚ ਰੱਖੋ ਜਦੋਂ ਹਵਾਈ ਜਹਾਜ਼ ਤੇ ਚੜ੍ਹਨਾ ਹੈ। ਦੂਜਾ ਬੜਾ ਇਸ਼ੂ ਬਣਿਆ। ਤਾਂ ਕਈਆਂ ਨੇ ਉੱਥੇ ਇੱਕ ਜਰਨਲਿਸਟ ਸੀ ਅੰਮ੍ਰਿਤਸਰ, ਮੈਨੂੰ ਕਹਿੰਦੇ ਜੀ ਦੇਖੋ ਹਰਦੀਪ ਸਿੰਘ ਪੁਰੀ ਨੇ ਪੱਗ ਦੇ ਲਈ ਕਿਵੇਂ ਸਟੈਂਡ ਲਿਆ, ਔਰ ਦੂਜਾ ਉਹਨੇ ਫਲਾਈ ਕਰਨ ਤੋਂ ਨਾ ਕਰਤੀ ਜਾਂ ਦੂਜੇ। ਮੈਂ ਕਿਹਾ ਚਲੋ ਜੋ ਉਹਨੇ ਕੀਤਾ ਉਹ ਪੋਜ਼ਿਟਿਵ ਹੈ। ਨਹੀਂ ਕਹਿੰਦਾ ਜੀ ਬਹੁਤ ਗੁਰਮ। ਇਹ ਜਦੋਂ ਨੇਪਾਲ 'ਚ ਵੀ ਸੀ ਐਂਬੈਸਡਰ, ਉਦੋਂ 550 ਸਾਲਾ ਜਾਂ ਦੂਜਾ ਗੁਰੂ ਨਾਨਕ ਸਾਹਿਬ ਦੀ ਨੇਪਾਲ ਵਿਜ਼ਿਟ ਤੇ ਇਹ ਵੋ। ਤੇ ਮੈਂ ਥੋੜ੍ਹਾ ਬਹੁਤ ਉਹਨੂੰ ਜਿਹੜਾ ਸਰਚ ਕਰ ਲਿਆ ਸੀ ਉਹਦੇ 'ਤੇ। ਮੈਂ ਕਿਹਾ ਇਹ ਸਭ ਤੋਂ ਖਤਰਨਾਕ ਹੋਏਗਾ, ਕਿਉਂਕਿ ਮੈਂ ਕਿਹਾ ਜਿਸ ਕਿਸਮ ਦਾ ਇਹਦਾ ਮਾਈਂਡ ਸੈਟ ਹੈ ਇਹ ਹਿੰਦੂ ਤਵੀਆਂ ਦੇ ਲਈ ਬਹੁਤ ਵੱਡਾ ਐਸੈਟ ਹੋਏਗਾ, ਕਿਉਂਕਿ ਜਿਸ ਕਿਸਮ ਦਾ ਇਸ ਦਾ ਸਾਰਾ ਵਰਤਾਰਾ ਹੈਗਾ। ਔਰ ਉਹੀ ਗੱਲ ਹੋਈ, ਇੱਥੋਂ ਜਿਉਂ ਹੀ ਉਹ UN 'ਚੋਂ ਰਿਟਾਇਰ ਹੋਇਆ ਆਪਣੀ ਮੁਕੰਮਲ ਸਰਵਿਸ ਜਾਂ ਦੂਜੇ 'ਚੋਂ, ਇਹਨੇ ਬੀਜੇਪੀ ਜੁਆਇਨ ਕੀਤੀ। ਇਹਨੂੰ ਜਿਹੜਾ ਉਹਨਾਂ ਨੇ ਮਿਨਿਸਟਰ ਬਣਾਇਆ ਮੋਦੀ ਨੇ ਕੈਬਨਿਟ। ਅੰਮ੍ਰਿਤਸਰ ਤੋਂ ਪਾਰਲੀਮੈਂਟ ਦੀ ਚੋਣ ਵੀ ਲੜਾਈ, ਪਰ ਉਹਦੇ 'ਚ ਹਾਰਿਆ ਬੁਰੀ ਤਰ੍ਹਾਂ। ਹੁਣ ਜਿਹੜਾ ਉਹਨੂੰ ਪਤਾ ਨਹੀਂ ਰਾਜ ਸਭਾ 'ਚ ਕਿਹੜੀ ਸਟੇਟ ਤੋਂ ਉਹਨੂੰ ਲਿਆਂਦਾ ਹੋਇਆ। ਤੇ ਪਹਿਲੀ ਮਿਨਿਸਟਰੀ 'ਚ ਵੀ ਇਹ ਜਿਹੜਾ ਦੋਨੋਂ ਤਿੰਨੋਂ ਟਰਮਸ ਮੋਦੀ ਦੀਆਂ ਨੇ, 2019 ਵੇਲੇ ਵੀ ਹੁਣ ਵੀ, ਇਹ ਜਿਹੜਾ ਇਹਦੇ ਮੰਤਰਾਲਾ ਬਦਲਿਆ। ਪਹਿਲਾਂ ਕੋਈ ਹਾਊਸਿੰਗ 'ਚ ਸੀ, ਹੁਣ ਪਤਾ ਨਹੀਂ ਕਿਹਦੇ 'ਚ ਹੈ, ਪਰ ਫੁੱਲ ਫਲੈਜਡ ਮਿਨਿਸਟਰ ਹੈ। ਔਰ ਇਹਨੂੰ ਉਹ ਬੜੀ ਕਾਮਯਾਬੀ ਦੇ ਨਾਲ ਜਿਹੜਾ ਹਰਦੀਪ ਪੁਰੀ ਨੂੰ, ਹੁਣ ਜਿਵੇਂ ਉਹਨਾਂ ਨੇ ਇੱਕ ਨਵਾਂ ਭੌਂਕਾ ਭਰਤੀ ਕੀਤਾ ਹੈ, ਉਹਨੂੰ ਦਿੱਲੀ ਦੀ ਜਿਹੜੀ ਹੈ ਸਟੇਟ ਅਸੈਂਬਲੀ ਦੇ ਵਿੱਚ, ਯੂਨੀਅਨ ਟੈਰੀਟਰੀ ਹੈ ਦਿੱਲੀ, ਉਹਦੇ 'ਚ ਮਿਨਿਸਟਰ ਵੀ ਬਣਾਇਆ ਮਨਜਿੰਦਰ ਸਿਰਸਾ। ਉਹ ਆਪਣਾ ਲੱਗਾ, ਉਹ ਉਹਨੂੰ ਆਪਣੇ ਢੰਗ ਨਾਲ ਇਸਤੇਮਾਲ ਕਰਦੇ ਨੇ ਰਸਟਿਕ ਅੰਦਾਜ਼ ਦੇ ਵਿੱਚ। ਇਹ ਸਫਿਸਟੀਕੇਟ ਅੰਦਾਜ਼ 'ਚ ਸੌਫਟ ਸਪੋਕਨ ਔਰ ਦੂਜਾ ਹੋਣ ਕਰਕੇ। ਲੇਕਿਨ ਜਦੋਂ ਵੀ ਕੋਈ ਸਿੱਖ ਇਸ਼ੂ ਦੇ ਉੱਤੇ ਕੋਈ ਡਿਸਕ੍ਰਿਮੀਨੇਸ਼ਨ ਜਾਂ ਦੂਜੀ, ਜਿਵੇਂ ਜਦੋਂ ਮਨਮੋਹਨ ਸਿੰਘ ਨੂੰ ਉਹਨਾਂ ਨੇ ਆਰਡੀਨਰੀ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ ਹੀ ਸੰਸਕਾਰ ਕੀਤਾ ਉਹਦਾ, ਉਹਨੂੰ ਉਹਦੇ 'ਚ ਰਾਜ ਘਾਟ 'ਚ ਨਹੀਂ ਜਾਣ ਦਿੱਤਾ, ਤੇ ਡਿਫੈਂਸ ਦੇ ਵਿੱਚ ਇਹਨੂੰ ਲਿਆਂਦਾ ਸੀ ਇਹਨਾਂ ਨੇ, ਹਰਦੀਪ ਪੁਰੀ ਨੂੰ। ਹੁਣ ਮੈਂ ਅੱਜ ਹੀ ਇਹ ਦੇਖ ਰਿਹਾ ਸੀ ਕਿ ਵੱਡੀ ਖਬਰ ਹਿੰਦੂ ਬਿਊਰੋ ਨੇ ਲਾਈ ਕਿ ਇਹ ਜਿਹੜਾ ਹਰਦੀਪ ਪੁਰੀ ਹੈ ਆਪਣੇ ਟੱਬਰ ਦੇ ਨਾਲ ਅਯੁੱਧਿਆ ਦੇ ਦਰਸ਼ਨਾਂ ਨੂੰ ਗਿਆ, ਔਰ ਉੱਥੇ ਉਹਨੇ ਜਾ ਕੇ ਜਿਹੜਾ ਜੋ ਕੁਝ ਕਿਹਾ ਉਹਨੂੰ ਉਹਨਾਂ ਨੇ ਹੈਡਲਾਈਨ ਬਣਾਇਆ, ਅਯੁੱਧਿਆ ਇਜ਼ ਦਾ ਮੀਟਿੰਗ ਗਰਾਊਂਡ ਆਫ ਸਨਾਤਨ ਧਰਮਾ ਐਂਡ ਸਿੱਖਿਜ਼ਮ। ਕਿਉਂਕਿ ਉਹਨਾਂ ਨੂੰ ਕੇਸਦਾੜੀ ਨਾਲ ਪ੍ਰੋਬਲਮ ਨਹੀਂ ਹੈ। ਉਹਨਾਂ ਦੇ ਕਿੰਨੇ ਸਾਧੂਆਂ ਨੇ, ਦੂਜੇ ਤੀਜੇ ਰਾਮਦੇਵ ਹੈ, ਸ਼੍ਰੀ ਰਵੀ ਕ੍ਰਿਸ਼ਨ ਹੈ, ਔਰ ਕਿੰਨੇ ਦੂਜੇ ਨੇ, ਉਹ ਸਾਰੇ ਹੀ ਉਹਨਾਂ ਨੇ ਵਾਲ ਰੱਖੇ ਹੋਏ ਨੇ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੀ ਹੈ। ਉਹਨਾਂ ਨੂੰ ਤਾਂ ਖਾਲਸਾ ਰਾਜ ਕਾਨਸੈਪਟ ਇਸ ਦੇ ਨਾਲ ਪ੍ਰੋਬਲਮ। ਉਹਨਾਂ ਦੇ 3600 ਫਿਰਕੇ ਨੇ, ਸਿੱਖ ਵੀ ਉਹਦਾ ਫਿਰਕਾ ਬਣ, ਔਰ ਇਹੀ ਇਹ ਕਹਿਣਾ ਚਾਹੁੰਦੇ ਨੇ ਜਦੋਂ ਇਸ ਕਿਸਮ ਦੇ ਲੋਕਾਂ ਨੂੰ ਇਹ ਅੱਗੇ ਲਿਆਉਂਦੇ ਨੇ। ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਇਹ ਜਿਹੜਾ ਅਯੁੱਧਿਆ ਹੈ, ਇੱਥੇ ਤਾਂ ਦੇਖੋ ਗੁਰੂ ਨਾਨਕ ਸਾਹਿਬ ਆਏ, ਗੁਰੂ ਤੇਗ ਬਹਾਦਰ ਸਾਹਿਬ ਆਏ, ਗੁਰੂ ਗੋਬਿੰਦ ਸਿੰਘ ਆਏ, ਇਸ ਲਈ ਇਹ ਤਾਂ ਮੀਟਿੰਗ ਗਰਾਊਂਡ ਹੈ। ਪਰ ਜਿਹੜੀ ਸਭ ਤੋਂ ਝੂਠੀ ਔਰ ਖਤਰਨਾਕ ਅੰਦਾਜ਼ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਇਹਨਾਂ ਨੂੰ ਕਿਉਂ ਇਹ ਲੱਗਦਾ ਕਿ ਵੀ ਸਿੱਖ ਬਿਲਕੁਲ ਹੀ ਮੂਰਖ ਬਣ ਗਏ ਨੇ ਜਾਂ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ। ਹੁਣ ਤੁਸੀਂ ਉਹਦਾ ਦੇਖੋ, ਇਹ ਜਦੋਂ ਹਿਸਟਰੀ ਸੁਣਾ ਰਿਹਾ ਵੀ 10ਵੇਂ ਪਾਤਸ਼ਾਹ ਨਾਲ ਇਸ ਥਾਂ ਦਾ ਕੀ ਸੰਬੰਧ ਹੈ, ਔਰ ਇਹ ਜਿਹੜਾ ਉਹਦੇ 'ਚੋਂ ਇਹ ਕਹਿੰਦਾ ਕਿ ਜੀ ਸਿੱਖਾਂ ਨੇ recalling historical occasions when Hindus and Sikhs had stood together with regard to Ram Temple। ਉਹ ਕਹਿੰਦੇ ਜੀ ਰਾਮ ਟੈਂਪਲ 'ਚ ਦੇ ਮੁੱਦੇ ਤੇ ਸਿੱਖ ਔਰ ਹਿੰਦੂ ਕਿਵੇਂ ਇਕੱਠੇ ਹੋਏ। ਉਹਨੇ ਕਿਹਾ, ਇਹ ਹਰਦੀਪ ਸਿੰਘ ਪੁਰੀ ਕਹਿ ਰਿਹਾ ਕਿ 1697 'ਚ 1697 when the invading Mughal army under Aurangzeb attacked Shri Ram Temple in Ayodhya, Shri Guru Gobind Singh Sahib Ji sent a battalion of 400 Nihang Sikhs to fight shoulder to shoulder with the Aghoris in the fierce battle। ਬਿਲਕੁਲ ਝੂਠ। ਕਿ ਉਹਨੇ ਕਿਹਾ ਜੀ 1697 'ਚ ਜਦੋਂ ਔਰੰਗਜ਼ੇਬ ਦੇ ਥੱਲੇ ਮੁਗਲ ਫੌਜ ਨੇ ਅਯੁੱਧਿਆ ਤੇ ਚੜ੍ਹਾਈ ਕੀਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਤੋਂ 400 ਨਿਹੰਗ ਸਿੱਖ ਭੇਜੇ ਤਾਂ ਕਿ ਉੱਥੋਂ ਦੇ ਅਘੋਰੀ ਜਿਹੜੇ ਮੁਰਦੇ ਵੀ ਖਾ ਜਾਂਦੇ ਨੇ, ਜਿਹੜੇ ਉਹਨਾਂ ਦੇ ਨਾਲ ਉਹ ਉਹਨਾਂ ਦੇ ਮੁਗਲ ਫੌਜ ਦੇ ਖਿਲਾਫ ਲੜੇ। ਇਸ ਉੱਲੂ ਦੇ ਪੱਠੇ ਨੂੰ ਕੋਈ ਇਹ ਕਹੇ ਕਿ ਬਈ ਤੂੰ ਸਾਲ ਹੀ ਕਰੈਕਟ ਕਰ ਲੈਂਦਾ। 1699 'ਚ ਤਾਂ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਿਆ,
ਸਿੰਘ ਲਫ਼ਜ਼ ਜਾਂ ਨਿਹੰਗ ਸਿੰਘ ਜਾਂ ਦੂਜਾ ਦਾ ਕਾਨਸੈਪਟ ਉਦੋਂ ਤੂੰ 1697 ਚ ਗੱਲ ਕਰ ਰਿਹਾ ਕਿ 2 ਸਾਲ ਪਹਿਲਾਂ ਖਾਲਸਾ ਸਾਜਣ ਤੋਂ ਹਰਦੀਪਪੁਰੀ ਨੂੰ ਸੁਪਨਾ ਆਇਆ ਕਿ 400 ਨਿਹੰਗ ਸਿੰਘ ਜਿਹੜੇ ਨੇ ਉਹ ਗੁਰੂ ਸਾਹਿਬ ਨੇ ਭੇਜੇ। ਉਹ 22 ਤਾਰ ਦੇ ਪਹਾੜੀ ਹਿੰਦੂ ਰਾਜਿਆਂ ਨੇ ਜਿਹੜਾ ਆਲਾ ਦੁਆਲਾ ਘੇਰਿਆ ਹੋਇਆ ਹੈ। 11-12 ਜੰਗਾਂ ਉਹਨਾਂ ਦੇ ਨਾਲ ਗੁਰੂ ਸਾਹਿਬ ਦੀਆਂ ਹੁੰਦੀਆਂ ਨੇ। ਖਾਲਸੇ ਦੀ ਅਜੇ ਸਾਜਨਾ ਹੋਈ ਨਹੀਂ ਹੈ ਤੇ 1697 ਚ ਨਿਹੰਗ ਸਿੰਘ 400 ਜਿਹੜੇ ਨੇ ਉਹ ਅਨੰਦਪੁਰ ਸਾਹਿਬ ਤੋਂ ਭੇਜ ਦਿੱਤੇ ਗੁਰੂ ਸਾਹਿਬ ਨੇ ਕਿ ਜਾ ਕੇ ਤੁਸੀਂ ਗੋਰੀਆਂ ਨਾਲ ਮਿਲ ਕੇ ਮੁਗਲ ਫੌਜ ਦਾ ਟਾਕਰਾ ਕਰੋ। ਸੋ ਇਸ ਤੋਂ ਅਸੀਂ ਅੰਦਾਜ਼ਾ ਫਿਰ ਹੋਰ ਇਸ ਦੇ ਵਿੱਚ ਹੈ, ਪਰ ਇਹ ਆਪਣੇ ਆਪ ਦੇ ਵਿੱਚ ਇਹ ਗੱਲ ਦੱਸਦੀ ਹੈ ਕਿ ਵੀ ਇਹ ਲੋਕ ਜਿਨ੍ਹਾਂ ਨੇ ਜਿਹੜੇ ਜ਼ਮੀਰ ਫਰੋਸ਼ ਨੇ, ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਰੱਖੀਆਂ ਹੋਈਆਂ ਨੇ, ਹਾਂਜੀ, ਉਹ ਕਈ ਜਦੋਂ ਸੋਸ਼ਲ ਮੀਡੀਆ ਤੇ ਕਹਿਣਗੇ, ਹਾਲਾਂ ਮੈਨੂੰ ਇਹ ਟਰਮ ਬਹੁਤ ਹੀ ਚੰਗੀ ਨਹੀਂ ਲੱਗਦੀ, ਪਰ ਇਹ ਪੱਗ ਫਸਾਈ ਹੋਈ ਵਾਲੀ ਗੱਲ ਹੀ ਹੈ ਕਿ ਵੀ ਤੁਸੀਂ ਘੱਟੋ ਘੱਟ ਇੰਨੀ ਸ਼ਰਮ ਤਾਂ ਕਰੋ ਵੀ ਤੁਸੀਂ ਪਵਾ ਲਿਆ, ਆਪਣਾ ਮੁੱਲ ਵੀ ਪਵਾ ਲਿਆ, ਤੁਸੀਂ ਵਿਕੇ ਵੀ ਹੋਏ ਹੋ, ਪਰ ਇੰਨਾ ਝੂਠ ਹੁਣ ਇਹ ਕਹਿ ਰਿਹਾ ਵੀ 1697 ਚ ਗੁਰੂ ਸਾਹਿਬ ਨੇ 400 ਨਿਹੰਗ ਸਿੰਘ ਭੇਜ ਦਿੱਤੇ ਉੱਥੇ ਅਯੁੱਧਿਆ ਦੇ ਵਿੱਚ ਕਿ ਅਘੋਰੀਆਂ ਨਾਲ ਮਿਲ ਕੇ ਉਹ ਮੁਗਲ ਫੌਜਾਂ ਦੇ ਉੱਤੇ। ਕੀ ਯਾਨੀ ਹੁਣ ਕਿਸ ਹੱਦ ਤੱਕ ਜਾ ਕੇ ਇਹ ਬੇਗੈਰਤੀ ਜਿਹੜੀ ਹੈ, ਇਹਨਾਂ ਦੇ ਲਈ ਕੋਈ ਲਫ਼ਜ਼ ਨਹੀਂ ਬਚਦਾ ਇਸ ਤੋਂ ਬਿਨਾਂ ਕਿ ਭਾਈ ਜਿਹੜੇ ਬੇਗੈਰਤ ਨੇ, ਜਿਨ੍ਹਾਂ ਨੇ ਆਪਣਾ ਆਪਾ ਵੇਚਿਆ, ਆਪਣੀ ਕੌਮ ਦੇ ਨਾਲ ਧਰੋਹ ਕਮਾ ਰਹੇ ਨੇ, ਨਾ ਇਸ ਲੋਕ 'ਚ ਇਹਨਾਂ ਨੂੰ ਕਿਤੇ ਢੋਈ ਮਿਲੇਗੀ ਤੇ ਰੱਬ ਦੀ ਦਰਗਾਹ 'ਚ, ਗੁਰੂ ਦੀ ਦਰਗਾਹ 'ਚ ਜਿਹੜੇ ਨੇ ਮੂੰਹ ਕਾਲੇ ਦੋਜ਼ਖ ਚਾਲਿਆ, ਜਿਹੜਾ ਇਹੀ ਇਹਨਾਂ ਦਾ ਹਸ਼ਰ ਹੋਏਗਾ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਫਿਅਰਸ, ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਅਦਾਲਤ ਨੇ ਹਦਾਇਤ ਕੀਤੀ ਹੈ ਕਿ ਨਿਖਿਲ ਗੁਪਤਾ ਦੇ ਉੱਤੇ ਜੂਨ ਜਾਂ ਜੁਲਾਈ ਵਿੱਚ ਟ੍ਰਾਇਲ ਸ਼ੁਰੂ ਕੀਤਾ ਜਾਵੇਗਾ। ਔਰ ਦੂਸਰੇ ਪਾਸੇ ਅਦਾਨੀ ਕੇਸ ਵਿੱਚ ਭਾਰਤ ਦੀ ਲਾਅ ਮਿਨਿਸਟਰੀ ਨੇ ਕਿਹਾ ਹੈ ਕਿ ਉਹਨਾਂ ਕੋਲ ਅਦਾਨੀ ਮਾਮਲੇ ਵਿੱਚ US ਅਦਾਲਤ ਤੋਂ ਕੋਈ ਚਿੱਠੀ ਨਹੀਂ ਆਈ, ਜਿਹੜਾ ਕਿ ਬਿਲਕੁਲ ਝੂਠ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, 2 ਕੇਸ, ਜਿਹੜਾ ਇੱਕ ਨਿਖਿਲ ਗੁਪਤਾ ਕੇਸ ਜਿਹੜਾ ਮੇਨ ਕਲਪਰੇਟ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਇੰਡੀਅਨ ਰਾ ਦਾ ਜਿਹੜਾ ਹਾਇਰਲਿੰਗ, ਜਿਸ ਨੇ ਅੱਗੋਂ ਅਮਰੀਕਨ ਕਵਰ ਏਜੰਟਸ ਜਿਨ੍ਹਾਂ ਨੂੰ ਉਹ ਸਮਝ ਰਿਹਾ ਸੀ ਵੀ ਉਹ ਕਿਲਿੰਗ ਗੈਂਗ ਹਾਇਰ ਕਰ ਰਿਹਾ, ਔਰ 1 ਲੱਖ ਦਾ ਸੌਦਾ ਕਰਕੇ ਉਸ ਦੀ ਜਿਹੜੀ ਹੈ ਇੱਕ ਕਿਸ਼ਤ 15 ਕਿ 20 ਹਜ਼ਾਰ ਡਾਲਰ, ਜਿਸ ਦੀ ਲਾਈਵ ਪਿਕਚਰਸ ਉਹਨਾਂ ਨੇ ਮੀਡੀਆ ਨੂੰ ਵੀ ਦਿੱਤੀਆਂ। ਔਰ ਉਹ ਕੇਸ ਜਿਹੜਾ, ਔਰ 1 ਸਾਲ ਦੇ ਐਫਰਟ ਤੋਂ ਬਾਅਦ ਅਮਰੀਕਨ ਜਸਟਿਸ ਸਿਸਟਮ ਚੈੱਕ ਰਿਪਬਲਿਕ ਤੋਂ ਐਕਸਟਰਾਡਾਈਟ ਕਰਕੇ ਨਿਖਿਲ ਗੁਪਤੇ ਨੂੰ ਲਿਆਇਆ। ਆਲਰੇਡੀ ਉਹਦੀਆਂ 2-3 ਤਰੀਕਾਂ ਪੈ ਚੁੱਕੀਆਂ ਨੇ। ਉਹਦੇ 'ਚ ਕਿਤੇ ਇੱਕ ਡਰਾਮਾ ਵਕੀਲ ਨਹੀਂ ਹੈ ਜਾਂ ਕਿਤੇ ਦੂਜਾ ਕਿ ਜੀ ਹਿੰਦੀ ਟਰਾਂਸਲੇਟਰ ਔਰ ਉਹ ਉਸ ਦੇ ਥੱਲੇ ਉਸਨੇ ਕੀਤਾ। ਪਰ ਇਹ ਜਿਹੜੀ ਲੇਟੈਸਟ ਖਬਰ ਉਹਨਾਂ ਦੇ ਅਦਾਲਤ ਦੇ ਹਵਾਲੇ ਨਾਲ 28 ਫਰਵਰੀ ਦੀ ਡੇਟ ਲਾਈਨ ਦੇ ਨਾਲ ਹੈ
ਕਿ ਵੀ ਜਿਹੜਾ US ਕੋਰਟ ਆਰਡਰਸ ਟ੍ਰਾਇਲ ਆਫ ਇੰਡੀਅਨ ਏਜੰਟ ਨਿਖਿਲ ਗੁਪਤਾ ਟੂ ਬਿਗਨ ਬਾਈ ਜੂਨ ਜੁਲਾਈ 2025। ਇਹ ਕੋਰਟ ਨੇ ਅੱਜ ਦੋਨੋਂ ਹੀ ਧਿਰਾਂ ਨੂੰ, ਦੋਨੋਂ, ਇੱਕ ਤਾਂ ਨਿਖਿਲ ਗੁਪਤਾ ਦੀ ਧਿਰ ਹੈ, ਇੱਕ ਜ਼ਾਹਰ ਹੈ ਕਿ ਸਟੇਟ ਹੈ, ਉਹਨਾਂ ਨੂੰ ਉਹਨਾਂ ਨੇ ਜਿਹੜਾ ਜੁਆਇੰਟ ਲੈਟਰ ਦਿੱਤਾ ਹੈ। ਉਹਦੇ ਚ ਪਹਿਲਾ ਹੈ ਕਿ ਪ੍ਰਪੋਜ਼ਡ ਟ੍ਰਾਇਲ ਡੇਟ ਇਨ ਜੂਨ ਔਰ ਜੁਲਾਈ ਆਫ 2025, ਕਿਉਂਕਿ ਕੰਸੈਂਟ ਨਾਲ ਹੀ ਹੁੰਦਾ ਵੀ ਤੁਸੀਂ ਦੱਸੋ ਵੀ ਕੇਸ ਟ੍ਰਾਇਲ 'ਚ ਜਾਣਾ, ਕਿਉਂਕਿ ਉਹਨੇ ਕੋਈ ਪਲੀ ਬਾਰਗੇਨ ਨਹੀਂ ਕੀਤੀ। ਸੋ ਉਹਨੇ ਕਿਹਾ ਜੀ ਵੀ ਸਟੇਟ ਨੂੰ ਦਿਓ ਵੀ ਕਦੋਂ ਜਾਣਾ ਹੈ। ਪ੍ਰਪੋਜ਼ ਸਕੈਜੂਅਲ ਫॉर ਪ੍ਰੀ ਟ੍ਰਾਇਲ ਸਬਮਿਸ਼ਨਸ ਐਜ਼ ਰਿਕੁਆਇਰਡ ਬਾਈ ਦਾ ਕੋਰਟਸ ਟ੍ਰਾਇਲ ਪ੍ਰੈਕਟਿਸਿਸ, ਕਿ ਇਹ ਜਿਹੜਾ ਪ੍ਰਪੋਜ਼ਡ ਸਕੈਜੂਅਲ ਹੈ ਪ੍ਰੀ ਟ੍ਰਾਇਲ ਸਬਮਿਸ਼ਨਸ ਦਿੱਤੀਆਂ ਜਾਂਦੀਆਂ ਨੇ, ਉਸ ਤੋਂ ਬਾਅਦ ਟ੍ਰਾਇਲ 'ਚ ਕੇਸ ਜਾਏਗਾ। ਐਂਡ ਦਾ ਐਂਟੀਸਪੇਟਡ ਲੈਂਥ ਆਫ ਟ੍ਰਾਇਲ, the parties shall submit this joint letter at least 7 days before the status conference scheduled in the matter on March 28, 2025। ਹੁਣ ਉਹਨਾਂ ਨੇ ਜਿਹੜੀ ਹੈ 28 ਮਾਰਚ ਦੀ ਜਿਹੜੀ ਹੈ ਸਟੇਟਸ ਕਾਨਫਰੰਸ ਰੱਖੀ ਹੈ, ਔਰ ਉਹਨਾਂ ਨੇ ਦੋਨੋਂ ਧਿਰਾਂ ਨੂੰ ਕਿਹਾ ਕਿ ਵੀ ਇਹ ਜਿਹੜਾ 7 ਦਿਨ ਪਹਿਲਾਂ 28 ਮਾਰਚ ਤੋਂ ਯਾਨੀ ਕਿ 21 ਮਾਰਚ ਤੱਕ ਇਹ ਸਬਮਿਟ ਕਰੋ ਕਿ ਭਾਈ ਤੁਸੀਂ ਕਿੰਨੀ ਦੇਰ ਦਾ ਜਿਹੜਾ ਐਂਟੀਸਪੇਟਡ ਲੈਂਥ ਕੀ ਟ੍ਰਾਇਲ ਦੀ ਹੋਏਗੀ, ਔਰ ਉਹਦੇ ਲਈ ਜਿਹੜੀਆਂ ਪ੍ਰੀ ਟ੍ਰਾਇਲ ਸਬਮਿਸ਼ਨਸ ਨੇ ਉਹ ਕੋਰਟ ਨੂੰ ਦਿਓ। ਸੋ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਇੱਕ ਪਾਰਟ ਚੱਲ ਰਿਹਾ ਸੀ ਕਿ ਵੀ ਸ਼ਾਇਦ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਨਾਲ ਜਿਹੜਾ ਟ੍ਰਾਇਲ ਇਸ ਦੇ ਉੱਤੇ ਫਰਕ ਪਏ, ਐਟਲੀਸਟ ਅਦਾਲਤੀ ਸਿਸਟਮ ਉਸੇ ਹੀ ਪ੍ਰੋਸੈਸ ਚੱਲ ਰਿਹਾ, ਜਿਹੜੀ ਇੱਕ ਪੋਜ਼ਿਟਿਵ ਗੱਲ ਹੈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਜਿਹੜਾ ਉਹਨਾਂ ਦੇ ਲਈ ਗਲੇ ਦੀ ਹੱਡੀ ਬਣਿਆ ਹੋਇਆ ਕੇਸ ਅਡਾਨੀ ਕੇਸ, ਹਾਲਾਂ ਉਸ ਦੇ ਉੱਤੇ ਸੀ ਕਿ ਜੀ ਰਾਹਤ ਮਿਲੀ ਹੈ, ਜਾਂ ਈਵਨ ਫਾਈਨੈਂਸ਼ੀਅਲ ਟਾਈਮਜ਼ ਨੇ ਵੀ ਰਿਪੋਰਟ ਕੀਤਾ ਸੀ ਕਿ ਵੀ ਜਿਹੜਾ ਇਹ ਸਾਰਾ ਪਾਰਟ ਹੈ ਉਹਦੇ 'ਚ ਜੇ ਹੁਣ $5 ਮਿਲੀਅਨ ਜਿਹੜਾ ਉਹ US ਸਿਟੀਜ਼ਨ ਬਣਨ ਦੇ ਲਈ ਗ੍ਰੀਨ ਕਾਰਡ ਜਾਂ ਗੋਲਡ ਕਾਰਡ ਜਿਹਨੂੰ ਟਰੰਪ ਜਨਾਬ ਨੇ ਕਿਹਾ ਵੀ ਉਹਦੇ ਥੱਲੇ ਉਹਨਾਂ ਨੇ ਕਿਹਾ ਤਾਂ ਸਾਰੇ ਆਣਗੇ, ਕੇਸ ਕੂਸ ਦਾ ਉਡਾ ਦੇਣਾ ਅਡਾਨੀ ਉਡੂਨੀ ਦਾ ਜਾਂ ਦੂਸਰਾ ਤੀਸਰਾ। ਲੇਕਿਨ ਉਸ ਮਾਮਲੇ 'ਚ ਵੀ ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਕਿ 18 ਫਰਵਰੀ ਨੂੰ ਅਮਰੀਕਾ ਦੇ ਸਿਕਿਉਰਿਟੀ ਤੇ ਐਕਸਚੇਂਜ ਕਮਿਸ਼ਨ ਨੇ ਜਿਹੜਾ ਹੈ ਉਹ ਯੂਨਾਈਟਿਡ ਸਟੇਟ ਡਿਸਟ੍ਰਿਕਟ ਕੋਰਟ ਨੂੰ ਲਿਖਿਆ ਸੀ ਕਿ ਜੀ ਅਸੀਂ ਜਿਹੜਾ ਅਡਾਨੀ ਮਾਮਲੇ ਦੇ ਵਿੱਚ ਜਿਹੜਾ ਉਹਦੀ ਇੰਡੀਅਨ ਗਵਰਨਮੈਂਟ ਨੂੰ ਜਿਹੜਾ ਆਲਰੇਡੀ ਨੋਟਿਸ ਭੇਜ ਦਿੱਤਾ ਹੈ ਕਿ ਵੀ ਉਹ ਕੋਆਪਰੇਟ ਕਰਨ, ਤਾਂ ਕਿ ਜਿਹੜਾ ਹੇਗ ਸਰਵਿਸ ਕਨਵੈਨਸ਼ਨ ਹੈ ਜਿਹਦੇ ਥੱਲੇ ਇਹ ਜਿਹੜੇ ਨੇ ਉਹ ਡਿਲੀਵਰ ਕੀਤਾ ਜਾਂਦਾ ਹੈ, ਜਿਹੜਾ ਵਾਰੰਟ ਹੈ, ਕਿਉਂਕਿ ਉਹਦੇ ਖਿਲਾਫ ਵਾਰੰਟ ਗ੍ਰਿਫਤਾਰੀ ਨੇ, ਉਹ ਉਹਨੇ ਕਿਹਾ ਕਿ ਅਸੀਂ ਇਹ ਇੰਡੀਆ ਨੂੰ ਕਿਹਾ ਕਿ ਵੀ ਉਹ ਹੇਗ ਕਮਿਸ਼ਨ ਦੇ ਥੱਲੇ ਹੇਗ ਸਰਵਿਸ ਕਨਵੈਨਸ਼ਨ ਨੂੰ ਆਨਰ ਕਰਨ, ਔਰ ਉਹਨਾਂ ਨੇ ਕਿਹਾ ਕਿ ਅਸੀਂ ਇਹ ਜਿਹੜਾ ਹੈ ਇਸ ਦੇ ਉੱਤੇ ਕਾਰਵਾਈ ਕਰ ਰਹੇ। ਹੁਣ ਇਸ ਦੇ ਉੱਤੇ ਭਾਰਤ ਕਿਵੇਂ ਬਿਲਕੁਲ ਨਾਨ ਕੋਆਪਰੇਸ਼ਨ ਦੇ ਮੋਡ 'ਚ ਹੈ, ਉਸ ਦੇ ਵਿੱਚ ਅੱਜ ਉਹਨਾਂ ਦੀ ਲਾ ਮਿਨਿਸਟਰੀ ਦੀ ਸਟੇਟਮੈਂਟ ਹੈ ਇੰਡੀਆ ਦੀ, no request for assistance from US on Adani matter। ਹੁਣ ਇਹ ਲੈਟਰ ਹੈ ਓਰੀਜਨਲ ਜਿਹੜਾ ਕਿ ਕੋਰਟ ਨੂੰ ਸਬਮਿਟ ਕੀਤਾ ਹੈ ਇਹਨਾਂ ਦੇ ਉਸ ਜਿਹੜਾ ਸਿਕਿਉਰਿਟੀ ਏਜੰਸੀ ਨੇ, ਜਿਹੜਾ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੇ, ਕਿ ਜੀ ਅਸੀਂ ਆਲਰੇਡੀ ਇੰਡੀਅਨ ਗਵਰਨਮੈਂਟ ਨੂੰ ਇਹ ਰਿਕੁਐਸਟ ਕੀਤੀ ਹੈ ਕਿ ਇਸ ਨੂੰ ਜਿਹੜਾ ਵਾਰੰਟ ਨੂੰ ਐਗਜ਼ੀਕਿਊਟ ਕਰਾਉਣ 'ਚ ਜਿਹੜੀ ਹੇਗ ਕਨਵੈਨਸ਼ਨ ਹੈ ਉਸ ਨੂੰ ਆਨਰ ਕੀਤਾ ਜਾਏ। ਔਰ ਇਹ ਹੁਣ ਇਸ ਨੇ ਵੀ ਜਿਹੜੀ ਖਬਰ ਵੀ ਦਿੱਤੀ ਹੈ ਦਾ ਹਿੰਦੂ ਦੀ ਮੇਨ ਹੈ, ਉਹਨਾਂ ਨੇ ਕਿਹਾ ਵਾਈਲ ਦਾ US ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਇਨਫੋਰਮਡ ਅ ਨਿਊਯਾਰਕ ਜੱਜ that it had sought India's assistance in serving summons to Gautam Adani in a foreign bribery case, the Department of Legal Affairs denied receiving such a request। ਹੁਣ ਇਸ ਤੋਂ ਵੱਡਾ ਝੂਠ ਕੀ ਹੋ ਸਕਦਾ ਕਿ ਵੀ ਇੱਥੇ ਉਹ ਅਦਾਲਤ ਕਹਿ ਰਹੇ ਨੇ ਵੀ ਅਸੀਂ ਉਹਨਾਂ ਨੂੰ ਕਿਹਾ, ਉਹ ਕਹਿ ਰਹੇ ਨੇ ਜੀ ਸਾਨੂੰ ਜਿਹੜਾ ਕੋਈ ਨਹੀਂ, ਅਸੀਂ ਜਿਹੜਾ ਯੂਨੀਅਨ ਗਵਰਨਮੈਂਟ ਨੇ ਡਿਨਾਈ ਕੀਤਾ ਕਿ ਕੋਈ US ਸਿਕਿਉਰਿਟੀ ਐਕਸਚੇਂਜ ਕਮਿਸ਼ਨ 'ਚੋਂ ਕੋਈ ਰਿਕੁਐਸਟ ਆਈ ਹੈ ਗੌਤਮ ਅਡਾਨੀ ਦੇ ਮਾਮਲੇ 'ਚ, ਔਰ ਇਸ ਦੇ ਉੱਤੇ ਉਹਨਾਂ ਨੇ ਮਿਨਿਸਟਰੀ ਆਫ ਲਾ ਤੇ ਜਸਟਿਸ ਡਿਪਾਰਟਮੈਂਟ ਨੇ ਕਿਹਾ no such request has been received till date as of February 21। ਹੁਣ ਇਧਰ 21 ਫਰਵਰੀ ਹੈ, ਇਧਰ ਜਿਹੜੀ ਹੈ ਆਲਰੇਡੀ ਉਹ ਰਿਕੁਐਸਟ ਨਵੰਬਰ ਦੀ ਗਈ ਹੋਈ ਹੈ, ਔਰ ਇਸ ਦੇ ਉੱਤੇ ਹੁਣ ਜਿਹੜੇ ਇਸ ਵੀ ਹਵਾਲਾ ਹੈ ਕਿ ਵੀ ਜਿਹੜੇ 10 ਐਗਜ਼ੈਕਟਿਵ ਆਰਡਰ ਪਾਸ ਕੀਤੇ ਨੇ ਪ੍ਰੈਜ਼ੀਡੈਂਟ ਟਰੰਪ ਨੇ, ਉਹਨਾਂ ਦੇ ਵਿੱਚ ਐਨਫੋਰਸਮੈਂਟ ਆਫ ਫੋਰਨ ਕਰਪਟ ਪ੍ਰੈਕਟਿਸਿਸ ਐਕਟ 1977 ਉਸ ਨੂੰ ਪੌਜ਼ ਕੀਤਾ ਹੈ,
ਪਰ ਆਲਰੇਡੀ ਕਿਉਂਕਿ ਅਡਾਨੀ ਔਰ ਦੂਸਰੇ ਉਹਦੇ 6 ਹੋਰ ਸਾਥੀ, ਉਹਦਾ ਭਤੀਜਾ ਵੀ ਸਾਗਰ ਅਡਾਨੀ ਇਹ ਚਾਰਜ ਹੋ ਚੁੱਕੇ ਨੇ, ਸੋ ਇਹਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ। ਪਰ ਇਸ ਸਾਰੇ ਚੋਂ ਕੀ ਨਿਕਲੇਗਾ ਇਹ ਤਾਂ ਬਾਅਦ ਦੀ ਗੱਲ ਹੈ, ਪਰ ਇਸ ਗੱਲ ਚੋਂ ਇੱਕ ਗੱਲ ਜ਼ਰੂਰ ਨਿਕਲਦੀ ਹੈ ਕਿ ਇੰਡੀਅਨ ਗਵਰਨਮੈਂਟ ਬਿਲਕੁਲ ਝੂਠ ਦਾ ਪੱਲਾ ਫੜ ਕੇ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੋਏਗੀ ਕਿ ਇਹ ਜਿਹੜੀ ਉਹਨਾਂ ਦੇ ਵਾਰੰਟ ਨੇ ਉਹਨਾਂ ਨੂੰ ਉਹ ਐਗਜ਼ੀਕਿਊਟ ਕਰਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵੀ ਆਪਣੇ ਵਿਊਅਰਸ ਵਾਸਤੇ ਨਿਊ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਸੋਨਮਾਲ ਜੀ ਵੀ, ਪਰਮਿੰਦਰ ਜੀ ਵੀ, ਫਿਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਵੀ ਔਰ ਸੁਖਜੀਵਨ ਬੱਚੂ ਜੀ ਵੀ, ਅਮਰਜੀਤ ਰਾਏ ਜੀ, ਅਮਰਜੀਤ ਨਿੱਜਰ ਜੀ ਵੀ और फिर इसी तरह गुरदेव नानन जी भी और इसी तरह नन्नड़ जी भी और गुरमुख सिंह कला माजू कह दिया करो नो प्रॉब्लम। और इसी तरह गुरमुख जी भी और गुरप्रीत सिंह जी भी कहते अज दे समय विच धरती ते धर्म घटदा जांदा है, धन वधदा जांदा है, इसलिए कहा जांदा है कि पैसा पीर रन गुरु, किधर कहन बंदा उधर तुरू। और इसी तरह रणजीत सिंह, गुरप्रीत सिंह जी, वर्तारा हमेशा ही पैसा, ताकत और ये सारे ने इंसान दियां अखां नूं झुंधिआया है। हर समय दे विच ही 6-7 हज़ार साल दे इंसानी इतिहास च ये बराबर दी लड़ाई रही है। एक पासे इस धन दौलत सत्ता दे सामने झुकण वाले इसलिए विकण वाले ने, और सच आख इंसाफ ਲਈ ਖਲੋਣ ਵਾਲੇ ਭਾਵੇਂ ਵਿਰਲੇ ਹੀ ਹੁੰਦੇ ਨੇ, और चैलेंज भी बराबर जारी रहता है। और रणजीत सिंह जी भी, बलजीत राज जी भी और इसी तरह अनुपा सिंह जी कहते हैं कि जदों सन 1400 ਦੇ ਜ਼ਮਾਨੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਤੋਂ ਲੋਕ ਸਿੱਖਾਂ ਜਿਹੜੀਆਂ ਸਿੱਖਿਆ ਲੈਂਦੇ ਹੋਣਗੇ, ਬਹੁਤ ਖੂਬਸੂਰਤ ਮਾਹੌਲ ਹੋਵੇਗਾ। ਕਾਸ਼ ਉਸ ਜ਼ਮਾਨੇ ਵਿੱਚ ਪਹੁੰਚ ਸਕਦਾ ਹੋਵਾਂ ਤੇ ਗੁਰੂ ਦੇ ਕੋਲ ਬੈਠ ਸਕਦਾ। ਸੋ ਨੂਪਾ ਜੀ ਉਸ ਪੀਰੀਅਡ ਚ ਵੀ ਉਹ ਵੀ ਸਨ ਜਿਨ੍ਹਾਂ ਨੇ ਕੁਰਾਈਆ ਕਿਹਾ। ਬਿਲਕੁਲ। और गुरु नानक पातशाह का अपना फरमान है, को कहे भूतना को कहे बेताला, कोई आखे आदमी नानक बेचारा, पया दीवाना शाह का नानक बौराना, बौरा शदाई कराए पिया। सो ये वो जमाना होए, अज दा जमाना होए, अज भी जिहड़े सच हक इंसाफ के रस्ते ते तुरन वाले ने उन्हां नूं पछाणन वाली अख बहुत थोड़ी हुंदी है। और साडे लई तां गुरु पातशाह जां जिन्हां ने भी सच हक इंसाफ का पैगाम दिता है, उन्हां दियां सिक्ख्यावां दे उत्ते अमल करना ही साडे लई बनदा है कि असीं भी जिहड़ी गुरु पातशाह ने सानू राह दिता कि सच की बाणी नानक आखे सच सुनाए सी सच की बेला। तुसीं एक मैसेज मिस कीता ऐश एल जी दा ऐश लॉ, कास्ट विल कंटिन्यू टू एग्जिस्ट as essentially there are different communities within India. India does not have an identical community. ਐਸ਼ਲਾ ਜੀ ਦਾ ਕਾਸਟ ਨਾਲ ਕੀ ਤਾਂ ਕਾਸਟ ਤਾਂ ਇੱਕ ਉਹ ਸਿਸਟਮ ਹੈ ਜਿਹੜਾ ਇਨਸਾਨ ਨੂੰ ਇਨਸਾਨ ਤੋਂ ਅੱਡ ਕਰਦਾ, ਬਾਈ ਬਰਥ ਹੈ। ਅੱਡ ਗਰੁੱਪ ਕੋਈ ਕਿੱਤੇ ਦੇ ਆਧਾਰ ਤੇ ਕੋਈ ਦੂਜਾ ਹੋਣਾ। ਸੋ ਇਹ ਤਾਂ ਜਦੋਂ ਤੱਕ ਇਹ ਕਾਸਟ ਸਿਸਟਮ ਨਹੀਂ ਟੁੱਟਦਾ, ਦੁਨੀਆ ਦਾ ਜਿਹੜਾ ਵਰਸਟ ਕੇਸ ਹੈ ਰੇਸਿਜ਼ਮ ਦਾ, ਅੱਜ 1/5 1/6 ਹਿਊਮਨ ਕਾਈਂਡ ਅੱਜ ਵੀ ਇਸ ਦੇ ਵਿੱਚ ਜਕੜੀ ਹੋਈ ਹੈ। और पन्नू जी भी और अमरजीत सैनी जी भी, फिर इसी तरह अनुपा जी और इसी तरह कहते जूही चावला दे घर वाले दा भी बिजनेस खत्म करता सी युगांडा। हाँ जी, युगांडा विच। हाँ, बहुत सारे उदों सफर कीते ने। और एम कौर जी भी, फिर इसी तरह जसपाल सिंह कैले जी भी और इसी तरह ऐशला जी कहते द कास्ट सिस्टम अलाउड फॉर इंडियन civilization to build up without slavery. Each and every person is proud of their own caste, not ashamed. ਐਸ਼ਲਾ ਜੀ ਇਹਨੇ ਕੋਈ ਸਿਵਲਾਈਜੇਸ਼ਨ ਨੂੰ ਡਿਵੈਲਪ ਨਹੀਂ ਕੀਤਾ, ਰਾਦਰ ਬੇੜਾ ਗਰਕ ਕੀਤਾ। ਜੇ ਇੰਨੀ ਲੰਬੀ ਗੁਲਾਮੀ 1000 ਸਾਲ ਤੋਂ ਵੀ ਜ਼ਿਆਦਾ ਸਹੀ ਹੈ ਤਾਂ ਇਹਦੇ ਥੱਲੇ ਹੀ ਕਿ ਉਹਨਾਂ ਨੇ ਇਨਸਾਨ ਨੂੰ ਇਨਸਾਨ ਨਾਲੋਂ ਵੰਡ ਕੇ 4-5% ਬ੍ਰਾਹਮਣ ਉੱਪਰ ਆ ਕੇ ਬੈਠ ਗਏ ਤੇ ਬਾਕੀਆਂ ਨੂੰ ਸਾਰਿਆਂ ਨੂੰ ਉਹਨਾਂ ਨੇ ਸਬਜੂਗੇਟ ਕੀਤਾ। ਇਹ ਗੁਲਾਮੀ ਦਾ ਕਾਰਨ ਹੈ, ਕੋਈ ਉਹਨਾਂ ਦੀ ਸਿਵਲਾਈਜੇਸ਼ਨ ਦਾ ਬਚਾਅ ਨਹੀਂ ਹੈ। और फिर काचू बारे कहते हैं कि काचू comes from Kashmiri Pandit community which is failed कौम।
ਦੇਖੋ ਇੱਕ ਪਾਸੇ ਤੁਸੀਂ ਜਸਟੀਫਾਈ ਕਰ ਰਹੇ ਹੋ ਜੀ ਕਾਸਟ ਸਿਸਟਮ ਨੇ ਸਿਵਲਾਈਜੇਸ਼ਨ ਨੂੰ ਬਚਾਤਾ ਹੈ। ਕਸ਼ਮੀਰੀ ਬ੍ਰਾਹਮਣ ਤਾਂ ਅੱਜ ਵੀ ਰੂਲ ਕਰਦੇ ਨੇ। ਅੱਜ ਉਹ ਇੰਦਰਾ ਗਾਂਧੀ ਦੇ ਨਹਿਰੂ ਖਾਨਦਾਨ ਤੋਂ ਲੈ ਕੇ ਭਾਵੇਂ ਉੱਥੇ ਆਪਣੀ ਵੈਲੀ 'ਚੋਂ ਨਹੀਂ ਰਹਿੰਦੇ, ਪਰ ਅੱਜ ਵੀ ਜਿਹੜੀਆਂ ਕੀ ਥਾਵਾਂ ਦੇ ਉੱਤੇ ਪਾਲਿਸੀ ਮੇਕਿੰਗ ਹੈ ਇਹਨਾਂ ਦੇ ਕੋਲ ਹੈ, ਕੋਈ ਫੀਲਡ ਕੌਮ ਨਹੀਂ ਹੈਗੀ ਹੈ। ਮਨਜੀਤ ਸਿੰਘ ਮਠਾਰੂ ਜੀ ਵੀ, ਔਰ ਇਸੇ ਤਰ੍ਹਾਂ ਲਾਡੀ ਸਿੰਘ ਜੀ, ਜਗਦੀਪ ਸਿੰਘ ਜੀ, ਫਿਰ ਆਲ ਅਬਾਊਟ ਐਂਡ ਸਿੱਖਿਜ਼ਮ ਜੀ ਵੀ, और राजनप्रीत सिंह जी भी, JSM जी भी, और इसी तरह मोहम्मद अफजल जी भी, और मनजीत सिंह मठारू जी कहते हैं कि खालसा अकाल पुरख की फौज, सिख फॉर जस्टिस राइजिंग स्ट्रॉन्ग स्टैंड that effective all the way as Indian economic strike push to down जी। और इसी तरह अवतार सिंह जी भी, और कहते अजीत सिंह जी भी, गुरजीत सिंह जी भी, बिलाल एम जी सानू देख रहे ने ऑल द टाइम लाहौर तो, और गुड मॉर्निंग कहते ने सारी टीम नू, तुहानू भी ते मैनू भी। और फिर इसी तरह धर्म सिंह लाहौर जी जे ठंड है, ਅਸੀਂ ਤਾਂ ਕਿਹਾ ਵੀ ਆਈ ਬਸੰਤ ਪਹਾੜਾ ਉਡਾਨ ਤੋਂ ਨੇੜੇ ਨੇੜੇ ਹੋਣਾ ਚਾਹੀਦਾ। बिल्कुल, बहुत शुक्रिया बिलाल हाँ जी। जी। धर्म सिंह जी भी, मनप्रीत सिंह ढिल्लों जी भी, और शाबले जी भी, और कुलदीप सिंह जी भी, फिर बलिहार सिंह टवाना जी, और बलिहार सिंह कंग जी भी, गुरविंदर मान जी भी, जतिंदर सिंह जी भी, अवतार सिंह जी भी, और इसी तरह जावेद बब्बर जी भी। अस्सलाम वालेकुम कहते हैं माशाल्लाह प्रोग्राम बहुत अच्छा है। और कहते अच्छा फिर जी है नीला बाबा जी, जीबी सिंह जी, सब का बहुत बहुत शुक्रिया। सो इस तरह अपने व्यूअर्स को लेने इजाजत। मोहम्मद यूनस जी ने भी सलाम किया। मोहम्मद यूनस जी बहुत बहुत शुक्रिया, ਤੁਹਾਡੇ रोजे अच्छे बीत रहे होंगे, रमज़ान मुबारक। बिल्कुल। एक तुसी फिर भारद्वाज साहब ਨੂੰ ਛੱਡ ਗਏ ਹੋ ਅੱਜ, ਉਹਨਾਂ ਨੇ ਫਿਰ ਨਾਰਾਜ਼ ਹੋ ਜਾਣਾ। ओके ठीक है। ਉਹਨਾਂ ਨੇ ਤਾਂ ਅੱਜ ਬੜੀ ਪਿਆਰੀ ਫਤਿਹ ਵੀ ਹੈ ਔਰ ਗॉड ਬlesਸ ਯੂ ਵੀ ਨਾਲ ਸਾਨੂੰ ਕਿਹਾ। ਹਾਂਜੀ ਕਰੋ ਖੁਸ਼ ਤੇ ਨਾਲ ਨਾਲ ਹੀ ਉਹਨਾਂ ਨੇ ਇਹ ਵੀ ਸਾਨੂੰ ਸਲਾਹ ਦਿੱਤੀ ਹੈ ਕਿ ਵੀ ਤੁਸੀਂ ਇਹ ਕੁੜਿੱਤਨ ਛੱਡੋ ਤੇ ਆਪਣਾ ਬੁਢਾਪਾ ਜਿਹੜਾ ਆ ਕੇ ਬਾਹਰ ਖਰਾਬ ਕਰਨ ਦੀ ਥਾਂ ਵਾਪਸ ਆਓ। ਅਸੀਂ ਜ਼ਰੂਰ ਆਵਾਂਗੇ ਭਾਰਦਵਾਜ ਜੀ, ਤੁਹਾਡੇ ਨਾਲ ਇਕਰਾਰਨਾਮਾ ਹੈ, ਪਰ ਲਾਲ ਕਿਲੇ ਤੇ ਕੇਸਰੀ ਝੰਡਾ, ਖਾਲਸਾਈ ਝੰਡਾ ਲਹਿਰਾਉਣ ਦੇ ਲਈ ਉਸ ਦੇ ਲਈ ਤੁਹਾਨੂੰ ਵੀ ਖੁੱਲਾ ਇਨਵੀਟੇਸ਼ਨ ਹੈ ਉਸ ਮੌਕੇ ਦੇ ਉੱਤੇ ਵੀ ਤੁਸੀਂ ਵੀ ਸਾਡੇ ਨਾਲ ਸ਼ਮੂਲੀਅਤ ਕਰਨਾ। ਖਾਲਿਸਤਾਨ ਜ਼ਿੰਦਾਬਾਦ। ਸੋਨ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।